ਪੀਵੋ ਪੌਲ ਖੰਡ ਥਾਰ ਹੋਵੇ ਜਨਮ ਸਵੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ ਟੀਵੀ 84 ਸਾਰੇ ਦਰਸ਼ਕਾਂ ਦਾ ਇਸ ਸਿੱਖ ਡੇ ਪਰੇਡ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ ਤੇ ਖਾਲਿਸਤਾਨ ਨੂੰ ਸਮਰਪਿਤ ਜਿਹੜਾ ਹੈ ਇਹ ਸਿੱਖ ਡੇ ਪਰੇਡ ਜਿਹੜੀ ਹੈ ਇਸ ਮਨਹੈਟਨ ਜਿਹੜਾ ਕਿ ਨਿਊਯਾਰਕ ਦਾ ਦਿਲ ਹੈ ਉਸ ਦੇ ਵਿੱਚ ਕੱਢੀ ਜਾ ਰਹੀ ਹੈ। ਔਰ ਸਿੱਖ ਸੰਗਤਾਂ ਦਾ ਤੁਸੀਂ ਦੇਖਦੇ ਰਹਿ ਸਕਦੇ ਹੋ ਠਾਠਾ ਮਾਰਦਾ ਇਕੱਠ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਇਸ ਸਿੱਖ ਡੇ ਪਰੇਡ ਦਾ ਜਿਹੜਾ ਆਗਾਜ਼ ਵੀ ਹੋ ਚੁੱਕਾ ਹੈ, ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ। ਔਰ ਮੌਸਮ ਜਿਹੜਾ ਬਹੁਤ ਹੀ ਖਰਾਬ ਹੈ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਸਿੱਖ ਡੇ ਪਰੇਡ ਦੀਆਂ ਜਿਹੜੀਆਂ ਝਲਕੀਆਂ ਤੁਹਾਨੂੰ ਆਪਾਂ ਲਾਈਵ ਜਿਹੜੀਆਂ ਤੁਹਾਡੇ ਰੂਬਰੂ ਕਰਵਾਵਾਂਗੇ। ਔਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਆਪਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਤੁਹਾਡੇ ਰੂਬਰੂ ਕਰਵਾਵਾਂਗੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ ਦੇਖੋ, ਜਿਸ ਤਰ੍ਹਾਂ ਕਿ ਮੌਸਮ ਵੀ ਖਰਾਬ ਹੈ, ਪਿਛਲੀਆਂ ਪਰੇਡਸ ਵਿੱਚ ਆਪਾਂ ਦੇਖਿਆ ਹੈ ਕਿ ਜਿਹੜੀਆਂ ਆਪਾਂ ਜਿਹੜੇ ਸਾਡੀ ਕਰਾਊਡ ਹੈ, ਸਾਡੇ ਸਿੱਖ ਕੌਮ ਦੇ ਜਿਹੜੀਆਂ ਸਿੱਖ ਸੰਗਤਾਂ ਨੇ ਇਸ ਖਾਲਿਸਤਾਨ ਅਫੇਅਰ ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ ਖਾਲਿਸਤਾਨ ਦੀ ਇਸ ਪਰੇਡ ਦੇ ਵਿੱਚ ਵੀ, ਔਰ ਬਾਰਿਸ਼ ਦੇ ਹੋਣ ਦੇ ਬਾਵਜੂਦ ਵੀ ਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਿਹੜੀ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਇਸ ਸਿੱਖ ਪਰੇਡ ਨੂੰ ਜਿਹੜਾ ਅੱਜ ਕੱਢਿਆ ਜਾ ਰਿਹਾ ਹੈ ਨਿਊਯਾਰਕ ਸਿਟੀ ਦੇ ਵਿੱਚ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਦੇਖੋ, ਮੈਨਹਟਨ ਦੁਨੀਆ ਦੇ ਉਸ ਸ਼ਹਿਰ ਦਾ ਦਿਲ ਹੈ ਜਿਸ ਨੂੰ ਕਮਰਸ਼ੀਅਲ ਕੈਪੀਟਲ ਕਿਹਾ ਜਾਂਦਾ ਹੈ। ਅੱਜ 38ਵੀਂ ਸਿੱਖ ਡੇ ਪੈਰੇਡ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਬੜੀ ਸ਼ਾਨੋ ਸ਼ੌਕਤ ਦੇ ਨਾਲ, ਕਿਉਂਕਿ ਇਹ ਵਰ੍ਹਾ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਵੀ ਹੈ। ਔਰ ਚੰਗੀ ਗੱਲ ਇਹ ਹੈ ਕਿ ਨਿਊਯਾਰਕ ਦੇ ਵਿੱਚ ਮੇਅਰ ਜ਼ੋਰਾਨ ਮਮਦਾਨੀ ਜਿਹੜੇ ਸਿੱਖਾਂ ਦੀ ਮਦਦ ਦੇ ਨਾਲ ਜਿੱਤੇ ਨੇ, ਉਹਨਾਂ ਵੱਲੋਂ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਜ਼ਬਰਦਸਤ ਪੂਰਾ ਪੁਲਿਸ ਦੀ ਜਿਹੜੀ ਹੈ ਉਹ ਪਾਰਟੀ ਉਹ ਲੀਡ ਕਰ ਰਹੀ ਹੈ। ਮਮਦਾਨੀ ਨੇ ਐਡਰੈਸ ਵੀ ਕਰਨਾ ਹੈ ਔਰ ਇਹਦੇ ਬਾਵਜੂਦ ਕਿ ਮੌਸਮ ਕਈ ਦਿਨਾਂ ਤੋਂ ਇਹ ਭਵਿੱਖਬਾਣੀ ਸੀ ਕਿ ਮੀਂਹ ਹੋਏਗਾ, ਮੀਂਹ ਪੈ ਵੀ ਰਿਹਾ, ਲੇਕਿਨ ਬੜੇ ਉਤਸ਼ਾਹ ਦੇ ਨਾਲ ਜਿਹੜਾ ਸਿੱਖ ਸੰਗਤਾਂ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਜਿਹੜਾ ਕਦੇ 38 ਸਾਲ ਪਹਿਲਾਂ ਨਿਊਯਾਰਕ ਦੀਆਂ ਇਹਨਾਂ ਸੜਕਾਂ ਤੋਂ ਹੀ ਸਾਡੇ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਇਸ ਪੈਰੇਡ ਦੀ ਸ਼ੁਰੂਆਤ ਕੀਤੀ ਸੀ, ਕਿਉਂਕਿ ਉਸੇ ਹੀ ਜੂਨ 84 ਦੇ ਵਿੱਚ 15 ਅਗਸਤ ਦੀ ਪੈਰੇਡ ਜਿਹੜੀ ਇੰਡੀਆ ਡੇ ਪੈਰੇਡ ਸੀ ਉਸ ਨੂੰ ਸਿੱਖ ਨੌਜਵਾਨਾਂ ਨੇ ਡਿਸਰਪਟ ਕਰ ਦਿੱਤਾ ਸੀ, ਕਿਹਾ ਸੀ ਵੀ ਇੰਡੀਆ ਸਾਡਾ ਮੁਲਕ ਨਹੀਂ। ਔਰ ਵੱਡੀ ਗੱਲ ਇਹ ਹੈ ਵੀ ਇਹ ਜਿਹੜਾ ਪੈਰੇਡ ਦਾ ਰਾਊਟ ਹੈ ਇਹ ਉਹੀ ਹੈ ਜਿੱਥੋਂ ਕਿ ਇੰਡੀਆ ਡੇ ਪੈਰੇਡ ਨਿਕਲਦੀ ਹੈ, ਸੇਂਟ ਪੈਟਰਿਕ ਡੇ ਪੈਰੇਡ ਹੁੰਦੀ ਹੈ, ਪਾਕਿਸਤਾਨ ਡੇ ਪੈਰੇਡ ਹੁੰਦੀ ਹੈ। ਸੋ ਐਜ਼ ਏ ਸਿੱਖ ਨੇਸ਼ਨ 38 ਸਾਲ ਪਹਿਲਾਂ ਸਾਡੀ ਰੈਕਗਨੀਸ਼ਨ ਸੀ ਔਰ ਅੱਜ ਵੀ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਮੰਜ਼ਿਲ ਸਾਡੇ ਬਹੁਤ ਕਰੀਬ ਹੈ। ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਪੈਰੇਡਸ ਨਗਰ ਕੀਰਤਨ ਹੋ ਰਹੇ ਨੇ ਖਾਲਿਸਤਾਨ ਦੀ ਸੁਰ ਹਾਵੀ ਹੈ। ਸੋ ਅਸੀਂ ਜਿੱਥੇ ਇਹ ਬੇਨਤੀ ਵੀ ਕਰਦੇ ਹਾਂ ਸਿੱਖ ਸੰਗਤਾਂ ਨੂੰ ਕਿ ਇਹ ਮੌਕਾ ਹੈ ਜਦੋਂ ਕਿ ਸਾਡੀ ਮੰਜ਼ਿਲ ਬਹੁਤ ਕਰੀਬ ਹੈ ਔਰ ਆਪਣਾ ਹਰ ਕੋਈ, ਹਰ ਗੁਰਸਿੱਖ ਵੀਰ ਭੈਣ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਏ ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣੇ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਿਹੜਾ ਬੜਾ ਉਤਸ਼ਾਹ ਹੈ ਆਪਣੇ ਗੁਰੂ ਦੇ ਨਾਲ ਔਰ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਔਰ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜਿਹੜਾ ਇਹ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ, ਤੁਸੀਂ ਦੇਖ ਸਕਦੇ ਹੋ। ਔਰ ਸੁਰੱਖਿਆ ਦੇ ਵੀ ਕਾਫੀ ਵੱਡੇ ਪ੍ਰਬੰਧ ਨੇ ਔਰ ਨਾਲ ਜਿਸ ਤਰ੍ਹਾਂ ਕਿ ਪੁਲਿਸ ਦਾ ਵੀ ਕਾਫੀ ਟੀਮ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ। ਔਰ ਭਾਈ ਗੁਰਦੇਵ ਸਿੰਘ ਜੀ ਜਿਹੜੇ ਕਲਾ ਮਾਜ਼ੂ ਮਿਸ਼ੀਗਨ ਤੋਂ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਸ ਸਿੱਖ ਪਰੇਡ ਦੀ 38ਵੀਂ ਸਿੱਖ ਪਰੇਡ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ। ਸੋ ਇਹ ਅੱਜ ਮੌਸਮ ਮੀਂਹ ਪੈਣ ਦੇ ਬਾਵਜੂਦ ਵੀ ਸੰਗਤਾਂ ਬੜੀਆਂ ਹੁਮ ਕੇ ਪਹੁੰਚੀਆਂ ਨੇ। ਸੋ ਗੁਰੂ ਚੜ੍ਹਦੀ ਕਲਾ ਬਖਸ਼ੇ। ਸਾਡੇ ਸਾਹਮਣੇ ਵੱਡੀ ਚੈਲੰਜ ਨੇ ਕੌਮ ਦੀ ਆਜ਼ਾਦੀ ਦੀ ਗੱਲ। ਇਹ ਪਰੇਡ ਜਿਹੜੀ ਹੈ ਇਹ ਕੌਮ ਦੀ ਆਜ਼ਾਦੀ ਖਾਲਿਸਤਾਨ ਨੂੰ ਸਮਰਪਿਤ ਹੈ। ਸੋ ਆਓ ਆਪਾਂ ਵੱਖਰੇ ਵੱਖਰੇ ਜਥੇਬੰਦੀਆਂ 'ਚ ਰਹਿੰਦੇ ਹੋਏ ਵੀ ਆਓ ਰਲ ਮਿਲ ਕੇ ਆਪਾਂ ਆਪ ਦੀ ਪ੍ਰਾਪਤੀ ਵੱਲ ਤੁਰੀਏ। ਇਹ ਸਮਾਂ ਹੈ, ਸਮਾਂ ਬਿਹਾ ਕੇ ਗੱਲਾਂ ਕੀਤੀਆਂ ਜਾਂਦੀਆਂ। ਇਸ ਵੇਲੇ ਕੰਮ ਕਰਨ ਦੀ ਲੋੜ ਹੈ। ਜੋ ਵੀ ਪ੍ਰਾਣੀ, ਜੋ ਵੀ ਸਿੱਖ ਜਿਸ ਵੀ ਕਿੱਤੇ ਦੇ ਵਿੱਚ, ਜਿਸ ਵੀ ਪ੍ਰੋਫੈਸ਼ਨ ਦੇ ਵਿੱਚ ਜਿਸ ਤਰ੍ਹਾਂ ਵੀ ਸੇਵਾ ਕਰ ਸਕਦਾ ਹੈ ਉਹ ਸਭ ਗੁਰੂ ਨੂੰ ਪ੍ਰਵਾਨ ਹੋਵੇਗੀ। ਪਰ ਸਾਨੂੰ ਸਭ ਨੂੰ ਕੁਝ ਨਾ ਕੁਝ ਕਰਨ ਦੀ ਲੋੜ ਹੈ। ਆਓ ਰਲ ਕੇ ਆਪਣੇ ਆਜ਼ਾਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਾਂ ਸਭ ਰਲ ਕੇ ਹਮਲਾ ਮਾਰੀਏ। ਗੁਰੂ ਕਿਰਪਾ ਕਰੇਗਾ।
ਗੁਰੂ ਨੇ ਕੌਮ ਨੂੰ ਬੇਘਰਿਆ ਨਹੀਂ ਰਹਿਣ ਦੇਣਾ। ਜੰਗ ਜਾਰੀ ਹੈ, ਅਸੀਂ ਜਿੱਤਾਂਗੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਵੱਖਰੇ ਵੱਖਰੇ ਫਲੋਰਸ ਦੇ ਨਾਲ, ਔਰ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਡੇ ਕੋਲ ਸਿੱਖ ਆਫੀਸਰ ਐਸੋਸੀਏਸ਼ਨ ਜਿਹੜੇ ਨੇ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਤੁਸੀਂ ਆਓਗੇ, ਆਪਾਂ ਗੱਲਬਾਤ ਕਰਨੇ ਆ, ਕਿਉਂਕਿ ਸਾਡੇ ਵਿਊਅਰਸ ਜਿਹੜੇ ਨੇ ਤੁਹਾਨੂੰ ਲਾਈਵ ਦੇਖ ਰਹੇ ਆ। ਸੋ ਕੀ ਮੈਸੇਜ ਦੇਣਾ ਚਾਹੋਗੇ ਸਿੱਖ ਕੌਮ ਦੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਤੇ ਅਸੀਂ ਵੀ ਆਪਣੇ ਸਿੱਖ ਆਫਿਸਰਸ ਐਸੋਸੀਏਸ਼ਨ ਵੱਲੋਂ ਤੇ NYVD ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਮਾਰਚ ਕਰ ਰਹੇ ਹਾਂ ਕਿ ਆਪਾਂ ਦਿਖਾਈਏ ਆਪਣੀ ਕਮਿਊਨਿਟੀ ਨੂੰ ਕਿ ਆਪਣੇ ਸਿੱਖ ਵੀ ਨੇ, ਨੌਜਵਾਨ ਕੁੜੀਆਂ ਤੇ ਆਪਣੇ ਮੁੰਡੇ ਵੀ ਸਾਰੇ NYPD ਵਿੱਚ ਨੇ। ਤੇ ਉਹੀ ਦੱਸ ਰਹੇ ਹਾਂ ਕਿ ਆਪਣੀ ਕਮਿਊਨਿਟੀ ਹਮੇਸ਼ਾ ਆਪਣੇ ਸਾਨੂੰ ਸਪੋਰਟ ਕਰਦੀ ਹੈ ਤੇ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ, ਇਸ ਲਈ ਅਸੀਂ ਆਏ ਹਾਂ ਜੀ। ਹਾਂਜੀ, ਥੈਂਕ ਯੂ ਸੋ ਮਚ। ਤੁਸੀਂ ਕੁਝ ਕਹਿਣਾ ਚਾਹੋਗੇ? ਕੁਛ ਨਹੀਂ ਜੀ, ਬਹੁਤ ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਪ੍ਰਾਊਡ ਫੀਲ ਹੁੰਦਾ ਹੈ ਜੀ। ਤੁਸੀਂ ਕੁਝ ਕਹਿਣਾ ਚਾਹੋਗੇ? Shramani, it's really good. It's a big day for us. Yeah, it's a big day for us. Like being sick, it's a proud moment for us. So yeah, it's good. Okay. Yeah, thanks. ਥੈਂਕ ਯੂ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਸਿੱਖਾਂ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਕਿ ਪੰਜਾਬ ਦੀ ਧਰਤੀ ਤੇ ਆਪਾਂ ਇੰਨੇ ਵਧੀਆ ਸੇਵਾਵਾਂ ਨਹੀਂ ਲੈ ਸਕਦੇ ਨਾ ਦੇ ਸਕਦੇ ਹਾਂ। ਸੋ ਕਿਉਂਕਿ ਉੱਥੇ ਕਾਫੀ ਸਾਰੀਆਂ ਪਾਬੰਦੀਆਂ ਨੇ, ਪਰ ਸਾਡੀ ਸਿੱਖ ਕੌਮ ਦੇਖੋ ਇੱਥੇ ਆਣ ਕੇ ਕਿੰਨੀ ਤਰੱਕੀ ਕੀਤੀ ਹੈ। ਸਿੱਖ ਮੁੰਡੇ ਐਨ ਕੁੜੀਆਂ ਜਿਹੜੀਆਂ ਨੇ ਉਹ ਪੁਲਿਸ ਵਿੱਚ ਜਿਹੜੇ ਭਰਤੀ ਹੋ ਕੇ ਇੱਥੇ ਦੀ ਜਿਹੜੇ ਅਮਰੀਕਾ ਦੀ ਸੁਰੱਖਿਆ ਨੂੰ ਸੁਰੱਖਿਆ ਜਿਹੜੀ ਵਾਤਾਵਰਨ ਨੂੰ ਜਾਂ ਮਾਹੌਲ ਨੂੰ ਕਹਿ ਰਹੀ ਜਾਂ ਪਬਲਿਕ ਨੂੰ ਜਿਹੜੀ ਹੈ ਸੁਰੱਖਿਆ ਕਰ ਰਹੇ ਨੇ। ਸੋ ਇਹਨਾਂ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਆਪਾਂ ਜਿਸ ਤਰ੍ਹਾਂ ਕਿ ਨਗਰ ਕੀਰਤਨ ਦਾ ਆਗਾਜ਼ ਤੇ ਹੋ ਹੀ ਚੁੱਕਿਆ, ਪਰ ਆਪਾਂ ਗੱਲਬਾਤ ਵੀ ਕਰਦੇ ਰਵਾਂਗੇ। ਸੋ ਵਧੀਆ ਵਧੀਆ ਝਲਕੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਾਰਿਸ਼ ਕਰਕੇ ਜਿਹੜਾ ਹੈ ਕਾਫੀ ਮਾਹੌਲ ਜਿਹੜਾ ਹੈ ਇਹਨੂੰ ਕਹਿ ਲਓ ਕਿ ਰਸ਼ ਵਿੱਚ ਵੀ ਹੈ, ਔਰ ਕਹਿ ਲਓ ਕਿ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੀਆਂ ਸਿੱਖ ਸੰਗਤਾਂ, ਪਰ ਫਿਰ ਵੀ ਗੁਰੂ ਨਾਲ ਆਪਣਾ ਪਿਆਰ ਦਿਖਾਉਣ ਲਈ ਜਿਹੜੀ ਸਿੱਖ ਸੰਗਤਾਂ ਨੇ ਉਹ ਪਹੁੰਚੀਆਂ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਇਸ਼ਪ੍ਰੀਤ ਨੂੰ ਕਹਾਂਗੀ ਕਿ ਜਿਹੜੇ ਹੈ ਵੱਖਰੇ ਵੱਖਰੇ ਜਿਹੜੇ ਸ਼ਾਰਟਸ ਨੇ ਹੈਗੇ ਨੇ ਉਹ ਦਿਖਾ ਦੇਣ ਸਾਡੀਆਂ ਸਿੱਖ ਸੰਗਤਾਂ ਨੂੰ। ਇਟਸ ਰੀਅਲੀ ਲੁਕਿੰਗ ਗੁੱਡ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਜਿਸ ਤਰ੍ਹਾਂ ਕਿ ਆਪਾਂ ਇੱਥੇ ਪਹੁੰਚ ਚੁੱਕੇ ਹਾਂ ਸਿੱਖੜੇ ਪਰੇਡ ਦੇ ਵਿੱਚ, ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ, ਔਰ ਭਾਈ ਬਲਜਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ 38ਵੀਂ ਸਿੱਖ ਡੇ ਪਰੇਡ ਸਜਾਈ ਜਾ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਜਿਹੜਾ ਨਗਰ ਕੀਰਤਨ ਪਰੇਡ ਹੈ ਸਜਾਈ ਜਾਂਦੀ ਹੈ। ਤੇ ਜੂਨ 1984 ਨੂੰ ਜਦੋਂ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਸ ਤੋਂ ਬਾਅਦ ਸਿੱਖਾਂ ਨੇ ਆਪਣਾ ਫੈਸਲਾ ਕੀਤਾ ਕਿ ਅਸੀਂ ਇੰਡੀਆ ਡੇ ਪਰੇਡ ਵਿੱਚ ਨਹੀਂ ਤੁਰਾਂਗੇ, ਸਾਡੀ ਆਪਣੀ ਵੱਖਰੀ ਪਰੇਡ ਆ, ਵੱਖਰੀ ਹੋਂਦ ਆ। ਇਹ ਪਰੇਡ ਵੱਖਰੀ ਹੋਂਦ ਦਾ ਸੰਕਲਪ ਆ। ਸਿੱਖ ਇੱਕ ਵੱਖਰੀ ਕੌਮ ਹੈ, ਅਸੀਂ ਆਪਣੇ ਘਰ ਦੇ ਲਈ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਦੇ ਹਾਂ। ਇਹ ਇੱਕ ਖਾਲਿਸਤਾਨ ਡੇ ਪਰੇਡ ਦੇ ਤੌਰ ਤੇ ਮਨਾਈ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿ ਵੀਅਰਸ ਤੁਸੀਂ ਦੇਖ ਰਹੇ ਹੋ ਕਿ ਖਾਲਿਸਤਾਨ ਤੇ ਆਪਾਂ ਇਸ ਵਿੱਚ ਗੱਲ ਵੀ ਕਰ ਰਹੇ ਹਾਂ, ਔਰ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਵੀ ਗੱਲ ਕਰਦੇ ਹਾਂ, ਧਾਰਮਿਕ ਤੌਰ ਤੇ ਆਪਾਂ ਗੱਲਬਾਤ ਕਰ ਹੀ ਰਹੇ ਹਾਂ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਮੈਸੇਜ ਦੇਣਾ ਚਾਹੋਗੇ ਸਾਡੀ ਸਿੱਖ ਕੌਮ ਨੂੰ? ਅੱਜ 38ਵੀਂ ਸਿੱਖ ਡੇ ਪਰੇਡ ਜੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਰਹਿਨੁਮਾਈ ਹੇਠ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ ਜੋ ਅੱਜ ਕੱਢ ਰਹੀਆਂ ਨੇ, ਸੋ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਸਾਰੇ ਆਪਣੇ ਵਿੱਚ ਇੱਕ ਏਕਤਾ ਕਾਇਮ ਕਰੀਏ, ਜੋ ਸਿੱਖੀ ਦੀ ਚੜ੍ਹਦੀ ਕਲਾ ਹਮੇਸ਼ਾ ਕਾਇਮ ਰਹੇ। ਸਭ ਨੂੰ ਲੱਖ 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 ਵਧਾਈਆਂ। ਥੈਂਕ ਯੂ ਸੋ ਮਚ। ਥੈਂਕ ਯੂ। ਸਰਦਾਰ ਬਖਸ਼ੀਸ਼ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੇ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਮੈਸੇਜ ਦੇਣਾ ਚਾਹੋਗੇ ਕੌਮ ਦੇ ਨਾਲ? ਵੇਖੋ ਜੀ, ਅੱਜ ਵਿਸਾਖੀ ਵਾਲਾ ਦਿਨ ਆ ਤੇ 1699 ਦੀ ਵਿਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਉਹਦਾ ਮਤਲਬ ਇਹ ਸੀ, ਦੋ ਚੀਜ਼ਾਂ ਸਨ, ਸਪਿਰਚੁਅਲਿਟੀ ਐਂਡ ਸਟਾਪਿੰਗ ਦਾ ਟਾਇਰੈਂਟ। ਜਿਹੜਾ ਖਾਲਸਾ ਬਣਿਆ ਇਹਦੇ ਦੋ ਮਕਸਦ ਸਨ। ਇੱਕ ਸੇਂਟ ਸਿਪਾਹੀ, ਸੰਤ ਸਿਪਾਹੀ ਦਾ ਜਿਹੜਾ ਕਿ ਕਨਸੈਪਟ ਸੀ ਉਹ ਬਣਿਆ ਵੀ ਸਿੱਖ ਜਿਹੜੇ ਨੇ ਉਹ ਸੇਂਟ ਨੇ ਡਿਊਰਿੰਗ ਪੀਸ ਟਾਈਮ, ਪਰ ਜਦੋਂ ਵਾਰ ਆ ਉਹ ਸੋਲਜਰ ਬਣ ਜਾਂਦੇ ਨੇ। ਤੇ ਇਹਦੇ ਨਾਲ ਉਸ ਤੋਂ 10 ਸਾਲਾਂ ਵਿੱਚ ਸਿੱਖ ਰਾਜ ਕਾਇਮ ਹੋ ਗਿਆ। ਜੇ ਥੋੜਾ ਜਿਹਾ ਪਿੱਛੇ ਜਾਈਏ ਤੇ ਉਸ ਤੋਂ 90 ਸਾਲ ਪਹਿਲਾਂ
ਕਿ 1609 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਸ਼ੁਰੂ ਕੀਤਾ। ਉਸ ਤੋਂ ਕੁਝ ਸਾਲਾਂ ਬਾਅਦ ਜਿਹੜਾ ਸੀ ਸਿੱਖ ਰਾਜ ਮੁਗਲ ਅੰਪਾਇਰ 'ਚ ਕਾਇਮ ਹੋ ਗਿਆ। ਸੋ ਅੱਜ ਦਾ ਮੈਸੇਜ ਇਹ ਆ ਵੀ ਮੀਰੀ ਪੀਰੀ ਦਾ ਸਿਧਾਂਤ ਤੇ ਸੰਤ ਸਿਪਾਹੀ ਦਾ ਸਿਧਾਂਤ ਆ ਵੀ ਸਿੱਖਾਂ ਨੂੰ ਆਪਣੇ ਹੱਕ ਚਾਹੀਦੇ ਨੇ, ਉਹ ਪੰਜਾਬ ਦੀ ਆਜ਼ਾਦੀ ਤੇ ਹੀ ਮਿਲ ਸਕਦੇ ਨੇ। ਜੀ ਥੈਂਕ ਯੂ ਸੋ ਮਚ। ਸੋ ਵੀਅਰਸ ਹੁਣ ਜਿਹੜੀ ਅਰਦਾਸ ਹੈ ਹੋ ਰਹੀ ਹੈ ਕਿਉਂਕਿ ਜਿਹੜੀ ਹੈ ਇਸ ਪਰੇਡ ਦਾ ਆਗਾਜ਼ ਹੋਣ ਵਾਲਾ ਹੈ। ਸੋ ਆਪਾਂ ਉਧਰ ਵੀ ਸੁਣਦੇ ਹਾਂ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਡਿੜ ਕੀਤਾ। ਤਿੰਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਠ ਸੀਸ ਦਿੱਤੇ ਬਾਗ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। प्रथम सर्वत खालसा जी की अरदास है जी। सर्वत खालसा जी को वाहिगुरु 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 चेते आवे चेते आमन का सदका सर्व सुख हुए। जहाँ जहाँ खालसा जी साहिब तहाँ तहाँ रुचिया देख देख फतेह बिरद की पैर पंथ की जीत। श्री साहब जी सहाय खालसा जी के बोल वाले बोलो जी। सिखी दान केस दान रहत दान विवेक दान विसा दान भरोसा दान दाना सिरदान नामदान श्री अमृतसर साहब जी के दर्शन स्नान चौकियां झंडे बुंगे जुगो जुग अटल धर्म का जयकार खालसा जी बोलो जी। सिखा दा मन नीवा मत उची मत पत दा रखा आप वाहिगुरु। हे अकाल पुरख अपने पंथ दे सदा सहाई दा तारजीओ। श्री ननकाना साहिब ते होर गुरुद्वारे गुरधामां दे जिन्हां तो पंथ नूं छोड़िया गया है जी खुले दर्शन दीदार ते सेवा संभाल दा दान प्यारे खालसा जी नूं बख्शो। हे नवाणियां दे वाण ताणियां दे ताण ने ओटियां दी ओट ने आसरियां दे आसरे सच्चे पिता वाहिगुरु जी। धन 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 सतगुरु श्री गुरु ग्रंथ साहिब सच्चे पातशाह आप जी दे पावन चरणा कमलों विखे अरदास बेनती है। गुर संगत कीनी खालसा मन मुखी दोहेला वाह वाह गोबिंद सिंह आपे गुर चेला। कलगीधर पिता धन धन श्री गुरु गोबिंद सिंह महाराज दशमेश पिता दे समुची मानवता मनुखता दे उपर सिख कौम दे उपर कीते हुए महान परोपकार महान बख्शिश सतगुरु सच्चे पातशाह जी की कृपा सदका खालसा साजना दिवस मनाउंदियां होया हर साल की तरह ट्राई स्टेट के केंद्रीय स्थान गुरुद्वारा साहब सिख कल्चर सोसाइटी रिचमंड हिल न्यूयॉर्क की समुची प्रबंधक कमेटी सेवादारां वालों समूचियां संगतां दे सहयोग नाल समूचियां सेवा सोसाइटियां पंथक जथेबंदियां अते ट्राई स्टेट के समूह गुरुद्वारा साहब दीयां समूचियां प्रबंधक कमेटियां दे सहयोग अते आप जी की कृपा सदका 38वीं सिख डे परेड सतगुरु सच्चे पातशाह नगर कीर्तन सजाया जा रहा है। आप जी ने सतगुरु सच्चे पातशाह सिख डे परेड अर्थात ये महान नगर कीर्तन सतगुरु सच्चे पातशाह आरंभ करने की आज्ञा बख्शिश कर जो जो संगतां ने हाजरियां पर सरबत नूं दर करदा प्यार चरणा कमलों की प्रीत बख्शिश करके निवाजना मेरा बख्शिशा सतगुरु सच्चे पातशाह ने पाउणियां जिसका कार्य तो नहीं किया मानस क्या बेचारा राम। आप जी के कार्य हैं समुचे सेवादार सेवकों पासों अपन सेवावां चढ़दियां कलां नाल लैके निवाजना देश प्रदेश संसार भर विच खालसा पंथ विच एकता इतफाक चढ़दियां कला बख्शिश करनियां झूलते निशान रहे पंथ महाराज के लागते दीवान रहे गुरु महाराज के कौम नूं चढ़दियां कला कर करदा नेम प्रेम बाणी बाणी नाल प्यार चरना कमलों के प्रीत सतगुरु सच्चे पातशाह जीओ
ਬਖਸ਼ਿਸ਼ ਕਰਕੇ ਨਵਾਜਣਾ। ਆਪ ਜੀ ਨੇ ਅੰਗ ਸੰਗ ਸਹਾਈ ਹੋਣ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਆਪ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਪ ਜੀ ਦੀ ਕਿਰਪਾ ਸਦਕਾ ਇਹ ਸਿੱਖ ਦੇ ਪਰੇਡ ਨਗਰ ਕੀਰਤਨ ਆਰੰਭ ਹੋ ਰਿਹਾ ਹੈ। ਆਪ ਜੀ ਆਗਿਆ ਬਖਸ਼ਿਸ਼ ਕਰੋ ਚਾਲੇ ਪਾਉਣ ਦੇ ਸਹੀ ਪਿਆਰੇ ਨੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਿਆ ਭਈ ਅਕਾਲ ਕੀ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੋ ਚਾਹੇ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਈ ਸਭ ਮਿਲੇਂਗੇ ਵਾਹਿਗੁਰੂ ਨਾਮ ਜਪ ਜਿਹੜੇ ਉਤਰੇ ਪਾਰ ਸ਼ਰਧਾ ਕਰ ਸੇਵਦੇ ਪਾਰ ਉਤਾਰਨਹਾਰ ਵਾਹਿਗੁਰੂ ਨਾਮ ਜਪ ਜਿਹੜੇ ਉਤਰੇ ਪਾਰ ਸ਼ਰਧਾ ਕਰ ਸੇਵਦੇ ਬੋਲੇ ਸੋ ਦਿਆਲ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖ ਦੇਖ ਪੰਥ ਕੀ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ ਜਿਸ ਤਰ੍ਹਾਂ ਕਿ ਅਰਦਾਸ ਹੋ ਚੁੱਕੀ ਹੈ ਸਿੱਖ ਪਰੇਡ ਦੀ ਆਗਾਜ਼ ਦੇ ਲਈ। ਸੋ ਸਿੱਖ ਸੰਗਤਾਂ ਨੇ ਬੜੇ ਹੀ ਅਦਬ ਪਿਆਰ ਨਾਲ ਜਿਹੜੀ ਹੈ ਇਸ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਭਾਈ ਭੁਪਿੰਦਰ ਸਿੰਘ ਜੀ ਜਿਹੜੇ ਨੇ ਬਾਬਾ ਦੀਪ ਸਿੰਘ ਗੁਰੂ ਘਰ ਨਾਲ ਜਿਹੜੇ ਮੁੱਖ ਸੇਵਾਦਾਰ ਨੇ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ਾਂ ਭਰਿਆ ਦਿਹਾੜਾ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀਪੁਰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਅਮਰੀਕਾ ਦੀ ਧਰਤੀ ਤੇ UNO ਦਾ ਆਫਿਸ ਜਿੱਥੇ ਅਮਰੀਕਾ ਦਾ ਦਿਲ ਜਿਸ ਨੂੰ ਸਮਝਿਆ ਜਾਂਦਾ ਬਰਾਟੜ ਸ਼ਹਿਰ ਹਰ ਸਾਲ ਸਿੱਖਾਂ ਦੀ ਸਿੱਖ ਡੇ ਪਰੇਡ ਜਿਹੜੀ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੁੰਦੀ ਹੈ ਉਹ ਅੱਜ ਪਰੇਡ ਹੈ। ਤੁਸੀਂ ਵੇਖ ਰਹੇ ਹੋ ਵੈਦਰ ਭਾਵੇਂ ਕਿੰਨਾ ਖਰਾਬ ਹੈ ਪਰ ਸਿੱਖਾਂ ਦੇ ਹੌਸਲੇ ਬੁਲੰਦ ਹਨ। ਇਸ ਖਰਾਬ ਵੈਦਰ ਦੇ ਵਿੱਚ ਵੀ ਠਾਠਾ ਮਾਰਦਾ ਇਕੱਠ ਜਿਹੜਾ ਹੈ ਉਹ ਕਲਗੀਧਰ ਪਾਤਸ਼ਾਹ ਦੇ ਪਿਆਰ ਦੇ ਵਿੱਚ ਮਨਹਟਨ ਸ਼ਹਿਰ ਵਿਖੇ ਪਹੁੰਚਿਆ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਜਿਹਦੀ ਨੁਮਾਇੰਦਗੀ ਕਰਦੀ ਹੈ, ਸਾਰੀਆਂ ਸੁਸਾਇਟੀਆਂ ਸਭਾਵਾਂ ਸਹਿਯੋਗ ਕਰਦੀਆਂ ਨੇ। ਤੁਸੀਂ ਵੇਖ ਰਹੇ ਹੋ ਕਿ ਅੱਜ ਮੈਂ ਸਮਝਦਾ ਕਿ ਭਾਵੇਂ ਬਾਰਿਸ਼ ਹੈ ਉਹਦੇ ਬਾਵਜੂਦ ਵੀ ਅੱਜ ਮਨਹਟਨ ਸ਼ਹਿਰ ਜਿਹੜਾ ਖਾਲਸਾਈ ਰੰਗਤ ਵਿੱਚ ਰੰਗਿਆ ਗਿਆ ਹੈ। ਔਰ ਸਾਨੂੰ ਹੋਰ ਖੁਸ਼ੀ ਹੈ ਕਿ ਇਸ ਪਰੇਡ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗ੍ਰੰਥੀ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਇਸ ਪਰੇਡ ਦਾ ਹਿੱਸਾ ਬਣ ਰਹੇ ਨੇ ਪਹੁੰਚੇ ਨੇ ਔਰ ਸਾਡੀ ਬੜੀ ਖੁਸ਼ੀ ਦੀ ਗੱਲ ਹੈ। ਸੋ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਆਓ ਸਾਰੇ ਆਪਾਂ ਆਪਣੀ ਕੌਮ ਦੀ ਪਹਿਚਾਣ ਆਪਣੇ ਪੰਥ ਦੀਆਂ ਗੂੰਜਾਂ ਦੁਨੀਆ ਭਰ ਦੇ ਵਿੱਚ ਪਾਉਣ ਵਾਸਤੇ ਇਹੋ ਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣੀਏ। ਸਾਰੀ ਸੰਗਤ ਨੂੰ ਪਰੇਡ ਦੀਆਂ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹਿ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ। ਧੰਨ ਧੰਨ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਕਲਗੀਧਰ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੇ ਅਸੀਸ ਲੈ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ।
ਔਰ ਖਾਲਸਾ ਪੰਥ ਦਾ ਸਾਜਨਾ ਦਿਵਸ ਜਿੱਥੇ ਸਮੁੱਚਾ ਹੀ ਵਿਸ਼ਵ ਭਰ ਦੇ ਵਿੱਚ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ, ਉੱਥੇ ਹੀ ਅੱਜ ਨਿਊਯਾਰਕ ਦੇ ਵਿੱਚ ਮਨਹਾਟਨ ਸਿਟੀ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਦੇ ਸਮੂਹ ਪ੍ਰਬੰਧਕ ਬੋਪਾ ਰਾਏ ਸਾਹਿਬ, ਕੰਗ ਸਾਹਿਬ ਔਰ ਜਿੰਨੀ ਵੀ ਉਹਨਾਂ ਦੀ ਸਾਰੀ ਕਮੇਟੀ ਹੈ, ਗਿਆਨੀ ਭੁਪਿੰਦਰ ਸਿੰਘ ਜੀ ਔਰ ਸਾਰਿਆਂ ਨੇ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਮਹਾਨ ਨਗਰ ਕੀਰਤਨ ਜਿਹੜਾ ਹੈ ਉਹ ਮਨਹਾਟਨ ਸਿਟੀ ਦੇ ਵਿੱਚ ਆਰੰਭ ਹੋ ਰਿਹਾ ਹੈ। ਸਮੁੱਚੇ ਹੀ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਜਿਹਾ ਉਪਰਾਲਾ ਕੀਤਾ ਹੈ 18 ਤੇ 14 ਵਾਲੀ ਕਮੇਟੀ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ, ਬਹੁਤ ਵਧੀਆ। ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਚਰਨਾਂ ਦੇ ਵਿੱਚ ਜਦੋਂ ਇਦਾਂ ਦੇ ਪ੍ਰੋਗਰਾਮ ਸਾਰੇ ਹੀ ਆਇਆ ਕਰੋ, ਕੋਈ ਪਤਾ ਲੱਗੇ ਵੀ ਸਿੱਖਾਂ ਦੀ ਕਿੰਨੀ ਕੁ ਕਿਊਨਿਟੀ ਕਿੰਨੀ ਕੁ ਗਿਣਤੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਾਂ ਵਧੀਆ ਤੁਹਾਨੂੰ ਝਲਕੀਆਂ ਵੀ ਦਿਖਾ ਰਹੇ ਹਾਂ ਔਰ ਬਾਬਾ ਸੰਤ ਬਾਬਾ ਮਾਝਾ ਸਿੰਘ ਗੁਰੂ ਘਰ ਨਾਲ ਸੰਬੰਧਿਤ ਜਿਹੜੇ ਮੁੱਖ ਸੇਵਾਦਾਰ ਨੇ, ਜਿਹੜੀ ਸੇਵਾਦਾਰ ਨਿਭਾ ਰਹੇ, ਜਿਹੜੀ ਸੇਵਾ ਜਿਹੜੀ ਉਹ ਨਿਭਾ ਰਹੇ ਨੇ। ਸੋ ਦੋਨੇ ਕਪਲ ਨੇ, ਸੋ ਗੱਲਬਾਤ ਕਰਨ ਜਾ ਰਹੇ ਹਾਂ। ਬੜੀ ਖੁਸ਼ੀ ਹੋਈ ਹੈ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਸੱਚੇ ਪਾਤਸ਼ਾਹ ਨੇ ਬੜੀ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਜੋ ਕਿ ਇੰਨੀ ਸੰਗਤ ਸਾਰੀ ਇਕੱਠੀ ਹੋ ਕੇ ਮਨਹੈਟਨ ਸ਼ਹਿਰ ਦੇ ਵਿੱਚ ਨਗਰ ਕੀਰਤਨ ਲਈ ਇਕੱਠ ਕੀਤਾ ਹੈਗਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵੱਲੋਂ ਗੁਰਦੁਆਰਾ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਸੰਤ ਬਾਬਾ ਰੋਸ਼ਨ ਸਿੰਘ ਦੇ ਪਵਿੱਤਰ ਸਥਾਨ ਤੋਂ ਜੋ ਲੰਗਰਾਂ ਦੀ ਸੇਵਾ ਵੀ ਚੱਲ ਰਹੀ ਹੈਗੀ ਏ, ਸੰਗਤਾਂ ਬੱਸਾਂ ਤੇ ਆਈਆਂ ਵੀ ਹੈਗੀਆਂ ਨੇ ਤੇ ਮੌਜੂਦਾ ਜੋ ਮੁੱਖ ਸੇਵਾਦਾਰ ਸੰਤ ਬਾਬਾ ਤਰਲੋਕ ਸਿੰਘ ਜੀ ਵੱਲੋਂ ਇਹ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਸੱਚੇ ਪਾਤਸ਼ਾਹ ਮੇਰਾ ਭਰਿਆ ਆਪਣਾ ਹੱਥ ਰੱਖੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਨਾਲ ਵੀ ਗੱਲਬਾਤ ਕਰਦੇ ਹਾਂ। ਭੈਣ ਜੀ, ਕੀ ਹਾਲ ਚਾਲ ਹੈ ਤੁਹਾਡਾ? ਤੁਸੀਂ ਇੰਡੀਆ ਗਏ ਸੀ, ਪੰਜਾਬ ਕਿੱਦਾਂ? ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਉੱਥੇ ਵੀ ਤੁਸੀਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਹੋਣੀ ਹੈ, ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ। ਸਮੂਹ ਜਗਤ ਨੂੰ ਸਿੱਖ ਦੇ ਪਰੇਡ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਆਪ ਜੀ ਦਾ ਥੈਂਕ ਯੂ। ਬੜਾ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ। ਜਿਸ ਤਰ੍ਹਾਂ ਕਿ ਦੇਖਦੇ ਹੋ ਤੁਸੀਂ, ਠਾਠਾ ਮਾਰਦਾ ਖੱਟ ਸਿੱਖੜੇ ਪਰੇਡ ਦੇ ਵਿੱਚ। ਸੋ ਆਪਾਂ ਗੱਲਬਾਤ ਵੀ ਕਰਾਂਗੇ ਸਿੱਖ ਸੰਗਤਾਂ ਦੇ ਨਾਲ ਵੀ ਔਰ ਸਾਡੇ ਨਾਲ ਜਿਹੜੇ ਨੌਜਵਾਨ ਜਿਹੜੇ ਇਸ ਸਿੱਖੜੇ ਪਰੇਡ ਦੇ ਵਿੱਚ ਨੌਜਵਾਨ ਹੀ ਤੁਸੀਂ ਦੇਖਣ ਨੂੰ ਮਿਲ ਰਹੇ ਨੇ, ਜਿਹੜੇ ਕਿ ਹੁਣੇ ਪੰਜਾਬ ਤੋਂ ਆਏ ਨੇ। ਸੋ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਆਓ ਜੀ, ਆਪਣੇ ਵਿਚਾਰ ਦਿਓ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਲੱਗਦਾ ਤੁਸੀਂ ਹੁਣੇ ਆਏ ਹੋ ਪੰਜਾਬ ਤੋਂ। ਸੋ ਕੀ ਡਿਫਰੈਂਸ ਹੈਗਾ ਪੰਜਾਬ ਦੇ ਵਿੱਚ ਔਰ ਇੱਥੇ ਅਮਰੀਕਾ ਦੇ ਵਿੱਚ? ਕਿੱਦਾਂ ਦੀ ਨਗਰ ਕੀਰਤਨ ਜਿਸ ਤਰ੍ਹਾਂ ਨਿਕਲਦੇ, ਕੀ ਡਿਫਰੈਂਸ ਹੈਗਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਗਰ ਕੀਰਤਨ ਸੰਗਤਾਂ ਹੁਮ ਕੇ ਪਹੁੰਚੀਆਂ। ਮੀਂਹ ਪੈਣ ਡਿਆ ਪਰ ਫਿਰ ਵੀ ਜਿੱਦਾਂ ਬਹੁਤ ਸਾਥ ਦੇਣੀਆਂ ਵਾ। ਤੇ ਪੰਜਾਬ ਦੇ ਜਿੱਦਾਂ ਹੀ ਉੱਥੇ ਉਤਸ਼ਾਹ ਹੁੰਦਾ ਨਗਰ ਕੀਰਤਨ ਦਾ ਸੰਗਤ ਨੂੰ, ਉੱਦਾਂ ਹੀ ਇੱਥੇ ਆ। ਤੇ ਭਾਵੇਂ ਵੀ ਮੀਂਹ ਪੈਣ ਡਿਆ ਵਾ ਪਰ ਸਾਰੇ ਜਿੱਦਾਂ ਰਲ ਮਿਲ ਕੇ ਸਾਰਾ ਮੈਨੇਜ ਕਰਨ ਡੇ ਆ। ਤੇ ਅਸੀਂ ਵੀ ਉੱਥੇ ਬਰਲਿੰਗਟਨ ਤੋਂ ਆਏ ਹਾਂ, 2 ਘੰਟੇ ਡਰਾਈਵ ਤੇ ਸੰਗਤਾਂ ਨਾਲ ਬੱਸਾਂ ਭਰ ਕੇ ਆਏ ਆ। ਤੇ ਸੰਗਤ ਕਹਿੰਦੀ ਕਿ ਮੀਂਹ ਪੈਣਾ ਕੀ ਕਰਨਾ ਹਨਾ। ਹਾਂਜੀ, ਕਾਫੀ ਜਿਹੜੇ ਸੰਗਤਾਂ ਨੇ ਉਹ ਘਰੇ ਬੈਠੀਆਂ ਹੋਈਆਂ ਨੇ, ਪਰ ਬੜਾ ਵਧੀਆ ਲੱਗਾ ਕਿਉਂਕਿ ਜਿਹੜੀਆਂ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਵੱਖਰੀ ਸਟੇਟਸ ਤੋਂ ਵੀ ਆ ਰਹੀਆਂ। ਵੈਰੀ ਗੁੱਡ ਹੈ, ਵੈਰੀ ਨਾਈਸ ਹੈ। ਹਾਂਜੀ। ਤੇ ਅਸੀਂ ਵੀ ਫਿਰ ਉਹਨਾਂ ਨੂੰ ਕਿਹਾ ਕਿ ਆਪਾਂ ਮੀਂਹ ਦਾ ਕੀ ਆ, ਜਿਹੜੇ ਸਾਹਿਬਜ਼ਾਦੇ ਸੀ ਮਾਤਾ ਗੁਜਰੀ ਜੀ, ਉਹ ਮੀਂਹ ਦੇ ਵਿੱਚ ਹੀ ਸਾਰੇ ਗਏ ਸੀਗੇ। ਠੰਡ ਬਹੁਤ ਸੀ ਉਦੋਂ, ਪੋਹ ਮਹੀਨਾ ਸੀ। ਤੇ ਜੇ ਉਹ ਇੰਨਾ ਕੁਛ ਕਰ ਸਕਦੇ ਆ ਤੇ ਆਪਾਂ ਉਹਨਾਂ ਦੇ ਗੁਰੂ ਦੇ ਸਿੱਖ ਆਪਾਂ ਪਰੇਡਸ ਕਿਉਂ ਨਹੀਂ ਜਾ ਸਕਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਧੀਆ ਮੈਸੇਜ ਦਿੱਤਾ ਕਿ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਹੀ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਵੱਖਰੀਆਂ ਸਟੇਟਸ ਤੋਂ ਬੱਸਾਂ ਦੇ ਵਿੱਚ, ਕਾਰਾਂ ਦੇ ਵਿੱਚ ਜਿਹੜੀਆਂ ਪਹੁੰਚੀਆਂ ਨੇ, ਸ਼ਮੂਲੀਅਤ ਕਰ ਰਹੀਆਂ ਨੇ। ਔਰ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਇੱਥੇ ਦੇ ਨੇ ਉਹ ਨਾਰੇ ਵੀ ਲੱਗ ਰਹੇ ਨੇ, ਕਿਉਂਕਿ ਇਹ ਖਾਲਿਸਤਾਨ ਜਿਹੜੇ ਨੂੰ ਸਮਰਪਿਤ ਇਹ ਸਿੱਖੜੇ ਪਰੇਡ ਜਿਹੜੀ ਹੈ ਹਰ ਸਾਲ ਦੀ ਸਾਲ ਇਸ ਸਾਲ ਵੀ ਕੱਢੀ ਜਾ ਰਹੀ ਹੈ। ਇਹ 38ਵੀਂ ਜਿਹੜੀ ਹੈ ਸਿੱਖੜੇ ਪਰੇਡ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਜਿਹੜੀਆਂ ਨੇ ਸ਼ਮੂਲੀਅਤ ਕਰ ਰਹੀਆਂ ਨੇ। ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਤੁਸੀਂ ਕੈਮਰੇ ਦੇ ਸਾਹਮਣੇ ਆ ਚੁੱਕੇ ਹੋ, ਜਾ ਵੀ ਰਹੇ ਨੇ। ਚਲੋ ਕੋਈ ਗੱਲ ਨਹੀਂ, ਨੋ ਪ੍ਰੋਬਲਮ। ਨੈਕਸਟ ਆਪਾਂ ਜਦੋਂ ਅੱਗੋਂ ਚੱਲਾਂਗੇ ਨਾਲ ਦੇ ਨਾਲ, ਜਦੋਂ ਜਿਵੇਂ ਪਰੇਡ ਚੱਲੇਗੀ ਨਾਲ ਆਪਾਂ ਸਿੱਖ ਸੰਗਤਾਂ ਨਾਲ ਗੱਲਬਾਤ ਵੀ ਕਰਾਂਗੇ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਗੇ ਜਦੋਂ ਮੌਸਮ ਵਧੀਆ ਹੁੰਦਾ ਸੀ
ਤੇ ਉਦੋਂ ਜਿਹੜੀਆਂ ਬੰਦੇ ਦੇ ਵਿੱਚ ਬੰਦਾ ਵੱਜਦਾ ਸੀ, ਬਟ ਹੁਣ ਆਪਾਂ ਕਵਾਂਗੇ ਕਿ ਜਿਹੜੇ ਛਤਰੀ ਵਿੱਚ ਛਤਰੀ ਵੱਜ ਰਹੀ ਹੈ। ਸੋ ਭਾਈ ਸੁਲੱਖਣ ਸਿੰਘ ਜੀ ਜਿਹੜੇ ਮੇਰੇ ਨਾਲ ਮੌਜੂਦ ਨੇ, ਸੰਤ ਬਾਬਾ ਮਾਝਾ ਸਿੰਘ ਗੁਰੂ ਘਰ ਦੇ ਸੇਵਾਦਾਰ ਨੇ, ਬੜੀ ਹੀ ਵਧੀਆ ਤਰੀਕੇ ਨਾਲ ਉੱਥੇ ਸੇਵਾ ਨਿਭਾਉਂਦੇ ਨੇ, ਲੰਗਰਾਂ ਦੀ ਸੇਵਾ ਵੀ ਕਰਦੇ ਨੇ ਔਰ ਸਪੀਚਸ ਵੀ ਦਿੰਦੇ ਨੇ ਔਰ ਗਾਈਡ ਵੀ ਕਰਦੇ ਨੇ ਸਿੱਖ ਸੰਗਤਾਂ ਨੂੰ। ਸੋ ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 38ਵੀਂ ਸਿੱਖ ਦੇ ਪੀੜ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇੰਦਰ ਦੇਵਤਾ ਵੀ ਖੁਸ਼ ਨੇ, ਬਾਰਿਸ਼ ਪੈ ਰਹੀ ਹੈ, ਪਰ ਜਿਹੜੀ ਸੰਗਤਾਂ ਦਾ ਇਕੱਠ ਇੰਨਾ ਭਾਰੀ ਇਕੱਠ ਹੈ ਜੋ ਕਿ ਬਹੁਤ ਹੀ ਆਪਣੇ ਆਪ ਵਿਚਾਰ ਜੋ ਸੰਗਤ ਜੋ ਇੱਥੇ ਇਕੱਠੀ ਹੋਈ ਹੈ ਸਿੱਖ ਦੇ ਪੀੜ ਮਨਾਉਣ ਵਾਸਤੇ, ਅਸੀਂ ਉਹਨਾਂ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਕਿਰਪਾ ਕਰੇ ਸਿੱਖ ਪਰਿਵਾਰ ਨੂੰ, ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦੇ ਜੋ ਵੀ ਤਿਉਹਾਰ, ਸਿੱਖ ਦੇ ਪਰੇਡ ਹੋਰ ਵੀ ਜੋ ਤਿਉਹਾਰ ਹਨ, ਉਹ ਇਸੇ ਤਰ੍ਹਾਂ ਖੁਸ਼ੀਆਂ ਨਾਲ ਮਨਾਉਂਦੇ ਰਹਿਣ। ਵਾਹਿਗੁਰੂ ਕਿਰਪਾ ਕਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਜ਼, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਗੱਲਬਾਤ ਕਰਨ ਜਾ ਰਹੇ ਆ, ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ। ਸੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬੜਾ ਭਾਗਾ ਸਮਾਂ ਵਾ, ਮੈਂ ਕਹਿੰਦਾ ਕਿ ਅੱਜ ਖਾਲਸਾ ਸਾਜਨਾ ਦਿਵਸ ਜਿਹੜੀ 38ਵੀਂ ਸਿੱਖ ਦੇ ਪਰੇਡ ਆ ਉਹ ਹਰ ਸਾਲ ਮੈਨਹਾਟਨ ਦੇ ਵਿੱਚ ਮਨਾਈ ਜਾਂਦੀ, ਬੜੀ ਖੁਸ਼ੀ ਦੀ ਗੱਲ ਆ। ਮੈਂ ਪਹਿਲੋਂ ਮੌਸਮ ਦੀ ਗੱਲ ਕਰਦਾ ਕਿ ਸਾਡੇ ਵਾਸਤੇ ਨਵੀਂ ਗੱਲ ਨਹੀਂ, ਕਿਉਂਕਿ 2018 ਤੋਂ ਲੈ ਕੇ ਨਿਰੰਤਰ ਜਿਹੜੀ ਹੈ ਬਾਰਿਸ਼ ਹੁੰਦੀ ਆ ਤੇ ਸਿੰਘ ਜਿਹੜੇ ਆ ਇਹ ਨਾ ਝੱਖੜਾਂ ਤੋਂ ਡਰਦੇ ਆ, ਨਾ ਸੁਨਾਮੀਆਂ ਤੋਂ ਡਰਦੇ ਆ ਤੇ ਨਾ ਤੂਫਾਨਾਂ ਤੋਂ ਡਰਦੇ ਆ। ਕਿਤੇ ਭੁਚਾਲ ਆ ਜਨ ਉੱਤੇ ਜਾ ਕੇ ਸੇਵਾ ਕਰਨੇ ਤੇ ਇਹ ਤੇ ਮੌਸਮ ਕੁਛ ਵੀ ਨਹੀਂਗਾ। ਸੋ ਬੜੇ ਵੱਡੇ ਹੌਸਲੇ ਆ ਆਪਣੀਆਂ ਸਿੱਖਾਂ ਸੰਗਤਾਂ ਦੇ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭਰਵਾਂ ਇਕੱਠ ਜਿਹੜਾ ਵਾ ਇਹ ਮੈਡੀਸਨ ਐਵਨਿਊ ਮਨਹਾਟਨ ਦੇ ਵਿੱਚ ਚੱਲ ਰਿਹਾ। ਮੈਂ ਤੁਹਾਡਾ TV 84 ਦਾ ਧੰਨਵਾਦ ਕਰਦਾ ਕਿ ਕਿਉਂਕਿ ਤੁਸੀਂ ਸਾਡਾ ਇੱਕ ਸਿੱਖਾਂ ਦਾ ਚੈਨਲ ਜੇ, ਜਿਹੜਾ ਸਾਡਾ ਦਰਦ ਸਮਝਦੇ ਜੇ, ਸਾਡੇ ਦਰਦ ਨੂੰ ਤੁਸੀਂ ਆਵਾਜ਼ ਜਿਹੜੀ ਆ ਜਿੱਥੋਂ ਤੱਕ ਅਸੀਂ ਪਹੁੰਚਾਉਣੀ ਚਾਹੁੰਦੇ ਉੱਥੇ ਜਾਂਦੀ ਆ। ਸੋ ਮੈਂ ਬੜਾ ਭਾਗਾ ਸਮਝਦਾ ਵਾਂ ਕਿ ਇਹ ਜਿਹੜੀ ਸੇਵਾ ਵਾ ਇਹ ਮੈਨੂੰ ਮਿਲੀ ਆ ਤੇ ਮੈਂ ਤੁਹਾਡੇ ਸੰਗਤਾਂ ਦੇ ਪਿਆਰ ਦੇ ਨਾਲ ਜਿਹੜਾ ਵਾ ਸਾਰੀ ਸੰਗਤ ਨੂੰ ਲੈ ਕੇ ਚੱਲ ਰਿਹਾ ਵਾਂ। ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਇੰਨੇ ਭੈੜੇ ਮੌਸਮ ਦੇ ਵਿੱਚ ਇੰਨੀ ਸੰਗਤ ਜਿਹੜੀ ਆ ਇਕੱਠ ਕਰਕੇ ਆਈ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਮੇਰੇ ਭੈਣ ਭਰਾ ਜਿਨ੍ਹਾਂ ਨੇ ਰੇਨ ਕੋਟਾਂ ਦੀ ਸੇਵਾ ਕੀਤੀ ਆ, ਕਿਉਂਕਿ ਇਹ ਵੀ 3 ਸਾਲ ਹੋ ਗਏ ਲਗਾਤਾਰ ਰੇਨ ਕੋਟਾਂ ਦੀ ਸੇਵਾ ਕਰਦੇ ਆ, ਛਤਰੀਆਂ ਦੀ ਸੇਵਾ ਕਰਦੇ ਆ, ਲੰਗਰਾਂ ਦੇ ਸਟਾਲ ਜਿਹੜੇ ਆ ਲੱਗੇ ਆ 26 ਸਟਰੀਟ ਤੇ। ਬਾਬੇ ਨਾਨਕ ਦੀ ਕਿਰਪਾ, ਬਾਬੇ ਨਾਨਕ ਦੀ ਕਿਰਪਾ ਜੀ, ਜਿਨ੍ਹਾਂ ਨੇ ਮਤਲਬ $20 ਦਾ ਲੰਗਰ 20 ਰੁਪਏ ਦੇ ਕੇ ਤੇ ਲੰਗਰ ਦੀ ਪ੍ਰਥਾ ਜਿਹੜੀ ਆ ਇੰਨੀ ਪੁਰਾਣੀ ਚੱਲੀ ਆਉਣ ਡਈ ਆ। ਮੈਂ ਥਾਂ ਜਿੰਨੇ ਵੀ ਮੇਰੇ ਭੈਣ ਭਰਾ ਮੈਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜੁੜੀ ਰਹਿਣਗੇ। ਫਿਰ ਤੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਸਾਡਾ ਬਲਾਕਾ ਸਿੰਘ ਜੀ ਜਿਹੜੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਬੜੀ ਖਾਲਸਾਨ ਦੀ ਜਿਹੜੀ ਹੈ ਗੱਲ ਖੁੱਲ ਕੇ ਕਰਦੇ ਨੇ, ਕਿਉਂਕਿ ਇਹ ਸਿੱਖੜੇ ਪਰੇਡ ਜਿਹੜੀ ਹੈ ਖਾਲਸਾ ਨੂੰ ਸਮਰਪਿਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਦੇ ਸਮੂਹ ਦਰਸ਼ਕਾਂ ਨੂੰ ਗੱਲ ਵੀ ਖੁੱਲ ਕੇ ਕਰ ਸਕਦੇ ਆ, ਗੱਲ ਖੁੱਲ ਕੇ ਸੁਣਾ ਵੀ ਤੁਸੀਂ ਸਕਦੇ ਹੋ, ਹੋਰ ਕੋਈ ਸੁਣਾ ਨਹੀਂ ਸਕਦਾ। ਬਾਕੀ ਤਾਂ ਟੀਵੀ ਵਾਲੇ ਭੱਜੇ ਜਾਂਦੇ ਆ। ਤਾਂ ਆਪਾਂ ਨੂੰ ਪਤਾ ਹੀ ਆ 38ਵੀਂ ਸਿੱਖੜੇ ਪਰੇਡ ਹੈ ਜਿਹੜੀ ਕਿ ਉਹਨਾਂ ਸਿੰਘਾਂ ਨੂੰ ਸਮਰਪਿਤ ਆ 20ਵੀਂ ਸਦੀ ਦੇ ਮਹਾਨ ਸਿੱਖ 84 ਦੇ ਸ਼ਹੀਦ, 78 ਦੇ ਸ਼ਹੀਦ ਭਾਈ ਫੌਜਾ ਸਿੰਘ ਦੇ ਨਾਲ 13 ਸਿੰਘ ਸ਼ਹੀਦਾਂ ਦੀ ਯਾਦ ਦੇ ਵਿੱਚ, ਔਰ ਬਾਕੀ ਜਿੰਨੇ ਵੀ 37 ਗੁਰਦੁਆਰਿਆਂ ਦੇ ਜਦੋਂ ਅਟੈਕ ਹੈ ਉਸ ਤੋਂ ਬਾਅਦ ਸਿੱਖਾਂ ਨੇ ਪਰੇਡ ਸ਼ੁਰੂ ਕੀਤੀ ਆ ਸਾਡੇ ਵੱਡਿਆਂ ਵਡੇਰਿਆਂ ਨੇ, ਉਹਨਾਂ ਦੀ ਯਾਦ ਦੇ ਵਿੱਚ ਜਾਂ ਬੰਦੀ ਸਿੰਘ, ਭਾਈ ਜਗਤਾਰ ਸਿੰਘ ਵਾਰਾ, ਭਾਈ ਅੰਮ੍ਰਿਤਪਾਲ ਸਿੰਘ, ਹੋਰ ਅਨੇਕ ਸਿੰਘ, ਭਾਈ ਭਿਓਰਾ, ਭਾਈ ਤਾਰਾ, ਜਿੰਨੇ ਵੀ ਸਿੰਘ ਨੇ ਉਹਨਾਂ ਨੂੰ ਇਹ ਪਰੇਡ ਸਮਰਪਿਤ ਆ। ਪਰ ਬੜੀ ਉਤਸ਼ਾਹ ਵੱਲ ਕੱਲ ਵੀ ਇਹ ਸੰਗਤਾਂ ਨੂੰ ਇਹ ਕਹਿੰਦੇ ਵੀ ਆਪਾਂ ਉਹਨਾਂ ਦੀ ਯਾਦ ਜਾਣਾ ਹੈ ਜਿਨ੍ਹਾਂ ਨੇ ਮੀਂਹ ਵਾਂਗੂ ਗੋਲੀਆਂ ਵੜਦੀਆਂ ਸੀ। 4 ਕੰਟਰੀਆਂ ਨੂੰ 4 ਦਿਨ ਅੰਦਰ ਨਹੀਂ ਵੜ ਦਿੱਤਾ ਦਰਬਾਰ ਸਾਹਿਬ। ਸੋ ਮੀਂਹ ਵੀ ਕੋਈ ਗੱਲ ਨਹੀਂ, ਮਹਾਰਾਜ ਨੇ ਅਰਦਾਸ ਬੇਨਤੀ ਕੀਤੀ, ਵੈਦਰ ਬਹੁਤ ਵਧੀਆ, ਜਿਹੜੇ ਹਜੇ ਵੀ ਕੋਈ ਰਸਤੇ 'ਚ ਨੇ ਭਾਈ ਜ਼ਰੂਰ ਆਓ। ਪਰ ਇਹ ਜਿਹੜਾ ਸਾਡਾ TV 80 ਦੇ ਅਸੀਂ ਧੰਨਵਾਦੀ ਹਾਂ। ਪਰ ਅੱਜ ਮੇਰਾ ਵੀਰ ਡਾਕਟਰ ਰਣਜੀਤ ਸਿੰਘ ਹੈ ਨਹੀਂ, ਪਰ ਉਹਦੀ ਜਗ੍ਹਾ ਤੇ ਉਹਦਾ ਸੁਪੁੱਤਰ ਮਨਵੀਰ ਸਿੰਘ ਅੱਜ 30 ਸਟਰੀਟ ਤੇ 32 ਸਟਰੀਟ ਤੇ ਮੇਅਰ ਨੂੰ ਲਈ ਖੜਾ, ਮੇਅਰ ਨੂੰ ਪੁੱਛ ਕੇ ਤੁਰਦਾ। ਇਹ ਆ ਸਾਡੇ ਭਰਾਵਾਂ ਦੀਆਂ ਕਮਾਈਆਂ, ਜਵਾਕ ਸਾਡੇ ਬੱਚੇ ਅੱਜ ਦੋਨੇ ਮੇਅਰ ਦੇ ਨਾਲ ਨੇ। ਸੋ ਇਸ ਕਰਕੇ ਖੁਸ਼ ਵੀ ਹਾਂ ਸਾਰੀਆਂ ਨੇ। ਡਾਕਟਰ ਅਮਰਜੀਤ ਸਿੰਘ ਤਾਂ ਉਹਨੇ ਸਾਨੂੰ ਵੀ ਜਿਹੜਾ ਠੰਡਾ ਉਹਨਾਂ ਮੁੜ ਕੇ ਸਾਰੀ ਉਮਰ ਬੂਸਟਰ ਦਿੱਤਾ 35 ਸਾਲ। ਤੋਂ TV 84 ਇੱਕ ਤੁਹਾਡਾ ਜਿਹੜੀ ਇੱਕ ਪੰਜਾਬ ਪੋਲੀਟਿਕ 2 ਆ TV ਨੇ ਜਿਹੜੇ ਅਸਲੀ ਗੱਲ, ਸੱਚ ਦੀ ਗੱਲ। ਸੋ ਆਪਾਂ ਅੱਜ ਪੂਰਾ ਜਾਲੋ ਜਹਾ ਹੈਗਾ ਯੋਧਿਆਂ ਦੀ ਯਾਦ
ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਨ ਤੋਂ ਵਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕਾਮਾਂ ਦੀ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚਲेंगे ਸੀਸ ਪਰ ਬੜੀ ਕਰੇਗੀ ਮੌਜ। ਕਲਗੀਆਂ ਵਾਲੇ ਨੇ ਸ਼ੁਰੂ ਇੱਥੇ ਕੀਤਾ, ਖਾਲਸਾ ਦੇਣ ਤੋਂ ਸਿਰ ਲਾਏ ਨੇ, ਸਿਰ ਤਲ ਕਲੀ ਧਰੀ ਮੇਰੇ ਆਓ, ਇਤਮਾਰਕ ਪੈਰ ਧਰੀਜਾ, ਸਿਰ ਦੀਜਾ ਕਾਨ ਨਾ ਤੀਜਾ, ਸਿੱਖੀ ਸ਼ੁਰੂ ਇੱਥੇ ਹੁੰਦੀ ਆ। ਸੋ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਾਂ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ, ਮੇਰਾ ਨਾਮ ਜਪਨੀਤ ਸਿੰਘ ਜਿਹੜੇ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ ਸਿੱਖ ਡੇ ਪਰੇਡ ਦਾ ਜਿਹੜਾ ਹਿੱਸਾ ਬਣਨ ਵਾਸਤੇ ਆਏ। ਨਾਲ ਉਹਨਾਂ ਦੇ ਫਰੈਂਡ ਵੀ ਨੇ, ਆਪਾਂ ਆਪੇ ਤੁਹਾਡਾ ਨਾਲ ਇੰਟਰੋਡਿਊਸ ਕਰਵਾਉਣਗੇ। ਸੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਰੀ ਸੰਗਤਾਂ ਨੂੰ ਤੁਹਾਨੂੰ ਲੱਖ ਲੱਖ ਵਧਾਈਆਂ ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ। ਮੈਂ ਐਕਚੁਅਲੀ ਹਿਸਟਰੀ ਪੜ੍ਹਦਾ ਪਿਆ ਸੀ ਜਦੋਂ ਪਰੇਡ ਸ਼ੁਰੂ ਹੋਈ 38 ਸਾਲ ਪਹਿਲਾਂ 1988 ਚ, ਉਦੋਂ ਵੀ ਬਾਰਿਸ਼ ਪਈ ਸੀ ਤੇ ਹੁਣ ਵੀ ਪੈ ਰਹੀ ਹੈ। ਤੇ ਪਰ ਫਿਰ ਵੀ ਦੇਖ ਲਓ ਸੰਗਤ ਆਈ ਹੈ ਪੂਰੇ ਪਿਆਰ ਨਾਲ, ਜੋਸ਼ ਨਾਲ, ਤੇ ਇਦਾਂ ਹੀ ਆਪਣੀ ਕਮਿਊਨਿਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਇਹ ਮੇਰੀ ਫਰੈਂਡ ਦੁਰਗਾ ਹੈ। ਦੇਸੀ ਸੋਚ ਆਪਾਂ ਇੱਕ ਸ਼ੁਰੂ ਕੀਤਾ ਹੈ ਆਰਗੇਨਾਈਜੇਸ਼ਨ, ਜਿੱਥੇ ਆਪਣਾ ਯੂਥ ਜੇ ਪ੍ਰੋਗਰੈਸਿਵ ਜ਼ੋਰਾਨ ਵਰਗਾ ਉਹਨਾਂ ਨੂੰ ਆਪਾਂ ਮੋਬਿਲਾਈਜ਼ ਕਰਨ ਲਈ। ਸੋ I would love for Durga to say a few words too. Yes. Hello, my name is. They're watching, so you can see the camera. Hello. Yeah. My name is Durga Srinivasan. I'm from Hands Off New York City, and I've been working with Japneet, organizing to make sure this city welcomes all immigrants and that all of us feel safe. So we are the Anti-ICE Coalition. And Japneet has been at the forefront of this anti-Sikh hate, anti-Asian hate that has been spreading throughout our community. I'm so grateful to be here. Our work and our movement is multicultural, and we must honor every single part of this city. Thank you to our Sikh family. Thank you so much. Thank you so much. You want to say something? Kylie. Yes. Okay, Kylie, how are you? I'm well. How are you wanna doing say today? something? How do you feel? Absolutely. It's an honor to be here today with the Sikh community celebrating this very important holiday, Vaisakhi in Tamil Nadu. This is called Putanda. So this is a new year, new beginnings, but same commitment to making our world a better place, which is one of the things I most admire about the Sikh community, and it's an honor to be able to celebrate with them here today. Thank you much. Thank you so much. Thank you so much. So viewers, ਜਿਸ ਤਰ੍ਹਾਂ ਕਿ ਤੁਸੀਂ ਇਹਨਾਂ ਦੇ ਵਿਚਾਰ ਵੀ ਸੁਣੇ ਨੇ, ਔਰ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ, ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਹੀ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਥੋੜੇ ਹੀ ਪਲਾਂ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਇੱਥੇ ਜਿਹੜਾ ਆਪਣੀ ਸਟੇਜ ਲੱਗੀ ਹੋਈ TV 84 ਦੀ, ਔਰ ਨਾਲ ਜਿਹੜੇ ਨਿਊਯਾਰਕ ਜਿਹੜੇ ਮੇਅਰ ਨੇ ਮਮਦਾਨੀ, ਜ਼ੋਰਨ ਮਮਦਾਨੀ, ਉਹ ਵੀ ਜਿਹੜੇ ਨੇ ਉਹ ਐਡਰੈਸ ਕਰਨਗੇ। ਸੋ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਹੈ ਇੱਥੇ ਪਹੁੰਚ ਜਾਏਗਾ। ਤੁਸੀਂ ਦੇਖ ਰਹੇ ਹੋ ਪਿੱਛੇ ਦੂਰ ਤੱਕ ਜਿਹੜੀਆਂ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਦੇਖ ਰਹੇ ਹੋ ਤੁਸੀਂ, ਕੇਸਰੀ ਦਸਤਾਰਾਂ ਤੇ ਕੇਸਰੀ ਝੰਡਿਆਂ ਦੇ ਨਾਲ, ਔਰ ਕੇਸਰੀ ਜਿਹੜੀਆਂ ਚੁੰਨੀਆਂ ਦੇ ਨਾਲ, ਦੁਪੱਟਿਆਂ ਦੇ ਨਾਲ ਜਿਹੜੀਆਂ ਨੇ ਉਹ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰੀਆਂ। ਔਰ ਇਸ ਦੇ ਵਿੱਚ ਜਿਹੜੇ ਬਜ਼ੁਰਗ, ਬੱਚੇ, ਨੌਜਵਾਨ ਜਿਹੜੇ ਨੇ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਤੇ ਜਿਹੜੇ ਸਾਡੇ ਆਪਣੇ ਭੈਣ ਭਰਾ ਨੇ ਇਸ ਨਗਰ ਕੀਰਤਨ ਦੀ ਜਿਹੜੀ ਹੈ ਸ਼ਾਨੋ ਸ਼ੌਕਤ ਜਿਹੜੀ ਹੈ ਵਧਾ ਰਹੇ ਨੇ। ਔਰ ਮੈਂ ਪਹਿਲਾਂ ਵੀ ਕਹਿ ਰਹੀ ਸੀ ਕਿ ਜਦੋਂ ਮੌਸਮ ਜਿਸ ਤਰ੍ਹਾਂ ਪਿਛਲੀਆਂ ਜਿਹੜੀਆਂ 38 ਆਪਣੀ ਸਿੱਖ ਡੇ ਪਰੇਡ ਹੈਗੀ ਹੈ, ਸੋ ਉਸ ਵਿੱਚ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਹੈ, ਔਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਵਧੀਆ ਝਲਕੀਆਂ ਜਿਹੜੀਆਂ ਤੁਹਾਨੂੰ ਆਪਾਂ ਦਿਖਾਈਏ ਇਸ ਸਿੱਖ ਡੇ ਪਰੇਡ ਦੀਆਂ।
ਸੋ ਆਪਾਂ ਗੱਲਬਾਤ ਵੀ ਕਰ ਰਹੇ ਹਾਂ ਸਿੱਖ ਸੰਗਤਾਂ ਦੇ ਨਾਲ ਔਰ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਨਾਲ ਵੀ। ਸੋ ਮੈਂ ਫਾਈਂਡ ਆਊਟ ਕਰ ਰਹੀ ਹਾਂ ਔਰ ਭਾਈ ਹਿੰਮਤ ਸਿੰਘ ਜਿਹੜੇ ਨੇ ਉਹ ਵੀ ਇਸ ਪ੍ਰੇਅਰ ਦੇ ਵਿੱਚ ਹਿੱਸਾ ਬਣਨ ਲਈ ਪਹੁੰਚੇ ਨੇ ਤੇ ਗੱਲਬਾਤ ਕਰਾਂਗੇ ਲੇਟਰ ਔਨ। ਸੋ ਤੁਸੀਂ ਦੇਖ ਸਕਦੇ ਹੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ। ਸੋ ਵਿਊਅਰਸ, ਵੱਖਰੀ ਸਟੇਟਸ ਤੋਂ ਜਿਹੜੀਆਂ ਨੇ ਇਸ ਸਿੱਖ ਡੇ ਰੇਡ ਦੀ ਜਿਹੜੀ ਰੌਣਕ ਨੂੰ ਵਧਾਉਣ ਲਈ ਸਿੱਖ ਸੰਗਤਾਂ ਪੁੱਜੀਆਂ ਨੇ। ਤੋਂ ਵਰਜੀਨੀਆ ਤੋਂ ਭਾਈ ਸਾਡਾ ਮੌਜੂਦ ਨੇ ਭਾਈ ਸਾਹਿਬ, ਮੈਂ ਉਹਨਾਂ ਦਾ ਚੱਠਾ ਸਾਹਿਬ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸਿੱਖ ਸੰਗਤਾਂ ਨੂੰ 38ਵੀਂ ਖਾਲਸਾ ਸਾਜਨਾ ਦਿਵਸ ਦੀ ਜੋ ਪਰੇਡ ਨਿਕਲ ਰਹੀ ਹੈ ਇੱਥੇ ਨਿਊਯਾਰਕ ਦੀ ਧਰਤੀ ਤੇ, ਸਾਰੀ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਡੇ ਪਿੱਛੇ ਟਰੱਕ ਹੈ ਜਿਹੜਾ ਕਿ ਫਲੋਟ ਤੁਹਾਨੂੰ ਦਿਖ ਰਿਹਾ ਹੈ, ਇਹ ਬੰਦੀ ਸਿੰਘਾਂ ਦਾ ਹੈ। 40 35 ਸਾਲ ਹੋ ਗਏ ਹਨ ਸਾਡੇ ਬੰਦੀ ਸਿੰਘ। ਸੋ ਆਓ ਅਹਿਦ ਕਰੀਏ ਕਿ ਬੰਦੀ ਸਿੰਘਾਂ ਨੂੰ ਛੇਤੀ ਛੇਤੀ ਛੁਡਵਾਈਏ ਤੇ ਉਹਨਾਂ ਨੂੰ ਰਿਹਾ ਕਰਾਈਏ। ਤੇ ਨਾਲ ਹੀ 40ਵੀਂ ਜੋ ਹੈ ਖਾਲਸਾ ਡੈਕਲੇਰੇਸ਼ਨ ਡੇ ਜੋ ਹੈ 29 ਅਪ੍ਰੈਲ ਨੂੰ ਆ ਰਿਹਾ ਹੈ ਬੁੱਧਵਾਰ। ਸੋ ਆਓ ਪ੍ਰਣ ਕਰੀਏ ਕਿ ਉਹ ਜੋ 40 ਸਾਲ ਪਹਿਲਾਂ ਜੋ 5 ਮੈਂਬਰੀ ਪੰਥਕ ਕਮੇਟੀ ਨੇ ਜੋ ਐਲਾਨਨਾਮਾ ਕੀਤਾ ਸੀ ਕਿ ਅਸੀਂ ਆਪਣਾ ਦੇਸ਼ ਖਾਲਿਸਤਾਨ ਜੋ ਹੈ ਹਿੰਦੁਸਤਾਨ ਤੋਂ ਆਜ਼ਾਦ ਕਰਾਉਣਾ ਹੈ। ਸੋ ਆਓ ਇਕੱਠੇ ਹੋ ਕੇ ਹਮਲਾ ਮਾਰੀਏ, ਆਪਣਾ ਦੇਸ਼ ਆਜ਼ਾਦ ਕਰਾਈਏ। ਇਹ ਸਾਡੀਆਂ ਜੋ ਪਰੇਡਾਂ ਕੱਢਣ ਦਾ ਤਾਂ ਹੀ ਮਕਸਦ ਸਾਡਾ ਪੂਰਾ ਹੋਏਗਾ ਜਦੋਂ ਅਸੀਂ ਆਪਣਾ ਦੇਸ਼ ਖਾਲਿਸਤਾਨ ਹਿੰਦੁਸਤਾਨ ਤੋਂ ਆਜ਼ਾਦ ਕਰਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਹਿੰਮਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਦੇਖੋ ਬਾਰਿਸ਼ ਵੀ ਦੱਸੀ ਹੋਈ ਸੀ ਪਰ ਥੋੜੀ ਆ, ਕੋਈ ਮਸਲਾ ਨਹੀਂ। ਪੰਥ ਦੇ ਵਿੱਚ ਸੰਗਤਾਂ ਦੇ ਵਿੱਚ ਬੜਾ ਜਿਹੜਾ ਉਤਸ਼ਾਹ ਆ। ਸੋ ਅੱਜ 38ਵੀਂ ਸਿੱਖ ਡੇ ਪਰੇਡ, ਜਿਹਨੂੰ ਖਾਲਿਸਤਾਨ ਡੇ ਪਰੇਡ ਵੀ ਕਿਹਾ ਜਾਂਦਾ ਆ। ਸੋ ਇਹ ਡੈਡੀਕੇਟ ਜਿਹੜੀ ਕੀਤੀ ਗਈ ਆ ਇਸ ਵਾਰੀ ਬੰਦੀ ਸਿੰਘਾਂ ਨੂੰ, ਜਿੰਨੇ ਵੀ ਸਾਡੇ ਪੋਲੀਟੀਕਲ ਸਿੱਖ ਪ੍ਰਿਜ਼ਨਰ ਆ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਸੋ ਸਜ਼ਾਵਾਂ ਭਾਰਤੀ ਕਾਨੂੰਨ ਦੇ ਮੁਤਾਬਕ ਕੱਟ ਚੁੱਕੇ ਹਨ, ਹਾਲੇ ਵੀ ਜਿਹੜੀ ਭਾਰਤੀ ਹਕੂਮਤ ਵਾਅਦੇ ਕਰਕੇ ਮੁੱਕਰ ਰਹੀ ਆ। ਸੋ ਅੱਜ ਸਪੈਸ਼ਲੀ ਇਹ ਡਿਜੀਟਲ ਟਰੱਕ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਉਹਨਾਂ ਸਾਰੀਆਂ ਦੀ ਉਹਨਾਂ ਗੱਲਾਂ ਮੁੱਦਿਆਂ ਨੂੰ ਦੁਹਰਾਉਂਦਾ ਹੋਇਆ ਪਰੇਡ ਦੇ ਵਿੱਚ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਸ਼ਿੰਗਾਰ ਬਣਿਆ ਆ। ਸਮੁੱਚੀਆਂ ਸੰਗਤਾਂ ਜੋ ਇਸ ਪਰੇਡ ਦੀ ਵਿੱਚ ਪੂਰੇ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਦੇਖ ਰਹੀਆਂ। ਨਾਲ ਦੀ ਨਾਲ ਜਿਹੜੇ ਸਾਡੇ ਜਰਨੈਲ ਪੁਰਾਤਨ ਜਿਨ੍ਹਾਂ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ, ਸਾਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਬਾਬਾ ਦੀਪ ਸਿੰਘ, ਬਾਬਾ ਬਘੇਲ ਸਿੰਘ ਜੀ ਹੋਣੀ, ਸੋ ਸਾਰਿਆਂ ਦੀ, ਹਰੀ ਸਿੰਘ ਨਲਵਾ, ਸੋ ਮਹਾਰਾਜਾ ਰਣਜੀਤ ਸਿੰਘ ਤੱਕ ਜਿੰਨੇ ਜਰਨੈਲ ਹੋਏ ਆ ਉਹ ਸਾਰਿਆਂ ਦੀਆਂ ਪਿਕਚਰਾਂ ਉਹ ਵੀ ਇੱਕ ਦਿਖਾਇਆ ਗਿਆ ਇਹਦੇ 'ਚ। ਸੋ ਅੱਜ ਇਹ ਜਿਹੜੀ ਸਿੱਖ ਡੇ ਪਰੇਡ ਆ ਜਿਹੜੀ ਬੰਦੀ ਸਿੰਘਾਂ ਨੂੰ ਡੈਡੀਕੇਟ ਕੀਤੀ ਗਈ ਆ, ਇਹ ਖਾਲਸੇ ਦੀ ਪ੍ਰਗਟ ਦਿਵਸ ਸਾਜਨਾ ਦਿਵਸ ਨੂੰ ਸਮਰਪਿਤ। ਇਹ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਉਸ ਦਿਹਾੜੇ ਨੂੰ ਸਮਰਪਿਤ ਇਹ ਪਰੇਡ ਕੱਢੀ ਜਾਂਦੀ ਆ ਜੋ ਡੈਡੀਕੇਟ ਬੰਦੀ ਸਿੰਘਾਂ ਨੂੰ ਕੀਤੀ ਗਈ। ਮੈਂ ਵਾਰ-ਵਾਰ ਕਹਿੰਦਾ, ਸੋ ਜਿੱਤੇ ਕੌਮੀ ਘਰ ਖਾਲਿਸਤਾਨ ਦੀ ਗੱਲ ਇਸ ਪਰੇਡ ਦੇ ਵਿੱਚ ਜਾਹੋ ਜਲਾਲ ਨਾਲ, ਕਿਉਂਕਿ ਇਹਨੂੰ ਖਾਲਿਸਤਾਨ ਡੇ ਪਰੇਡ ਵੀ ਕਿਹਾ ਜਾਂਦਾ ਆ। ਸੋ ਸਮੁੱਚੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਬੜਾ ਉਤਸ਼ਾਹ ਆ। ਤੇ ਮੈਂ ਤਾਂ TV 84 ਦਾ ਵੀ ਧੰਨਵਾਦ ਕਰਦਾ। ਤੋ ਪੰਥ ਦੇ ਸਾਰੇ ਹੀ ਵੱਡੇ ਜਿਹੜੇ ਇਕੱਠ ਆ ਡਾਇਸਪੋਰਾ ਦੇ ਵਿੱਚ, ਉਹਨਾਂ ਨੂੰ TV 84 ਦੇ ਰਾਹੀਂ ਸਮੁੱਚੇ ਪੰਥ ਤਾਂ ਹੀ ਦੂਰ ਦਰਾਡੇ ਜਿਹੜੇ ਪੂਰੇ ਵਿਸ਼ਵ ਭਰ ਦੇ ਵਿੱਚ ਬੈਠੇ ਸੰਗਤਾਂ ਉਹ ਇਸ ਪ੍ਰੋਗਰਾਮ ਨੂੰ ਦੇਖਦੀਆਂ ਆ। ਵੱਡੇ ਇਕੱਠਾਂ ਨੂੰ ਸੰਗਤਾਂ ਦੇ ਵਿੱਚ ਉਤਸ਼ਾਹ ਬਣਦਾ ਆ। ਸੋ ਖਾਲਿਸਤਾਨ ਦੀ ਗੱਲ ਜਿਹੜੀ ਆ ਉਹਦੇ ਉੱਤੇ ਪੰਥ ਨੂੰ ਕਾਇਮ ਹੋ ਕੇ, ਤਕੜੇ ਹੋ ਕੇ ਲੜਾਈ ਜਿਹੜੀ ਆ ਹੋਰ ਜਾਹੋ ਜਲਾਲ ਦੇ ਵਿੱਚ ਵੱਢਣੀ ਚਾਹੀਦੀ ਆ। ਸੋ ਖਾਲਿਸਤਾਨ ਬੜੀ ਜਲਦੀ ਬਣਨ ਜਾ ਰਿਹਾ ਆ। ਉਤਸ਼ਾਹ ਆ ਕਿਉਂਕਿ ਸਾਡੇ ਸ਼ਹੀਦਾਂ ਦਾ ਜਿੱਥੇ ਖੂਨ ਡੁੱਲਿਆ ਉੱਥੇ ਸਾਡੇ ਬੰਦੀ ਸਿੰਘਾਂ ਦੀ ਵੀ ਬਹੁਤ ਵੱਡੀ ਤਪੱਸਿਆ ਆ, ਜੋ ਬੜੇ ਲੰਮਿਆਂ ਸਮਿਆਂ ਤੋਂ ਜੇਲ੍ਹਾਂ ਕੇਂਦਰਾਂ ਦੇ ਵਿੱਚ ਬੰਦ ਬੈਠੇ ਹਨ। ਉਹਨਾਂ ਦੀ ਵੀ ਅਰਦਾਸ ਕਲਗੀਧਰ ਪਾਤਸ਼ਾਹ, ਸਮੁੱਚੇ ਪੰਥ ਦੀ ਅਰਦਾਸ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੁੰਦੀ ਆ ਕਿ ਕੌਮ ਨੂੰ ਖੁੱਸਿਆ ਰਾਜ ਭਾਗ ਖਾਲਸਾ ਰਾਜ ਪ੍ਰਾਪਤ ਹੋਵੇ, ਖਾਲਿਸਤਾਨ ਬਣੇ। ਸੋ ਜਿਹਦੇ ਵਿੱਚ ਸਾਰੀਆਂ ਕੌਮਾਂ ਔਰ ਸਾਡਾ ਪੰਥ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਹਿਫੂਜ਼ ਰਹਿ ਸਕਣ ਜੀ। ਸੋ ਧੰਨਵਾਦ ਆ ਨੀਲਮ ਕੌਰ ਜੀ ਤੁਹਾਡਾ, ਜੋ TV ਤੇ ਤੁਸੀਂ ਸਾਰਾ ਅੱਜ ਸੰਗਤਾਂ ਦੇ ਵਿਊ ਲੈ ਰਹੇ ਹੋ, ਸੰਗਤਾਂ ਨੂੰ ਦਿਖਾ ਰਹੇ ਹੋ, ਦੂਰ ਦਰਾਡੇ ਤੱਕ ਮੈਸੇਜ ਪਹੁੰਚਦਾ ਲਿਜਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਿਛਲੀ 40 ਸਾਲਾਂ ਦੀ ਮਿਹਨਤ ਹੈ। ਜਿਹੜੀ ਇਹ ਪਰੇਡ ਹੈ ਇਹ 1984 ਦੇ ਸਮੂਹ ਸ਼ਹੀਦਾਂ ਨੂੰ ਅਤੇ 1978 ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ, ਜਿਨ੍ਹਾਂ ਨੇ 4 ਕੰਟਰੀ ਦੀਆਂ ਫੌਜਾਂ ਸ੍ਰੀ ਅਕਾਲ ਤਖਤ ਤੇ ਨਹੀਂ ਚੜ੍ਹਨ ਦਿੱਤੀਆਂ ਸੀ। ਸੋ ਅਸੀਂ ਸਾਰੀਆਂ ਸਾਡੀਆਂ ਹੋਣ ਦੇ ਬਾਵਜੂਦ ਅੱਜ ਅਸੀਂ ਇਸ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਪਰੇਡ ਕਰਦੇ ਹਾਂ। ਹਰ ਸਾਲ ਜੇਲ੍ਹਾਂ ਵਿੱਚ ਬੰਦ ਬੈਠੇ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅਮਰਤਪਾਲ ਸਿੰਘ, ਹੋਰ ਜਿੰਨੇ ਵੀ ਸਿੰਘ 20-25 ਸਾਲਾਂ ਤੋਂ ਜੇਲ੍ਹਾਂ 'ਚ ਨੇ, ਉਹਨਾਂ ਨੂੰ ਸਮਰਪਿਤ ਇਹ ਪਰੇਡ ਆ। ਬੜੇ ਵਧਾਈ ਦੇ ਪਾਤਰੋ ਤੁਸੀਂ ਸਾਰੇ। ਇਹਨੇ ਬੈਦਰ ਮਾੜੇ ਦੇ ਵਿੱਚ ਵੀ ਪਹੁੰਚੇ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਆਪਾਂ ਦੇਖ ਦੇ ਨਾਰੇ ਲਾਉਣੇ ਆ, ਜੀ ਆ ਕਹਿਣਾ, ਦੇਖ ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਸੋਹਰਿਆਲੋ ਨਾਲੇ ਫੜਾ ਦਿਓ ਲੱਗਿਆ ਫੜੀ ਦੋ ਫੜਾ ਦੇ, ਫੋਨ ਫੜਾ ਦੇ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today is the 38th day parade we are taking in Manhattan, celebrating the Vaisakhi. We are very, very proud of our Honorable Mayor, Jiran Mamdani, who came on this weather. Even the raining is too heavy. We're never going to forget. Sikh community never going to be forget, because he come at the time when even people were sleeping in the house. This is the mayor, when sons, this is the man who we love him, and he become all the mayor of the minorities. Even we are in a minority, we feel now our voice is heard in the city hall. We never going to be forget. He is the man who take care of all the communities, regardless where you come from, what your nationality, what your religion. He respect all the religions. We are all human beings, all equal. We special thanks all his staff who working with him, because he's a young man and he care about the city. First time I'm living in New York 40 years. First time I seen that ever seen this mayor when they have a snowstorm. He make it clean up the roads. He worried about the people when they have no food on their table. He had to make the open grocery store in the future in the New York City. He is our honorable man. We have always worked with him. Not only Sikh community, all the communities, regardless what community you are. Even we are, no matter who you are, what color you are. So I like to be this mayor, because even now the sound system coming too, but I'm giving our honorable mayor, especially for Sikh Culture Society. We always invite, and we know this is not first time, but he came first time when he became a mayor. He always joining with us whenever they have any difficulty in the New York City. This is the honorable mayor on the road all the time. Thank you so much, Mayor. Thank so you so much. You can Thank talk you, now. Thank you, thank you. Thank you so Thank much. You, thank you, thank you. You want to hold it, please? I got it. I can hold it. And I have to own it too. Thank you, thank you, thank you. Thank you, everyone. Sat Sri Akal. It is such a pleasure to be here with you. This is the third time that I've had the privilege of coming to the Sikh Day Parade. The first time, however, being here as the first Indian American mayor in our city's history. And I really appreciate the incredible organizing of the Sikh community, which has had this parade for decades. And it has been a parade that celebrates so much of what the Sikh community represents in this city, which is a community with a dedication to service and a community that is woven into the fabric and the history of our very own city. Proud to be here, not just as myself, the mayor, not just here with our TLC commissioner, but also here alongside our city council member, Shahana Hanif, who blazed a trail herself in running for office and being elected to the city council. And the two of us have worked together for many years in the fight to ensure that relief is a reality for taxi drivers. And so many of those drivers are members of the Sikh community.
who have built lives in this city and now deserve to have a city hall that looks at them as part of this same city that they have helped to build. So it is such a pleasure to be here, and with that I'm going to pass it over to our TLC commissioner, who will share a few words as well. Thank you, Mr. Mayor. Good afternoon, everyone. My name is Midori Valdivia, and I am proud to serve as the commissioner of the New York City Taxi Limousine Commission. It's such an honor to stand with you today in the Sikh community, and I am so grateful for the welcome that I have received from all of you as the Taxi Limousine Commission. Such an essential part of our industry as drivers, as small business leaders, as people putting food on the table and welcoming and ensuring that their children are successful, doing incredible things in New York City. So I'm so proud that the mayor has put his trust in me, and I look forward to working with this community. Thank you so much. Thank you. Now we'll hear from our city council member, Shahana Hedi. Thank you. Happy Sikh Day, everyone. I'm Councilmember Shahana Hedi from Brooklyn, and just as our mayor said, I am committed to ensuring that the Sikh community prospers, continues to contribute values of dignity and equality. Thank you so much for your many, many contributions to service, feeding, and showing us how it's done in New York City. As a Muslim American, I want to just also say that the Sikh community, the Muslim community, we have been working hand in hand to ensure that our communities are safe, and we will protect one another as we have always done. So thank you all so much. Enjoy the rest of the day. Can I just have the council member on stage? Thank you. Thank you so much. Thank you so much. For your services. Here's mine. ਸੋ ਵਿਊਅਰਸ ਜਿਸ ਤਰ੍ਹਾਂ ਕਿ ਹੁਣੇ ਨਿਊਯਾਰਕ ਜਿਹੜੇ ਆਪਣੇ ਮੇਅਰ ਨੇ ਉਹਨਾਂ ਨਾਲ ਵੀ ਆਪਾਂ ਰੂਬਰੂ ਹੋਏ ਆ। ਸੋ ਕੰਗ ਸਾਹਿਬ ਨੇ ਵੀ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਉਸ ਟਾਈਮ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਬੜਾ ਆਪਣੇ ਲਈ ਆਪਣੀ ਸਿੱਖ ਕੌਮ ਲਈ ਭਾਗਾਂ ਵਾਲਾ ਦਿਨ ਹੈ। ਵਾਹ ਖਾਲਸਾ ਵਾਹਿ ਫਤਿਹ। ਅਸੀਂ ਬੜਾ ਫਖਰ ਮਹਿਸੂਸ ਕਰਦੇ ਆ ਕਿ ਇੱਕ ਤੇ ਉਹ ਪੰਜਾਬੀ ਬੋਲਦਾ ਸੀ। ਹਾਂਜੀ। ਦੂਸਰੀ ਗੱਲ ਉਹ ਇਹ ਆ ਵੀ ਜਿਹੜਾ ਸਾਡੇ ਜਿੰਨਾ ਮਿਨੋਰਟੀ ਦਾ ਮੇਅਰ ਹੈ ਨਾ, ਹਾਂਜੀ, ਅਸੀਂ ਆਪਣੇ ਆਪ ਨੂੰ ਫੀਲ ਕਰਦੇ ਕਿ ਹੁਣ ਸਾਡਾ ਨਿਊਯਾਰਕ ਸਿਟੀ ਦੇ ਵਿੱਚ ਹਿੱਸਾ ਪਿਆ ਵਾ। ਸਿਟੀ ਹਾਲ ਦੇ ਵਿੱਚ ਸਾਡੀ ਆਵਾਜ਼ ਸੁਣੀ ਜਾਂਦੀ ਆ, ਕਿਉਂਕਿ ਜਦੋਂ ਸਿੱਖਾਂ ਦੀ ਪਰੇਡ ਦੇ ਵਿੱਚ ਆ ਕੇ ਆਇਆ ਤੇ ਸਾਡਾ ਬੜਾ ਮਨ ਖੁਸ਼ ਹੋਇਆ। ਚੇਚੇ ਤੌਰ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਵਿਊਅਰਸ ਤੁਸੀਂ ਦੇਖ ਰਹੇ ਹੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਕੱਟ, ਉਹ ਜਿਹੜੀ ਸਿੱਖ ਸੰਗਤਾਂ ਨੇ ਸੇਵਾ ਵੀ ਕਰ ਰਹੀਆਂ ਨੇ ਔਰ ਝਾੜੂ ਦੀ ਸੇਵਾ ਹੋ ਰਹੀ ਹੈ, ਸਫਾਈ ਦੀ ਵੀ ਸੇਵਾ ਹੋ ਰਹੀ ਹੈ। ਸੋ ਬਹੁਤ ਹੀ ਵਧੀਆ ਲੱਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਟੀਵੀ ਚੈਨਲ TV 84 ਨੂੰ ਵਧਾਈ ਦਿੰਦਾ ਵਾਂ ਕਿ ਜਿਹੜੇ ਅੱਜ ਸਿੱਖ ਦੇ ਪਰੇਡ ਵਿੱਚ ਆਲ ਕੇ ਜਿਨ੍ਹਾਂ ਨੇ ਹਾਜ਼ਰੀ ਭਰੀ ਏ, ਧੰਤਾ ਦੇ ਯੋਗ ਨੇ, ਵਧਾਈ ਦੇ ਪਾਤਰ ਨੇ। ਸੋ ਇਸ ਕਰਕੇ ਮੈਂ ਮੁਬਾਰਕਾਂ ਦਿੰਦਾ ਹਾਂ। ਵੱਧ ਤੋਂ ਵੱਧ ਜਿੰਨੀ ਵੀ ਹੈ ਸਿੱਖ ਕੌਮ ਦੀ ਸੇਵਾ ਕਰ ਸਕਦੇ ਨੇ, ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਸੇਵਾ ਹੋਵੇ ਤਾਂ ਕਿ ਵੱਧ ਤੋਂ ਵੱਧ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਣ। ਮੈਂ ਇਹਨਾਂ ਨੂੰ ਵਧਾਈ ਦਿੰਦਾ। ਇਹਨਾਂ ਦਾ ਜੋ TV ਹੈ ਉਹ ਚੜ੍ਹਦੀ ਕਲਾ ਵਿੱਚ ਜਾਵੇ ਤੇ ਜੋ ਭੈਣ ਜੀ ਹੋਰਾਂ ਦੀ ਕਮਾਈ ਹੈ ਉਹਨੂੰ ਫਲ ਲੱਗੇ। ਸੋ ਵਾਹਿਗੁਰੂ ਕਿਰਪਾ। ਮੈਂ ਸਾਰੀ ਸਿੱਖ ਮੈਨੇਜਮੈਂਟ ਵੱਲੋਂ, ਸਿੱਖ ਕਲਚਰ ਸੁਸਾਇਟੀ ਦੀ ਪੂਰੀ ਮੈਨੇਜਮੈਂਟ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ। ਵਧਾਈ ਦੇ ਪਾਤਰ ਨੇ। ਚੜ੍ਹਦੀ ਕਲਾ ਬਖਸ਼ਿਸ਼ ਕਰੇ, ਅੰਗ ਸੰਗ ਹੋ ਕੇ ਸਹਾਈ ਹੋਵੇ। ਇਹਨਾਂ ਦੇ ਇੱਥੇ ਆਉਣ ਤੇ ਇਹਨਾਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਕੁਲਵੰਤ ਸਿੰਘ ਮਿਆਣੀ ਜੀ ਨਹੀਂ ਅੰਡਾ ਕੱਟ ਨਹੀਂ ਆਣਾ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਸਿੱਖ ਸੰਗਤਾਂ ਦਾ ਵੀ ਹੈਗਾ ਤੇ ਨਾਲ ਹੀ ਛਤਰੀਆਂ ਦਾ। ਅੱਗੇ ਬੰਦੇ ਤੇ ਬੰਦਾ ਵੱਜਦਾ ਹੀ, ਹੁਣ ਛਤਰੀਆਂ ਵੱਜ ਰਹੀਆਂ ਨੇ। ਸੋ ਬੜਾ ਵਧੀਆ ਨਜ਼ਾਰਾ ਹੈ ਔਰ TV 84 ਤੇ ਮਾਧਿਅਮ ਰਾਹੀਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਦੇਖ ਰਹੀਆਂ ਨੇ।
ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ, ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਬੜੀ ਖੁਸ਼ੀ ਦੀ ਗੱਲ ਹੈ ਜੀ। ਹੁਮ ਹੁਮਾ ਕੇ ਲੋਕ ਪਹੁੰਚੇ ਨੇ, ਬਹੁਤ ਹੀ ਵਧੀਆ ਨਜ਼ਾਰਾ ਹੈ। ਤੇ ਮੇਰੇ ਖਿਆਲ 50-60 ਹਜ਼ਾਰ ਦਾ ਇਕੱਠ ਹੋਏਗਾ, ਭਾਵੇਂ ਕਿ ਵੈਦਰ ਥੋੜਾ ਜਿਹਾ ਉਹ ਤਾਂ ਵਧੀਆ ਨਹੀਂ ਹੈਗਾ, ਬਾਰਿਸ਼ ਹੋ ਰਹੀ ਹੈ, ਪਰ ਚੜ੍ਹਦੀ ਕਲਾ ਦੇ ਵਿੱਚ ਲੋਕ ਹਿੱਸਾ ਲੈ ਰਹੇ ਨੇ। ਸੋ ਅੱਜ ਇੱਥੇ ਮਨਹੈਟਨ ਦੇ ਵਿੱਚ ਸਾਰਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ। ਤੇ ਮੇਰਾ ਖਿਆਲ ਹੈ ਕਿ ਜੋ ਅਸੀਂ, ਸਾਡਾ ਪਰਪਸ ਹੁੰਦਾ ਹੈ ਕਿ ਅਸੀਂ ਆਪਣੀ ਆਈਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ, ਆਪਣੇ ਆਪ ਨੂੰ ਦੱਸਣਾ ਕਿ ਅਸੀਂ ਕੌਣ ਆ, ਉਹ ਸਾਡਾ ਪੂਰਾ ਹੋ ਰਿਹਾ ਤੇ ਇਸੇ ਤਰ੍ਹਾਂ ਕੋਸ਼ਿਸ਼ ਜਾਰੀ ਰਹੇਗੀ। ਤੇ ਦੂਸਰੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੱਲ੍ਹ ਸਾਡੀ ਵਿਸਾਖੀ 5K ਰਨ ਜਿਹੜੀ 5 ਕਿਲੋਮੀਟਰ ਦੀ ਐਨੂਅਲ ਰੇਸ ਹੁੰਦੀ ਹੈ, ਉਹ ਹੋ ਰਹੀ ਹੈ ਤੇ ਤੁਸੀਂ ਹੁਮ ਆ ਕੇ ਪਹੁੰਚਿਓ। ਕੱਲ੍ਹ ਨੂੰ 8:30 ਵਜੇ ਵਿਕਟਰੀ ਫੀਲਡ ਤੇ ਰਿਚਮੰਡ ਹਿੱਲ ਦੇ ਲਾਗੇ ਹੈਗਾ, ਕੁਈਨਸ ਦੇ ਵਿੱਚ। ਸੋ ਦਰਸ਼ਨ ਦੇਣਾ ਸਾਰਿਆਂ ਨੂੰ, ਸਾਰੇ ਪਾਰਟੀਸਪੇਟ ਕਰ ਸਕਦੇ ਨੇ, 2 ਸਾਲ ਤੋਂ ਲੈ ਕੇ 100 ਈਅਰ ਤੱਕ। ਐਵਰੀਬਾਡੀ ਇਜ਼ ਵੈਲਕਮ। ਥੈਂਕ ਯੂ ਵੈਰੀ ਮਚ। ਸੋ ਅਗੇਨ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 38ਵੀਂ ਸਿੱਖ ਡੇ ਪਰੇਡ ਤੇ ਜੋ ਨਿਊਯਾਰਕ ਵਿੱਚ ਅੱਜ ਹੋ ਰਹੀ ਆ, ਇਸ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਸਾਨੂੰ ਬੜੇ ਮਾਣ ਨਾਲ ਅੱਜ ਕਹਿ ਰਹੇ ਹਾਂ ਕਿ ਸਾਡੇ ਇੱਥੇ ਲੱਖਾਂ ਦੀ ਤਾਦਾਦ ਵਿੱਚ ਲੋਕ ਆਏ ਹੋਏ ਹਨ ਤੇ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅਸੀਂ ਕੌਮ ਦੇ ਬਦਲੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਔਰ ਭਾਰੀ ਬਾਰਿਸ਼ ਦੇ ਬਾਵਜੂਦ ਵੀ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਸਿੱਖ ਸੰਗਤਾਂ ਬੜੇ ਹੀ ਅਦਬ ਪਿਆਰ ਨਾਲ ਇਸ ਸਿੱਖੜੇ ਪਰੇਡ ਵਿੱਚ ਹਿੱਸਾ ਲੈ ਰਹੀਆਂ। ਦੂਧ ਪਰੇਡ ਚੋਂ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿ ਆਪਾਂ ਜਿੱਦਾਂ ਅਮਰੀਕਾ ਦੀ ਧਰਤੀ 'ਤੇ ਬੈਠੇ ਹਾਂ, ਜਿੱਦਾਂ ਕਿ ਇੰਡੀਆ ਦੇ ਵਿੱਚ ਨਗਰ ਕੀਰਤਨ ਨਿਕਲਦਾ, ਉਸੇ ਤਰ੍ਹਾਂ ਵੀ ਬਹੁਤ ਵਧੀਆ ਰੌਣਕਾਂ ਲੱਗੀਆਂ ਨੇ। ਮਹਾਰਾਜ ਦੀ ਕਿਰਪਾ ਨਾਲ ਵਧੀਆ ਹਰ ਸਾਲ ਨਗਰ ਕੀਰਤਨ ਨਿਕਲਦਾ। ਅਸੀਂ ਹਰ ਸਾਲ ਆਉਂਦੇ ਹਾਂ ਇੱਥੇ। ਤਾਂ ਐਰਕਾ ਮੇਰੀ ਫੈਮਿਲੀ ਵੀ ਆਈ ਹੈ ਮੇਰੇ ਨਾਲ, ਮੇਰੇ ਮੰਮੀ, ਮੇਰੇ ਬੱਚੇ, ਪਰਿਵਾਰ ਸਾਰਾ ਆਏ ਆ। ਵੈਰੀ ਗੁੱਡ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ, ਹਾਂਜੀ, ਦੱਸਣਾ ਚਾਹੀਦਾ ਆਪਣਾ ਕਲਚਰ। ਬਿਲਕੁਲ ਜੀ, ਬਿਲਕੁਲ। ਆਪਾਂ ਆਪਣੇ ਗੁਰੂ ਦੇ ਦਿਹਾੜੇ ਮਨਾਉਂਦੇ ਆ। ਰਾਈਟ, ਹਾਂਜੀ। ਬਾਕੀ ਇਸੇ ਤਰ੍ਹਾਂ ਮੈਂ ਕਹਿੰਦਾ ਸਰਬੱਤ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਪਰੇਡ ਦੀਆਂ ਸਿੱਖ ਲੱਖ ਲੱਖ ਵਧਾਈਆਂ ਹੋਣ ਜੀ। ਤੁਹਾਨੂੰ ਵੀ ਚੈਨਲ ਨੂੰ ਵਧਾਈਆਂ ਹੋਣ। ਵਾਹਿਗੁਰੂ ਖਾਲਸਾ, ਵਾਹਿਗੁਰੂ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਸਾਡੇ व्यूअर्स ਤੁਹਾਨੂੰ ਦੇਖ ਰਹੇ, कैमरामैन उधर ने। हाँ जी, ओके, हेलो। ये सारा जो है हिंदू सिख धर्म का है सारा नगर कीर्तन। इसमें सारे लोग जो है वाहिगुरु जी को बहुत ही मान्यता देते हैं और सारा सिख धर्म जो है ना, देखो कैसे पूरे धर्म का उल्लंघन वो नहीं कर रहे ना। और देखो कितना बारिश में भी सब लोग कितना अच्छे से बड़े नियमित रूप में सारा सब काम कर रहे हैं। और मतलब सारे जो है ना, औरतें, ओल्ड लोग, सब लोग इतना एंजॉय कर रहे हैं सिख धर्म को। और देखो अपने परमात्मा को कितना वाहिगुरु को याद करें, वाहिगुरु का सिमरन कर रहे हैं और साथ में चलते जा रहे हैं और बहुत मानता है। थैंक यू सो मच। थैंक यू।
ਕੋਲ ਸਾਡੀ ਇਹ 7ਵੀਂ ਪਰੇਡ ਨਿਕਲ ਰਹੀ ਸਾਡੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ 30ਵੀਂ ਸਿੱਖ ਡੇ ਪਰੇਡ ਹੈ ਜਿਹਦੇ ਵਿੱਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ ਤੇ ਆਪ ਸਾਰੇ ਪਰਿਵਾਰਾਂ ਨਾਲ ਪਹੁੰਚ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मांस की जात सबे एके पहचान बोल। सो ये फ्लोट ਜਿਹੜਾ ਮੌਜੂਦ ਹੈ ਸਿੱਖ ਡੇ ਪਰੇਡ ਦੀ ਜਿਹੜੀ ਰੌਣਕ ਵਧਾ ਰਿਹਾ ਹੈ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ 38ਵੀਂ ਖਾਲਸਾ ਡੇ ਪਰੇਡ ਨੂੰ ਮੁੱਖ ਰੱਖਦਿਆਂ ਹੋਇਆਂ ਨਿਊਯਾਰਕ ਸਿਟੀ ਦੇ ਅੰਦਰ ਈਸਟ ਕੋਸਟ ਦੀਆਂ ਸਮੂਹ ਸੰਗਤਾਂ ਇਕੱਤਰ ਹੋਈਆਂ। ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਰੱਖ ਸਕੀਏ ਜਿਹੜੀ ਕਮਿਊਨਿਟੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਅਵਲ ਅੱਲਾਹ ਨੂਰ ਪਾਇਆ ਕੁਦਰਤ ਅੱਗੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਖਾਸ ਕਰਕੇ ਇਹ ਸਮੇਂ ਜਦੋਂ ਦੁਨੀਆ 'ਚ ਉਤਲ-ਪੁਤਲ ਹੋਈ ਹੈ ਇੱਕੋ ਇੱਕ ਕੌਮ ਹੈ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸੋ ਇਸ ਤਰ੍ਹਾਂ ਦੀ ਜਿਹੜੀ ਕੌਮ ਦੀ ਗੱਲ ਹੈ ਉਹ ਪੂਰੇ ਵਿਸ਼ਵ ਵਿੱਚ ਜਾਣੀ ਚਾਹੀਦੀ ਹੈ। ਬੜੀ ਚੰਗੀ ਗੱਲ ਹੈ ਕਿ ਅੱਜ ਬੜੀ ਜੋਸ਼ ਦੇ ਨਾਲ ਸੰਗਤਾਂ ਨਿਊਯਾਰਕ ਸਿਟੀ ਵਿੱਚ ਇਕੱਤਰ ਹੋਈਆਂ ਨੇ। ਸੋ ਖਾਲਸਾ ਡੇ ਪਰੇਡ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਸਮੁੱਚੇ ਵਿਸ਼ਵ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ ਸਾਡੀਆਂ ਭੈਣਾਂ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹਣੀ? ਨਹੀਂ ਸਾਡੇ ਪਾਪਾ ਜੀ ਨੇ ਕਰ ਲਿਆ ਬਸ। ਸਾਡੀਆਂ ਭੈਣਾਂ ਸ਼ਰਮਾਉਂਦੀਆਂ ਨੇ ਸੋ ਇਸ ਓਕੇ। ਸੋ ਬਹੁਤ ਵਧੀਆ ਲੱਗਾ ਜਿਹੜੀ ਇਹ ਸਿੱਖ ਡੇ ਪਰੇਡ ਦੀ ਰੌਣਕ ਵਧਾ ਰਹੀਆਂ ਨੇ। ਆਇਆ ਯਾਰ ਤੂੰ ਆ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਿੱਖ ਡੇ ਪਰੇਡ ਮਨਹਾਟਨ ਦੇ ਵਿੱਚ ਕੱਢੀ ਜਾ ਰਹੀ ਆ ਸਿੱਖ ਕਲਚਰ ਸੁਸਾਇਟੀ ਅਤੇ ਸਾਰੀਆਂ ਗੁਰੂ ਟਰਾਈ ਸਟੇਟ ਦੀਆਂ ਗੁਰੂ ਘਰ ਕਮੇਟੀਆਂ ਦੇ ਸਹਿਯੋਗ ਦੇ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਤੁਸੀਂ ਦੇਖ ਸਕਦੇ ਹਾਂ ਵੀ ਵੈਦਰ ਦੇ ਬਾਵਜੂਦ ਵੀ ਅੱਜ ਕਿੰਨਾ ਇਕੱਠ ਹੋਇਆ। ਜੋ ਖਾਲਸਾ ਸਜਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਉਹਦਾ ਜੋ ਦ੍ਰਿਸ਼ ਆ ਤੁਸੀਂ ਇੱਥੇ ਦੇਖ ਸਕਦੇ ਆ। ਸਿੰਘ ਬਹੁਤ ਜਿਹੜੀ ਸੰਗਤ ਆ ਗਿਣਤੀ ਦੇ ਵਿੱਚ ਪਹੁੰਚੀ ਆ। ਮੈਂ ਫਿਰ ਸਾਰੀ ਸੰਗਤ ਨੂੰ ਜੋ ਦੇਖ ਰਿਹਾ ਉਹਨਾਂ ਨੂੰ ਖਾਲਸਾ ਦੇ ਸਥਾਪਨਾ ਦਿਵਸ ਦੀਆਂ ਮੁਬਾਰਕਾਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 327ਵੇਂ ਖਾਲਸੇ ਦੇ ਜਨਮ ਦਿਹਾੜੇ ਦੀ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਆ ਉਹ ਆਪਾਂ ਸਾਰੇ ਕਮਾਉਣ ਦਾ ਯਤਨ ਕਰ ਰਹੇ ਹਾਂ। ਜੋ ਗੁਰੂ ਗੋਬਿੰਦ ਸਿੰਘ ਜੀ ਰਚਨਾ ਆਪਣੀ ਰਚਨਾ ਵਿੱਚ ਦੱਸਦੇ ਆ ਕਲਪ ਕਲਪ ਪ੍ਰਤ ਅਕਸ਼ਰ ਕਹੀ ਸ਼੍ਰੀ ਗੁਰੂ ਨਾਨਕ ਜਪਿਓ ਸਹੀ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ। ਜਪ ਜਪ ਕੇ ਆਪਾਂ ਆਪਣੇ ਮਨ ਦੀ ਮੈਲ ਖੋ ਕੇ ਮਨ ਨੂੰ ਸਾਫ਼ ਕਰ ਸਕਦੇ ਹਾਂ, ਮਨ ਨੂੰ ਖਾਲਸਾ ਬਣਾ ਸਕਦੇ ਹਾਂ। ਇਹ ਕਰਨ ਦਾ ਯਤਨ ਕਰ ਰਹੇ ਹਾਂ। ਆਪ ਸਮੂਹ ਸਾਧ ਸੰਗਤ ਜੀ ਦੇ ਚਰਨਾਂ 'ਚ ਬੇਨਤੀ ਆ ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਈਏ, ਰਲ ਕੇ ਆਪਣੇ ਮਨ ਨੂੰ ਖਾਲਸਾ ਕਰੀਏ
ਤੇ ਆਪਣੇ ਕੌਮੀ ਕਾਰ ਖਾਲਿਸਤਾਨ ਦੀ ਵੀ ਇਸੇ ਤਰ੍ਹਾਂ ਆਪਾਂ ਨੂੰ ਪ੍ਰਾਪਤੀ ਹੋਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿੱਦਾਂ ਕੀ ਹਾਲ ਹੈ? ਵਧੀਆ। ਔਰ ਕਿੰਨੇ ਕੁ ਮਾੜੀ ਜੀ ਜ਼ਿਆਦਾ ਸਾਰੇ ਪੈਸੇ ਦੇਣ ਲੱਗੇ। ਰੱਬ ਕਰੇ ਜੀ। ਸੋ ਬਾਬਾ ਮੱਖਣ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਜਿਹੜੇ ਸਿੱਖ ਜਥੇਬੰਦੀਆਂ ਨੇ ਪ੍ਰਬੰਧਕ ਕਮੇਟੀ ਹੈ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਸਿਟੀ ਵਿੱਚ ਸਿੱਖ ਡੇ ਪਰੇਡ ਬੜੀ ਧੂਮਧਾਮ ਸ਼ਰਧਾ ਭਾਵਨਾ ਨਾਲ ਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਹਦੇ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀਆਂ ਸੰਗਤਾਂ ਬਹੁਤ ਹਮਾ ਕੇ ਪਹੁੰਚੀਆਂ ਨੇ। ਟਰਾਈ ਸਟੇਟ ਦੇ ਗੁਰਦੁਆਰਿਆਂ ਦੀ ਸ਼ਰਧਾ ਭਾਵਨਾ ਨਾਲ ਅੱਜ ਤੁਸੀਂ ਦੇਖ ਰਹੇ ਹੋ, ਬੇਸ਼ੱਕ ਇੰਨਾ ਮੀਂਹ ਵਰ ਰਿਹਾ ਫਿਰ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪੰਥ ਖਾਲਸਾ ਸਾਜਿਆ ਸੀ ਉਸ ਦੇ ਉਪਾਸਕ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਪਰੇਡ 'ਚ ਪਹੁੰਚੇ ਨੇ। ਅੱਜ ਦੇ ਦਿਨ ਤੇ ਸਾਰੇ ਸਿੱਖਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਜੋ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਮੈਨਹਾਟਨ ਦੇ ਵਿੱਚ ਮੈਡੀਸਨ ਐਵਨਿਊ ਤੇ, ਔਰ ਅੱਜ ਬਾਰਿਸ਼ ਵੀ ਹੈ ਔਰ ਬਹੁਤ ਵੈਦਰ ਵੀ ਠੰਡਾ, ਪਰ ਫਿਰ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਪਹੁੰਚੇ ਨੇ। ਸੋ ਮਹਾਰਾਜ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ।
ਜਿੰਨੇ ਵੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ, ਜਿੰਨੇ ਗੁਰੂ ਘਰ ਨੇ ਟਰਾਈ ਸਟੇਟ ਦੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਸਾਰਿਆਂ ਦੇ ਬਹੁਤ ਮਿਹਰਬਾਨੀ। ਇੱਧਰ ਦਿਓ ਉਹ ਪ੍ਰਧਾਨ ਨੂੰ ਲੈ ਜਾਓ। खालसा अकाल पुरख की फौज, प्रगटे हो खालसा परमात्मा की मौज। अज मैनहट्टन ਦੀਆਂ ਗਲੀਆਂ ਵਿੱਚ ਧੰਨ ਧੰਨ श्री गुरु गोबिंद सिंह जी ਦੇ ਪਰਉਪਕਾਰ ਨੂੰ ਯਾਦ ਕੀਤਾ ਜਾ ਰਿਹਾ ਹੈ, ਗਾਇਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ ਅਤੇ ਦੁਨੀਆ 'ਚ ਸਾਨੂੰ ਸਰਦਾਰੀਆਂ ਬਖਸ਼ੀਆਂ, ਅਣਖ ਤੇ ਗੈਰਤ ਦਾ ਜੀਣਾ ਸਿਖਾਇਆ। ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਦੀ ਵਿਸਾਖੀ ਇਹ ਖਾਲਸਾ ਦਿਹਾੜਾ ਨਿਊਯਾਰਕ ਦੀਆਂ ਸੰਗਤਾਂ, ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਵੱਲੋਂ ਜੁੜ ਮਿਲ ਕੇ ਹਰ ਸਾਲ ਦੀ ਤਰ੍ਹਾਂ ਬੜੇ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਭਾਵੇਂ ਮੌਸਮ ਖਰਾਬ ਹੈ, ਪਰ ਇਸ ਖਰਾਬ ਮੌਸਮ ਵਿੱਚ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੈ, ਜਿਹਦੇ ਵਿੱਚ ਬੱਚੇ, ਬਜ਼ੁਰਗ, ਨੌਜਵਾਨ ਸਾਰੇ ਸ਼ਰਧਾ ਭਾਵਨਾ ਦੇ ਨਾਲ ਸ਼ਾਮਲ ਹੋਏ ਨੇ। ਮੈਂ ਸਮੂਹ ਸੰਗਤਾਂ ਨੂੰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੀਆਂ ਸਮੂਹ ਸੰਗਤਾਂ ਨੂੰ ਅਤੇ ਸਮੂਹ ਆਈ ਸੰਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਬੇਨਤੀ ਕਰਦਾ ਹਾਂ, ਆਓ ਸਾਰੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਧਰ ਆ ਜਾਓ, ਅੰਕਲ ਆ ਜਾਓ, ਨੇੜੇ ਆਣ ਲੱਗੇ ਆ, ਛਤਰੀਆਂ ਹੀ ਉਹਨਾਂ ਦੇ ਵਿਚਾਰ ਸੁਣਦੇ ਆ ਅਸੀਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਾਜਣ ਦਿਵਸ ਦੀ ਸੰਸਾਰ ਵਿੱਚ ਵਸਦੇ ਸਿੱਖਾਂ ਨੂੰ ਮੁਬਾਰਕਬਾਦ ਹੈ, ਵਧਾਈਆਂ ਹਨ। ਅੱਜ ਅਸੀਂ ਸਾਰੇ ਸਿੱਖ ਨਿਊਯਾਰਕ ਤੋਂ ਤੇ ਲਾਗਿਆਂ ਦੂਜੀਆਂ ਸਟੇਟਾਂ ਤੋਂ ਮਿਲ ਕੇ ਇੱਥੇ ਸਿੱਖ ਡੇ ਪਰੇਡ ਕਰ ਰਹੇ ਹਾਂ, ਜਿਹੜੀ ਸਾਡੀ ਪਹਿਚਾਣ ਨੂੰ ਅਮਰੀਕਨਾਂ ਦੇ ਵਿੱਚ ਪ੍ਰਗਟ ਕਰਦੀ ਹੈ। ਔਰ ਇਹ ਦਿਨ ਬੜਾ ਖੁਸ਼ੀਆਂ ਭਰਿਆ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੀ ਸੰਗਤ ਜਿਹੜੀ ਹੈ ਹੁੰਮ ਹੁਮਾ ਕੇ ਇਸ ਦਿਨ ਤੇ ਪਹੁੰਚਦੀ ਹੈ ਔਰ ਇਸ ਦਿਨ ਤੇ ਆ ਕੇ ਅਸੀਂ ਪਰੇਡ ਦੀ ਰੌਣਕ ਨੂੰ ਵਧਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਕਿ ਤੁਸੀਂ ਵਿਊਅਰਸ ਵੇਖ ਰਹੇ ਹੋ ਕਿ ਦੂਰ ਦਰੇਡੇ ਤੋਂ ਵੱਖਰੇ ਵੱਖਰੇ ਸਟੇਟਸ ਜਿਹੜੀਆਂ ਨੇ ਸਿੱਖ ਡੇ ਪ੍ਰੇਅਰ ਦੀ, ਇਸ ਨਿਊਯਾਰਕ ਦੀ ਸਿੱਖ ਡੇ ਪ੍ਰੇਅਰ ਦੀ ਰੌਣਕ ਵਧਾਉਣ ਲਈ ਵੱਖਰੇ ਵੱਖਰੇ ਸਟੇਟਸ ਤੋਂ ਜਿਹੜੀਆਂ ਸਿੱਖ ਸੰਗਤਾਂ ਪਹੁੰਚੀਆਂ, ਵੱਖਰੇ ਵੱਖਰੇ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਪਹੁੰਚੀਆਂ ਨੇ। ਸੋ ਨਿਊਜਰਸੀ ਕਾਰਪੋਰੇਟ ਸਿੰਘ ਸਭਾ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ 1699 ਵਿਸਾਖੀ ਸਾਰੀ ਦੁਨੀਆ 'ਚ ਮਨਾਈ ਜਾ ਰਹੀ ਆ ਤੇ ਆਪਾਂ ਇੱਥੇ ਨਿਊਯਾਰਕ ਦੇ ਵਿੱਚ ਹੀ ਹਰ ਸਾਲ ਮਨਾਉਂਦੇ ਆ। ਇਸ ਨੂੰ 38ਵਾਂ ਸਾਲ ਹੈ। ਤੋ ਸਾਰਿਆਂ ਨੂੰ ਵਧਾਈਆਂ ਤਾਂ ਹੋਣ ਨਾਲ ਨਾਲ ਸਾਨੂੰ ਆਪਾਂ ਲੋਕਾਂ ਨੂੰ ਇੰਨੇ ਵੱਡੇ ਖਰਚੇ ਵਿੱਚੋਂ ਬਚਾ ਕੇ ਕੁਝ ਐਜੂਕੇਸ਼ਨ ਵੱਲ ਵੀ ਕਰਨਾ ਚਾਹੀਦਾ ਹੈ। ਐਜੂਕੇਸ਼ਨ ਦੇ ਵਿੱਚ ਬੱਚੇ ਪੜ੍ਹਾ ਕੇ ਸਰਕਾਰਾਂ ਦੇ ਵਿੱਚ ਭੇਜਣੇ ਚਾਹੀਦੇ ਹਨ ਤਾਂ ਕਿ ਅਸੀਂ ਵੀ ਉਹਨਾਂ ਦੇ ਵਿੱਚੋਂ ਕੋਈ ਅਜੇਪਾਲ ਸਿੰਘ ਬੰਗਾ ਤੇ ਹਰਜੀਤ ਸਿੰਘ ਸੱਜਣ ਵਰਗੇ ਪੈਦਾ ਕਰ ਸਕੀਏ
ਧੰਨਵਾਦ ਹੈ 84 ਚੈਨਲ ਵਾਲਿਆਂ ਦਾ ਜਿਹੜਾ ਕਿ ਸਾਡੇ ਇਵੈਂਟ ਨੂੰ ਪੂਰੀ ਦੁਨੀਆ 'ਚ ਪਹੁੰਚਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਦੇ ਵਿੱਚ ਜੋ ਨਿਊਯਾਰਕ ਵਿੱਚ ਸਿੱਖ ਡੇ ਪਰੇਡ ਨਗਰ ਕੀਰਤਨ ਰੂਪ ਵਿੱਚ ਸੰਗਤਾਂ ਇੱਕ ਡਿਸਪਲਿਨ 'ਚ ਰਹਿ ਕੇ ਸਤਨਾਮ ਵਾਹਿਗੁਰੂ ਕਰਦੀਆਂ, ਜਾਪ ਜਪਦੀਆਂ, ਸ਼ਬਦ ਪੜ੍ਹਦੀਆਂ ਹੋਈਆਂ ਸੋ ਜਾ ਰਹੀਆਂ ਹੈ। ਇਹ ਇੱਕ ਸਿੱਖ ਕੌਮ ਦੀ ਵਿਲੱਖਣਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਜੋ ਨਿਵੇਕਲਾਪਣ ਨਿਰਾਲਾਪਣ ਖਾਲਸੇ ਨੂੰ ਦਿੱਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ 50 ਪਿਆਰਿਆਂ ਦੀ ਗਵਾਹੀ ਦੇ ਵਿੱਚ ਸੋ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਵਸਦੀ ਹੈ, ਇਕੱਠੇ ਹੋ ਕੇ ਇਹ ਆਪਣਾ ਇੱਕ ਪਰਫਾਰਮ ਕਰਨਾ ਹੁੰਦਾ ਹੈ। ਔਰ ਇਹਦੇ ਵਿੱਚ ਇੱਕਾ ਬਾਣੀ, ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਉਥੇ ਨਾਲ ਨਾਲ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸਭ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ ਗੁਰੂ ਪਿਆਰਿਓ। ਸੋ ਸਤਿਗੁਰੂ ਮਹਾਰਾਜ ਨੇ ਇੱਕ ਸ਼ਬਦ, ਇੱਕ ਗੁਰੂ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਧਾਂਤ ਤੇ ਨਾਲ ਨਾਲ ਖਾਲਸੇ ਪੰਥ ਨੂੰ ਆਪਣੇ ਰਾਜ ਭਾਗ ਦੀ ਗੱਲ ਵੀ ਕੀਤੀ ਹੈ। ਸੋ ਸਿੱਖ ਕੌਮ ਇਹ ਨਿਵੇਕਲੇ ਤੌਰ ਤੇ ਵੱਡੀ ਪੱਧਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨ ਦਿਵਸ ਦੀਆਂ ਖੁਸ਼ੀਆਂ ਦੇ ਵਿੱਚ ਇਹ ਨਗਰ ਕੀਰਤਨ ਫੋਰਮ ਕਰਦੇ ਹੈ। ਔਰ 84 ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਦਮ ਉਪਰਾਲਾ ਕਰਕੇ ਸੋ ਇਹ ਰਿਕਾਰਡਿੰਗ ਕਰ ਰਹੇ ਆ। ਇੱਕ ਵਾਰੀ ਸਰਬੱਤ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ ਹੋਮੇ ਵਿੱਚ ਜਾਏ। ਸੋ ਸਿੱਖ ਸੰਗਤਾਂ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਰਹੇ ਹੋ। ਨਾਰੀ ਸੇਵਾ ਵੀ ਚੱਲ ਰਹੀ ਹੈ, ਲੰਗਰਾਂ ਦੀ ਵੀ ਚੱਲ ਰਹੀ ਹੈ, ਪ੍ਰਸ਼ਾਦ ਦੀ ਵੀ ਚੱਲ ਰਹੀ ਹੈ, ਡਰਾਈ ਫਰੂਟ ਦੀ ਭਾਈ ਸਾਹਿਬ ਸੇਵਾ ਕਰਨੇ। ਗੱਲਬਾਤ ਸੁਣਾਂਗੇ, ਇਹਨਾਂ ਦੇ ਵਿਚਾਰ ਸੁਣਦੇ ਆ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਡੀ ਨਿਊਯਾਰਕ ਦੀ 38 ਪਰੇਡ ਹੈ ਤੇ ਬੜੀ ਖੁਸ਼ੀ ਹੈ ਕਿ ਡਾਕਟਰ ਸਾਹਿਬ ਦੀ ਮਿਹਰਬਾਨੀ ਨਾਲ ਭੈਣ ਜੀ ਤੁਹਾਡੀ ਵੀ 84 ਚੈਨਲ ਦੀ ਬਹੁਤ ਬਹੁਤ ਖੁਸ਼ੀਆਂ ਵਾਲੀ ਗੱਲ ਆ, ਜੋ ਕਿ ਐਡੇ ਮੀਂਹ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਆ ਤੇ ਬੜੀ ਖੁਸ਼ੀ ਵਾਲੀ ਵੀ ਗੱਲ ਆ। ਸਿੰਘ ਦਾ ਕੰਮ ਆ ਤਿਆਰ ਪਰ ਤਿਆਰ, ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਅਸੀਂ ਪੂਰੇ ਲਾਸਟ ਤੋਂ ਲੈ ਕੇ ਫਰੰਟ ਤੱਕ ਪ੍ਰਸ਼ਾਦ ਦੀ ਸੇਵਾ ਚੱਲ ਰਹੀ ਆ। ਡਰਾਈ ਫਰੂਟ ਦੀ ਜੇ ਕਿਸੇ ਨੇ ਪ੍ਰਸ਼ਾਦ ਦੀ ਰਹਿ ਗਿਆ ਹੋਵੇ ਤਾਂ ਉਹ ਵੀ ਦੱਸ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ, ਖਾਲਸਾ ਫਤਿਹ। ਹਾਂਜੀ, ਕੌਣ ਬੋਲੇਗਾ ਤੁਹਾਡੇ? ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਿਹੜਾ ਫਲੋਟ ਹੈਗਾ, ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਰੇ ਜਗਤ ਨੂੰ ਅੱਜ ਦੇ ਖਾਲਸਾ ਦਿਵਸ ਦੇ ਬਹੁਤ ਬਹੁਤ ਵਧਾਈਆਂ ਹੋਣ। ਜਿਹੜੇ ਸੰਤ ਬਾਬਾ ਪ੍ਰੇਮ ਸਿੰਘ ਹਰ ਸਾਲ ਦੀ ਤਰ੍ਹਾਂ ਜਿਹੜਾ ਆਪਾਂ ਪ੍ਰੋਗਰਾਮ ਕਰਦੇ ਆ, ਸੰਤ ਬਾਬਾ ਪ੍ਰੇਮ ਸਿੰਘ ਵੀ ਇਹਦੇ 'ਚ ਹਮੇਸ਼ਾ ਹੀ ਹਿੱਸਾ ਪਾਉਂਦਾ ਹੈ ਤੇ ਗੁਰੂ ਘਰ ਦੇ ਨਾਲ ਹਮੇਸ਼ਾ ਜੁੜਿਆ। ਸਿੱਖ ਕਲਚਰ ਸੁਸਾਇਟੀ ਤੇ ਆਪਣੇ ਸਾਰੇ ਜਿੰਨੇ ਵੀ ਸੁਸਾਇਟੀਆਂ ਨੇ ਸਾਰੀਆਂ ਹੀ ਬਹੁਤ ਬਹੁਤ ਵਧਾਈਆਂ ਦੇ ਪਾਤਰ ਨੇ, ਜਿਹੜੇ ਅੱਜ ਦੇ ਦਿਨ ਇੰਨੀ ਬਾਰਿਸ਼ ਦੇ ਵਿੱਚ ਮਨਹਾਟਨ ਦੇ ਵਿੱਚ ਮੈਡੀਸਨ ਐਵਨਿਊ ਦੇ ਉੱਤੇ ਆਪਾਂ ਸਿੱਖ ਡੇ ਪਰੇਡ ਜਿਹੜੀ ਆਪਾਂ ਕੱਢ ਰਹੇ ਹਾਂ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੀਡੀਆ ਜਿਹੜਾ 84 ਖਾਲਿਸਤਾਨ ਦੇ ਹੱਕ ਦੇ ਵਿੱਚ ਹਮੇਸ਼ਾ ਬੋਲਦਾ ਹੈ, ਉੱਥੇ ਵੀ ਬਹੁਤ ਵਧੀਆ ਇਹਨਾਂ ਨੂੰ ਸ਼ਲਾਘਾਯੋਗ ਇਹਨਾਂ ਨੂੰ ਹਮੇਸ਼ਾ ਕਰਦੇ ਆ। ਬਹੁਤ ਵਧੀਆ ਕੰਮ ਕਰਦੇ ਨੇ ਤੇ ਹੋਰ ਅੱਗੇ ਵੱਧ ਚੜ ਕੇ ਆਪਾਂ ਖਾਲਿਸਤਾਨ ਦੇ ਵਿੱਚ ਵੀ ਹਿੱਸਾ ਪਾਈਏ, ਚੜ੍ਹਦੀ ਕਲਾ 'ਚ ਲੈ ਕੇ ਜਾਈਏ। ਆਪਣੇ ਜਿਹੜੇ ਕਿ ਪਿੱਛੇ ਵੋਟਾਂ ਹੋਣ ਜਾ ਰਹੀਆਂ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਹੋਣ ਤੇ ਆਪਾਂ ਉਹਦੇ ਪੰਜਾਬ ਨੂੰ ਆਪਾਂ ਆਜ਼ਾਦ ਕਰ ਸਕੀਏ। ਤੇ ਆਪਾਂ ਸੰਤ ਬਾਬਾ ਪ੍ਰੇਮ ਸਿੰਘ ਵੀ ਇਹਦੇ 'ਚ ਆਪਾਂ ਸਾਰੇ ਰਲ ਕੇ ਹਿੱਸਾ ਪਾਈਏ। ਸਾਰੇ ਹੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बोलोगे कोई जना कैमरे पे बोलोगे माइक च नो हाँ जी सो व्यूअर साडे नाल अवतार सिंह पन्नू जी मौजूद ने गलबात करांगे वाहिगुरू जी का खालसा वाहिगुरू जी की फतेह। हाँ जी वाहिगुरू जी का खालसा फतेह। नीनो कौर भैणे तुहाडा ते तुसीं हर साल पंजाब की आज़ादी खालिस्तान की गलबात घर घर तक पहुँचाते जे तुहाडा मैं मन दियां गहराइयां तो धन्नवाद करदा ते TV 84 दे समੁੱਚੀ टीम का। अज 38ਵੀਂ सिख डे परेड जिहड़ी कि पंज प्यारे की रहनुमाई हेठ गुरु ग्रंथ साहब की छत्र छाया हेठ खालिस्तान के झंडिया की छां के थले हर साल ये परेड निकलती है। ये एक विलखण दिन होंदा जिस दिन ये परेड निकलती है क्योंकि हर बंदा जिहड़ा वो चाहुंदा भी साडा देश खालिस्तान होवे पर कई साडे भरा डरदे ने असीं कदी कुछ नहीं उन्हां नूं कहिंदे क्योंकि परेड जिहड़ी समर्पित हो जाती है खालिस्तान हो जाती है। अज 40 साल हो जाने ने क्योंकि 1 जनवरी 1986 ਨੂੰ ਸਰਬੱਤ ਖਾਲਸਾ ਬਾਬਾ ਗੁਰਬਚਨ ਸਿੰਘ ਜੀ ਮਾਣੋਚਾਰ ਤੇ ਉਹਨਾਂ ਦੀ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਖਾਲਿਸਤਾਨ ਐਲਾਨਨਾਮਾ ਕੀਤਾ ਜਿਹਦੀ ਐਕਾ 24ਵੀਂ ਜਿਹੜੀ 40ਵੀਂ ਵਰ੍ਹੇਗੰਢ ਆ ਉਹਦੇ ਉੱਤੇ ਅੱਜ ਪਰੇਡ ਜਿਹੜੀ ਆ ਅੱਜ ਉਹਨਾਂ ਨੂੰ ਸਮਰਪਿਤ ਵੀ ਹੈਗੀ ਆ। ਖਾਲਿਸਤਾਨ ਐਲਾਨਨਾਮਾ ਕੀਤਾ ਗਿਆ ਸੀ ਬਾਬਾ ਗੁਰਬਚਨ ਸਿੰਘ ਦੇ ਬਾਣੋਚਾਰ ਨੇ ਜੋ ਕਿਹਾ ਉਹਨਾਂ ਨੇ ਕਰਕੇ ਦਿਖਾਇਆ ਤੇ ਬਾਹਰ ਦੇ ਸਿੱਖਾਂ ਨੂੰ ਇਹ ਜ਼ਰੂਰ ਬੇਨਤੀ ਕੀਤੀ कि तुसी यूनाइटेड नेशन का दरवाजा जिहड़ा वो खड़काओ। इस करके सिख कौम ने सिख पर जस ने समुच्चियां जथेबंदियां सहयोग के नाल दरवाजा खड़काया। अज रेफरेंडम दीयां वोटां जिहड़ियां वो थां पर थां जिहड़ियां हो रही ने अगलियां वोटां जिहड़ियां ने उन्हां दा आगाज़ अडियाना दे विच कीता गया जिहड़ा कि छोटियां साडियां भचंगणा बीबी सतनाम कौर ते बीबी वाहिगुरू कौर उन्हां दे नां दे उत्ते वोटां पैणियां ने जिन्हां भारती टैंक जिहड़े ने वो अपने नाल बंब बन के डा दिते गए सी। इस करके मैं समुच्ची तुहाडी टीम का TV 84 का
ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜਾ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਹਰ ਦਿਨ ਹਰ ਰਾਤ ਕੰਮ ਕਰ ਰਿਹਾ। ਧੰਨਵਾਦ ਜੀ। ਵਾਹਿਗੁਰੂ ਖਾਲਸਾ। What we want, what we want, we will get, we will get, we will get. अकाल तख्त भाई आवाज, अकाल तख्त भाई आवाज। ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਟੀਵੀ 84 ਦੇ ਮਾਧਿਅਮ ਰਾਹੀਂ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ, ਖਾਲਿਸਤਾਨ ਨੂੰ ਸਮਰਪਿਤ ਔਰ ਵਿਸਾਖੀ ਨੂੰ ਸਮਰਪਿਤ ਜਿਹੜੀ ਹੈ ਸਿੱਖ ਡੇ ਪਰੇਡ ਜਿਹੜੀ ਹੈ ਨਿਊਯਾਰਕ ਮੈਨਹੈਟਨ ਦੇ ਵਿੱਚ ਜਿਹੜੀ ਹੈ ਕੱਢੀ ਗਈ, ਬੜੀ ਸ਼ਾਨੋ ਸ਼ੌਕਤ ਨਾਲ ਕੱਢੀ ਗਈ ਹੈ। ਔਰ ਇਸ ਵਿੱਚ ਨੌਜਵਾਨਾਂ ਨੇ ਔਰ ਬੱਚੇ ਬਜ਼ੁਰਗਾਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਹੇਠ, ਪੰਜ ਚਾਂਚਕਿਆਂ ਦੀ ਅਗਵਾਈ ਹੇਠ ਜਿਹੜੀ ਹੈ ਸਿੱਖ ਡੇ ਪਰੇਡ ਬੜੀ ਹੀ ਸ਼ਾਨੋ ਸ਼ੌਕਤ ਨਾਲ ਨਿਊਯਾਰਕ ਵਿੱਚ ਮੈਨਹੈਟਨ ਦੇ ਵਿੱਚ ਕੱਢੀ ਗਈ ਹੈ। ਔਰ ਠਾਠਾ ਮਾਰਦਾ ਇਕੱਠ ਜਿਹੜਾ ਹੈ ਸਿੱਖ ਸੰਗਤਾਂ ਦਾ ਤੁਸੀਂ ਦੇਖਿਆ ਹੈ ਟੀਵੀ 84 ਦੇ ਮਾਧਿਅਮ ਰਾਹੀਂ। ਔਰ ਸਿੱਖ ਸੰਗਤਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਤੁਸੀਂ ਸੁਣੇ ਨੇ, ਔਰ ਨਾਲ ਜਿਹੜੀਆਂ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵਿਚਾਰ ਤੁਸੀਂ ਸੁਣੇ ਨੇ। ਆਈ ਹੋਪ ਤੁਹਾਨੂੰ ਇਹ ਪਸੰਦ ਆਈ ਹੋਈ ਹੋਏਗੀ। ਸੋ ਹੁਣ ਜਿਹੜੀ ਹੈ ਸਟੇਜ ਦੀ ਕਾਰਵਾਈ ਥੋੜੇ ਹੀ ਪਲਾਂ ਦੇ ਵਿੱਚ ਹੋਣ ਜਾ ਰਹੀ ਹੈ। ਸੋ ਅਸੀਂ ਉੱਥੋਂ ਵੀ ਜਿਹੜੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਨੇ ਬੁਲਾਰੇ ਨੇ, ਜਿਹੜੇ ਨੇ ਆਪਣੇ ਪੰਥਕ ਬੁਲਾਰੇ ਨੇ, ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਟੀਵੀ 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राज करेगा, धूल पे निशान रहे, धूल पे निशान रहे। अकाल तख्त आई आवाज, अकाल तख्त आई आवाज, अकाल तख्त आई आवाज। सारिया संगतां दा धन्नवाद। मैं बेनती करूँगा साडी सिक्योरिटी ਨੂੰ ਢਿੱਲੋਂ ਸਾਹਿਬ कह दो भाई गुरिंदर सिंह माना ਉਹ 1 ਮਿੰਟ ਲਈ ਸਟੇਜ ਤੇ ਆਉਣਗੇ। ਉਪਰੰਤ ਪੰਜ ਸਿੰਘ ਨਾਲ ਜਥੇ ਆਉਣਗੇ। ਉਸ ਤੋਂ ਬਾਅਦ ਸਟੇਜ ਦੀ ਸਾਡੇ ਭਾਈ ਜਗੀਰ ਸਿੰਘ ਖਲੀਰੋੜ ਕਰਨਗੇ ਜੀ। ਪੰਜ ਸਿੰਘ ਭੇਜ ਦਿਓ ਜੀ। ਨਹੀਂ ਉਹ ਸਿਕਿਉਰਟੀ ਵਾਲਿਆਂ ਨੇ ਕਰ ਦੇਣਾ। क्या है फिर कह दो हाँ जी। पंज सिंह आ जाओ। भाई गुरिंदरजीत सिंह जी माना खालिस्तान के जिन्होंने को झंडे पंज सिंह आ जाओ। खालिस्तान वाले पंज झंडे वाले बद नहीं 5 गाय भाजी क्यों अमरजीत सिंह जी पंज सिंह आयो। पंज सिंह जिन्होंने को खालिस्तान के झंडिया नाल गुरिंदरजीत सिंह जी माना। धन्यवाद बहुत बहुत। आप मीज जिन्ने भी तुसीं आए हो, ये बहुत वड्डी गल आ जिहड़ी अज आपां इत्थे उन्हां शहीदां दी याद दे विच ये परेड हर साल कढ़दे हैं। सो असी सारिया जथेबंदियां या समूह जथेबंदियां समूह गुरुद्वारे साहबान जिन्हें भी दूरों नेड़े अपने बसां राही होर व्हीकलों राही आपां आए हैं। सो सारियां दा असी गुरुद्वारा सिख खालसाड़ी वालों धन्नवाद करते हैं क्योंकि वैदर बड़ा खराब सी पर फिर भी जिवें कहते हुंदे आ सारियां संगतां पहुंचियां ने। छोटे छोटे बच्चे भी देखिया स्टॉलरां दे विच बीबियां लैके आईयां ने। ये धन धन श्री गुरु ग्रंथ साहिब की महाराज दी खुशियां लैण लई क्योंकि अज इत्थे आपां कहना जिवें खुले ब्रह्मंड दे विच गुरु साहब ने सारियां संगतां नूं दर्शन दारे दे के निहाल कीता। अते आपां नूं पता ही आ ढाडी सिंह इन्हां ने भी आपां वारां नाल निहाल कीता भाई ते आपां भी निहाल करना। थोड़े माया के गप्फे भी थोड़े थोड़े दे के जाओ क्योंकि ये भी बेचारे जिवें कहंदे आ इंडिया तो आउंदे आ हर बार। सो असी कहने हाँ जी ठीक है कौन कहता मिस्टर कंग गुरदेव सिंह कंग कितने सुनते आ तो स्टेज ते पहुंचो। वो जी चाबी तुसी लै गए हो उस तो बगैर साडे किसी नूं भी वो आउण नहीं दिंदे हैगे। गुरदेव सिंह जी कंग जिथे भी मेरी आवाज़ सुनते आ भाई दविंदर सिंह जी बोपा राय उन्होंने भी असी बेनती करते हैं बई वो इत्थे आ जान। सो साडी सिक्योरिटी जे साडी उहदी गल बनदी फिर सिक्योरिटी काहदी होई। ढिल्लों साहब थोड़ी सिक्योरिटी कहदे कि साडा एक बुलारा भी नहीं आउण दिंदे हैगे इत्थे
ਤੇ ਬਾਕੀ ਸਿੰਘ ਬਾਅਦ ਦੇ ਵਿੱਚ ਆ ਜਾਣਗੇ। ਮੈਂ ਮਾਨੇ ਭਾਜੀ ਨੂੰ ਕਹਿ ਰਿਹਾ ਤੁਸੀਂ ਟਰਾਈ ਕਰੋ ਆਓ ਗੁਰਿੰਦਰਜੀਤ ਸਿੰਘ ਜੀ ਮਾਨਾ ਉਹਨਾਂ ਨੂੰ ਆਉਣ ਦੇ, ਦਵਿੰਦਰ ਸਿੰਘ ਆਪਣੇ ਆ ਜਾਣ ਦਿਓ ਕਿਉਂਕਿ ਉਹ ਆ ਕੇ ਗੱਲਬਾਤ ਕਰਨਗੇ। ਕਿਉਂਕਿ ਪਿਛਲੇ 40 ਸਾਲਾਂ ਤੋਂ ਇਸ ਧਰਤੀ ਤੇ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹ ਆਪਾਂ ਸਾਰੇ ਸਿੰਘ ਕਰਦੇ ਹਾਂ। ਭਾਈ ਗੁਰਿੰਦਰਜੀਤ ਸਿੰਘ ਜੀ ਮਾਨੇ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਸਟੇਜ ਤੇ ਆਓ। ਗੁਰਿੰਦਰਜੀਤ ਸਿੰਘ ਜੀ ਵਾਹਿਗੁਰੂ। ਸੋ ਆਓ ਹੁਣ ਉਹਨਾਂ ਆਪਾਂ ਨੂੰ ਅਸੀਂ ਸਾਡੇ ਜਿਹੜੇ ਸਿਕਿਉਰਿਟੀ ਵਾਲੇ ਨੇ ਕਈ ਵਾਰੀ ਇਹ ਵੀ ਅੱਕ ਜਾਂਦੇ ਨਾ ਕਿ ਸਾਡੇ ਬੰਦੇ ਫਿਰ ਜਦ ਪਿੱਛੋਂ ਧੱਕਾ ਕਰ ਲੈਂਦੇ ਆ, ਪਰ ਜਿਹੜਾ ਕਿਹਾ ਉਹਨਾਂ ਨੂੰ ਕੁਲਦੀਪ ਸਿੰਘ ਜੀ ਆ ਪਹੁੰਚੇ ਨੇ। ਸੋ ਸਿਕਿਉਰਿਟੀ ਵਾਲਿਆਂ ਨੂੰ ਦੱਸੋਗਾ ਪੇ ਤਾਂ ਅਸੀਂ ਕਰਨਾ, ਤੁਹਾਨੂੰ ਤੁਸੀਂ ਸਾਨੂੰ ਘੂਰੀ ਜਾਂਦੇ ਹੋ। ਹਾਂਜੀ ਆ ਜਾਓ ਸਿੰਘੋ ਉੱਤੇ, 5 ਸਿੰਘ ਸਿੰਘਣੀਆਂ। ਇਹ ਜਿਹੜਾ ਨਿਸ਼ਾਨ ਸਾਹਿਬ ਆ ਇਹਦੇ ਲਈ 1.5-2 ਲੱਖ ਬਾਬਾ ਜਰਨੈਲ ਸਿੰਘ ਭਿੰਡਰਾਣਾ ਤੋਂ ਬਾਅਦ ਇਹ ਨਿਸ਼ਾਨਾਂ ਦੀ ਨਿਸ਼ਾਨ ਲੈ ਕੇ ਇਹਨੇ 5 ਸਿੰਘ ਇੱਥੇ ਖੜੇ ਹੋਣਗੇ। ਮੈਂ ਬੇਨਤੀ ਕਰੂ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਸਾਡੇ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਗੁਰਿੰਦਰਜੀਤ ਸਿੰਘ ਜੀ ਮਾਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਬਹੁਤ ਥੋੜੇ ਸਮੇਂ 'ਚ ਮੌਸਮ ਬਹੁਤ ਖਰਾਬ ਆ। ਅੱਜ ਦੇ ਦਿਨ ਦੀ ਜਿਹੜੀ ਮਹਾਨਤਾ ਆ, ਅੱਜ ਦੇ ਦਿਨ ਸਾਡੇ ਗੁਰੂ ਸਾਹਿਬ ਨੇ ਜਿੱਥੇ ਮਨੁੱਖ ਨੂੰ ਇਹ ਸੁਨੇਹਾ ਦਿੱਤਾ ਕਿ everybody, all human are born equal. We do not believe in any race, any color, any caste. Guru Sahib said that every human being has a right to practice the faith of the way they want to practice. ਸਾਨੂੰ ਸਾਡੇ ਗੁਰੂ ਨੇ ਇਸ ਗੱਲ ਦਾ ਸੁਨੇਹਾ ਦਿੱਤਾ ਆ ਕਿ ਮਨੁੱਖ ਦੀ ਕੋਈ ਜਾਤ ਨਹੀਂ, ਮਨੁੱਖ ਦਾ ਕੋਈ ਰੰਗ ਨਹੀਂ, ਮਨੁੱਖ ਦੀ ਕੋਈ ਹਾਇਰਾਰਕੀ ਨਹੀਂ, ਮਨੁੱਖ ਦਾ ਕੋਈ ਕਾਸਟ ਸਿਸਟਮ ਨਹੀਂ। ਉਸ ਦਿਨ ਅੱਜ ਤੋਂ 500 ਸਾਲ ਪਹਿਲਾਂ, ਵੱਧ ਸਮੇਂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਮਨੁੱਖਤਾ ਨੂੰ ਇਹ ਸੁਨੇਹਾ ਦਿੱਤਾ ਸੀਗਾ, ਉੱਥੇ ਇਹ ਵੀ ਸੁਨੇਹਾ ਦਿੱਤਾ ਸੀਗਾ ਕਿ ਹਰ ਮਨੁੱਖ ਆਪਣੇ ਤੌਰ ਤੇ ਇੱਕ ਆਜ਼ਾਦ ਮਨੁੱਖ ਆ। ਅੱਜ ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ੇ ਹੋਏ ਪਾਤਸ਼ਾਹੀ ਦਾਅਵੇ ਨੂੰ ਲੈ ਕੇ, ਉਸ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਸੁਨੇਹੇ ਨੂੰ ਲੈ ਕੇ ਅਸੀਂ ਅੱਜ ਇੱਥੇ ਪਹੁੰਚੇ ਆ। ਅੱਜ ਮਨਹੈਟਨ ਦੇ ਸ਼ਹਿਰ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਆਪਣੀ ਆਜ਼ਾਦੀ ਲਈ, ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਦੇ ਲਈ, ਮਨੁੱਖਤਾ ਦੀ ਬੇਸਿਕ ਆਜ਼ਾਦੀ ਦੇ ਲਈ ਅੱਜ ਅਸੀਂ ਇਸ ਸ਼ਹਿਰ ਦੇ ਵਿੱਚ ਇਕੱਠੇ ਹੋਏ ਆ। ਅੱਜ ਤੋਂ 40 ਸਾਲ ਪਹਿਲਾਂ 26 ਜਨਵਰੀ 1986 ਨੂੰ ਸਾਡੇ ਸਮੂਹ ਖਾਲਸਾ ਪੰਥ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠੇ ਹੋ ਕੇ ਇੱਕ ਸਰਬਤ ਖਾਲਸਾ ਕੀਤਾ। ਉਸ ਸਰਬਤ ਖਾਲਸੇ ਦੇ ਵਿੱਚ ਜੋ ਫੈਸਲੇ ਕੀਤੇ ਗਏ, ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਜਿਹੜੀ 4 ਜੁਲਾਈ 1776 July 4th 1776 is very important day for America and for us as the citizen of America. We salute our people who declared the freedom on July 4th 1776. Same way the Sikh Panth, the Khalsa Panth got together at Akal Takht Sahib and the Sarbat Khalsa announced on April 29th 1986. Sikh nation declared the freedom from the clutches of the Indian government. On that day onwards, we decided from today onward, Khalsa Panth will be free. Khalsa Panth will only work under their own constitution, which is Guru Granth Sahib. Under the guidelines of Guru Granth Sahib, Khalsa Panth will create a nation where every human being will be treated equal, and we will break the shackles of the Brahminical system of India, which treats human on their caste, on their color, on their pocket. We people have made the promise to the rest of the world that we will create a nation which is called Khalistan, and in Khalistan everybody will be free.
I want to congratulate every citizen of United States of America, every Sikh Panth member, that let's keep fighting, let's get united, create our basic infrastructure and fight for the freedom of Sikh nation. This is not only important that we want to be free, we want the human race to be free. We want all the human race to live the way we want to live. And I want to promise today that all the Sikh organizations, all the Sikh Gurdwaras, all the Sikh Panth from Punjab to United States, we are all united on one thing, that we want to create a separate Sikh nation, a separate nation where everybody will enjoy the freedom called Khalistan. And it was the bakshish of Guru Nanak Padshah. ਸਾਡਾ ਪਾਤਸ਼ਾਹੀ ਦਾ ਦਾਵਾ ਆ, ਸਾਡੀ ਕੋਈ ਇਸ ਗੱਲ ਦੀ ਲੜਾਈ ਨਹੀਂ ਕਿ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਾਡੀ ਕੋਈ ਇਸ ਗੱਲ ਦੀ ਲੜਾਈ ਨਹੀਂ ਹੈ ਕਿ ਸਾਡੇ ਬੰਦੇ ਜੇਲ੍ਹਾਂ 'ਚ ਦੱਬੇ ਹੋਏ ਨੇ, ਸਾਡੀ ਕੋਈ ਇਸ ਗੱਲ ਦੀ ਲੜਾਈ ਨਹੀਂ ਹੈਗੀ ਕਿ ਸਾਡੇ ਬੰਦੇ ਸ਼ਹੀਦ ਕਰਤੇ ਨੇ। ਸਾਡੀ ਲੜਾਈ ਇਸ ਗੱਲ ਦੀ ਆ ਕਿ ਸਾਡਾ ਦੁਨੀਆ ਦੇ ਉੱਤੇ ਪਾਤਸ਼ਾਹੀ ਦਾਵਾ ਆ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤਾ ਆ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ, 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 ਖਾਲਿਸਤਾਨ। ਪੈਰਾਂ ਦਿਆਂਗੇ ਠੋਕ ਕੇ, ਪੈਰਾਂ ਦਿਆਂਗੇ ਠੋਕ ਕੇ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡਾ ਜਿਹੜਾ ਅਗਲਾ ਸੰਦੇਸ਼ ਹੈ, ਤਿਹਾੜ ਜੇਲ੍ਹ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਸੰਗਤਾਂ ਨੂੰ ਸਾਡੇ ਭਾਈ ਰਜਿੰਦਰ ਸਿੰਘ ਹੋਣੀ ਪੜ੍ਹ ਕੇ ਸੁਣਾਉਣਗੇ। ਭਾਈ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ। ਆਓ ਜੀ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ 38ਵੀਂ ਪਰੇਡ ਤੇ ਇਕੱਠੇ ਹੋਏ ਹਾਂ। ਅੱਜ ਦਸ਼ਮੇਸ਼ ਪਿਤਾ ਜੀ ਦਾ ਆਪਾਂ ਸਾਜਨਾ ਦਿਵਸ ਨੂੰ ਸਮਰਪਿਤ ਇਹ ਪਰੇਡ ਨਿਊਯਾਰਕ ਸਿਟੀ ਵਿੱਚ ਇਕੱਤਰ ਹੋ ਕੇ ਆਪਾਂ ਨੇ ਦੱਸਿਆ ਹੈ ਵੀ ਸਿੱਖ ਇੱਕ ਵੱਖਰੀ ਕੌਮ ਹੈ, ਕਿਉਂਕਿ ਇਹ ਪਰੇਡ ਆਪ ਜੀ ਨੂੰ ਪਤਾ, ਜਦੋਂ 84 ਤੋਂ ਪਹਿਲਾਂ ਇੱਕ ਪਰੇਡ ਨਿਕਲਦੀ ਸੀ ਇੰਡੀਆ ਪਰੇਡ, ਪਰ ਜਦੋਂ ਸਾਡੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਸਿੱਖਾਂ ਨੇ ਵੱਖਰੀ ਪਰੇਡ ਆਪਣੀ ਕੱਢਣੀ ਸ਼ੁਰੂ ਕੀਤੀ। ਗੁਰੂ ਪਿਆਰੀ ਸਾਧ ਸੰਗਤ ਜੀ, 2015 ਦੇ ਵਿੱਚ 7 ਲੱਖ ਦੇ ਇਕੱਠ ਵਿੱਚ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੱਥ ਖੜੇ ਕਰਕੇ ਜਦੋਂ ਜਥੇਦਾਰ ਜਗਤਾਰ ਸਿੰਘ ਦੀ ਹਵਾਰਾ ਦੇ ਸੰਬੰਧੀ ਐਲਾਨ ਕੀਤਾ ਗਿਆ, 15 ਮਿੰਟ ਜਣੀ ਦੁਨੀਆ ਦੇ ਵਿੱਚ ਉਹ ਜੋਸ਼ ਤੇ ਜਸੀਲਾ ਜੋਸ਼ ਸੀ ਜਿਹੜਾ ਆਪਾਂ ਅਨੁਭਵ ਨਹੀਂ ਕਰ ਸਕੇ ਉਸ ਟਾਈਮ, ਵੀ ਇੰਨੀ ਜਣੀ ਲਹਿਰ ਇੱਕ ਦੀ ਕੌਮ ਵਿੱਚ ਵੀ ਸਾਡਾ ਇੱਕ ਜਥੇਦਾਰ ਆ। ਸਾਧ ਸੰਗਤ ਜੀ, ਜਥੇਦਾਰ ਸਰੀਰਕ ਤੌਰ ਤੇ ਬੇਸ਼ੱਕ ਤਿਹਾੜ ਜੇਲ੍ਹ ਵਿੱਚ ਬੰਦ ਹੈ, ਪਰ ਆਤਮਿਕ ਤੌਰ ਤੇ ਅੱਜ ਉਹ ਇਹ ਸਮਝੋ ਵੀ ਮਨਾਟਨ ਦੀ ਪਰੇਡ ਤੇ ਅੱਜ ਆਪਣਾ ਸੰਦੇਸ਼ਾ ਭੇਜ ਕੇ ਤਾਂ ਹਾਜ਼ਰੀ ਲਵਾ ਰਿਹਾ ਹੈ। ਮੈਂ ਹੁਣ ਸੰਦੇਸ਼ ਪੜ੍ਹਨ ਲੱਗਿਆ ਜੀ, ਆਪ ਜੀ ਨੇ ਇਹਨੂੰ ਬੜੇ ਧਿਆਨ ਨਾਲ ਸਰਵਣ ਕਰਨਾ। ਇੱਕ ਓੰਕਾਰ ਸ੍ਰੀ ਅਕਾਲ ਸਹਾਏ, ਵਿਦੇਸ਼ਾਂ ਦੀ ਧਰਤੀ ਤੇ ਵਿਚਰਦੇ ਹੋਏ ਪੰਥ ਅਤੇ ਪੰਜਾਬ ਲਈ ਲਗਾਤਾਰ ਸੰਘਰਸ਼ ਕਰ ਰਹੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪਰੇਡ ਲਈ ਦਿਲ ਦੀਆਂ ਡੂੰਘਾਈਆਂ ਵਿੱਚੋਂ ਸ਼ੁਭ ਭਾਵਨਾਵਾਂ ਅਰਪਿਤ ਕਰਦਾ ਹਾਂ। ਉਮੀਦ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਕੌਮ ਦਾ ਅਕਸ਼ ਪੇਸ਼ ਕਰਨ ਦੇ ਨਾਲ ਨਾਲ ਸਾਡੀ ਕੌਮ ਦਾ ਪੱਖ ਦੁਨੀਆ ਸਾਹਮਣੇ ਰੱਖਣ ਦਾ ਤੁਹਾਡਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰੂ ਰੂਪ ਖਾਲਸਾ ਜੀ, ਜਦੋਂ ਅਸੀਂ ਆਪਣੀ ਕੌਮ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ ਤੇ ਬੁਲੰਦ ਕਰਦੇ ਹਾਂ ਤਾਂ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਘਟ ਰਹੀਆਂ ਘਟਨਾਵਾਂ ਬਾਰੇ ਵੀ ਬਹੁਤ ਸੁਚੇਤ ਹੋ ਕੇ ਕੋਈ ਵੀ ਸਟੈਂਡ ਲੈਣਾ ਚਾਹੀਦਾ ਹੈ,
ਕਈ ਦੇਸ਼ਾਂ ਦੀਆਂ ਆਪੋ ਵਿੱਚ ਲੜਾਈਆਂ ਚੱਲ ਰਹੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖ ਕੌਮ ਭਾਵੇਂ ਇਹ ਲੜਾਈਆਂ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ ਰੱਖਦੀਆਂ, ਪਰ ਕਿਸ ਦੀ ਹਮਾਇਤ ਕੀਤੀ ਜਾਵੇ, ਇਸ ਮੁੱਦੇ ਤੇ ਸਿੱਖ ਆਪੋ ਵਿੱਚ ਹੀ ਲੜੀ ਜਾ ਰਹੇ ਹਨ। ਬੇਸ਼ੱਕ ਹਰ ਮੁੱਦੇ ਤੇ ਸਿੱਖਾਂ ਦਾ ਪੱਖ ਹੋਣਾ ਚਾਹੀਦਾ ਹੈ, ਪਰ ਲੱਗਦੀ ਵਾਰ ਕਿਸੇ ਵੀ ਮੁੱਦੇ ਤੇ ਕਿਸੇ ਦੀ ਵੀ ਖੁੱਲ੍ਹ ਕੇ ਹਮਾਇਤ ਕਰਨ ਜਾਂ ਵਿਰੋਧ ਕਰਨ ਤੋਂ ਫਿਲਹਾਲ ਪਰਹੇਜ਼ ਕਰਨਾ ਚਾਹੀਦਾ ਹੈ। ਜੰਗਾਂ ਦੇ ਸੰਬੰਧ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸੇਧ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਜੇਕਰ ਕੋਈ ਤਾਕਤਵਰ ਕਿਸੇ ਹੋਰ ਤਾਕਤਵਰ ਲੜਦਾ ਹੈ ਤਾਂ ਇਹ ਤੇ ਸਾਨੂੰ ਕੋਈ ਗਿਲਾ ਨਹੀਂ ਹੁੰਦਾ, ਪਰ ਜਦੋਂ ਕੋਈ ਤਾਕਤਵਰ ਨਿਹੱਥੇ ਅਤੇ ਬੇਦੋਸ਼ਾ ਲੋਕਾਂ ਦੀ ਕਤਲੋਗਾਰਤ ਕਰਦਾ ਹੈ ਤੇ ਮਨ ਦੇ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ। ਨਿਹੱਥਿਆਂ ਅਤੇ ਬੇਦੋਸ਼ੀਆਂ ਦੀ ਕਤਲੇਆਮ ਕੋਈ ਵੀ ਧਿਰ ਕਰੇ, ਸਿੱਖ ਉਸ ਕੌਮ ਦਾ ਵਿਰੋਧ ਕਰਦੀ ਹੈ। ਅਜੇ ਤਾਂ ਸਿੱਖ ਕੌਮ ਆਪਣੇ ਕੌਮੀ ਸੰਘਰਸ਼ ਲਈ ਸੰਘਰਸ਼ ਕਰ ਰਹੀ ਹੈ। ਸਿੱਖ ਫਿਲਹਾਲ ਇਸ ਹਾਲਤ ਵਿੱਚ ਨਹੀਂ ਕਿ ਅੰਤਰਰਾਸ਼ਟਰੀ ਪੱਧਰ ਤੇ ਕੋਈ ਨਿਰਣਾਇਕ ਭੂਮਿਕਾ ਨਿਭਾ ਸਕਣ। ਇਹ ਵੀ ਵੇਖਿਆ ਜਾਣਾ ਚਾਹੀਦਾ ਹੈ ਕਿ ਹੁਣ ਤੱਕ ਸਾਡੇ ਹੱਕ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹਾਂ ਦਾ ਨਾਰਾ ਕਿਸ ਨੇ ਮਾਰਿਆ, ਕਿਸ ਨੇ ਸਾਡੀ ਕਤਲੇਆਮ ਦੀ ਹੁੰਦੀ ਵੇਖ ਕੇ ਅੱਖਾਂ ਬੰਦ ਰੱਖੀਆਂ ਤੇ ਜਵਾਨ ਵੀ। ਇਸ ਤੋਂ ਵੀ ਸਾਨੂੰ ਆਪਣਾ ਸਟੈਂਡ ਸਪਸ਼ਟ ਕਰਨ ਵਿੱਚ ਸੌਖ ਹੋਵੇਗੀ। ਇਹੀ ਜਥੇਦਾਰ ਜੀ ਦਾ ਸੰਦੇਸ਼ ਸੀ। ਖਾਲਸਾ ਪੰਥ ਦੇ ਸਾਜਣਾ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ, ਮੰਡੋਲੀ ਜੇਲ੍ਹ, ਦਿੱਲੀ। ਮੈਂ ਹੁਣ ਇੱਕ ਤਿਹਾੜ ਜੇਲ੍ਹ ਦੁਆਰਾ ਇੱਕ ਨਾਰਾ ਲਾਉਂਗਾ, ਤੁਸੀਂ ਜਵਾਬ ਦੇਣਾ। ਤਿਹਾੜ ਜੇਲ੍ਹ ਤੋਂ ਆਈ ਆਵਾਜ਼, ਅਕਾਲ ਤਖਤ ਦੇ ਜਥੇਦਾਰ ਹਵਾਰੇ ਦੀ ਆਈ ਆਵਾਜ਼, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੇ ਸਾਰਿਆਂ ਨੂੰ ਅੱਜ ਸਿੱਖ ਸਟੇਟ ਦੇ ਪਰੇਡ ਦੇ ਵਿੱਚ ਸ਼ਾਮਲ ਹੋਣ ਤੇ ਲੱਖ ਲੱਖ ਵਧਾਈਆਂ। ਦੂਸਰਾ, ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰੀ ਸਾਡੇ ਕੋਲ ਜਿਹੜੇ ਸਾਡੇ ਦੋ ਨੌਜਵਾਨ ਨਿਊਯਾਰਕ ਸਿਟੀ ਦੇ ਵਿੱਚ ਮੇਅਰ ਦੇ ਦਫ਼ਤਰ 'ਚ ਡਿਪਟੀ ਕਮਿਸ਼ਨਰ ਨੇ। ਅਸੀਂ ਇਹਨਾਂ ਦੇ, ਇਹ ਸਾਡੇ ਆਪਣੇ ਬੱਚੇ ਨੇ, ਗੁਰਦੁਆਰਾ ਸਿੱਕਲ ਸਾਡੀ ਦੇ ਨਾਲ ਰਿਲੇਟਡ ਨੇ। ਅੱਜ ਸਭ ਤੋਂ ਪਹਿਲਾਂ ਜਿੰਨੇ ਪਰਮਿਟ ਸਿਟੀ 'ਚੋਂ ਹੁੰਦੇ ਨੇ, ਅੱਗੇ 1-2 ਦਿਨ ਪਹਿਲਾਂ ਹੁੰਦੇ ਸੀ, ਐਰਕੀ ਇਹਨਾਂ ਨੇ ਸਾਨੂੰ ਪਹਿਲਾਂ ਹੀ ਆਪ ਇਸ਼ੂ ਕਰਾ ਕੇ ਦਿੱਤੇ। ਮੈਂ ਸਭ ਤੋਂ ਪਹਿਲਾਂ ਜਗਪ੍ਰੀਤ ਨੂੰ, ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦਾ ਵੀ ਇਹ ਆਵੇ ਤੇ ਨਾਲੇ ਅਸੀਂ ਇਹਨਾਂ ਦੋ ਬੱਚਿਆਂ ਨੂੰ ਸਿੱਖ ਕਮਿਊਨਿਟੀ ਵੱਲੋਂ ਅਸੀਂ ਇਹਨਾਂ ਨੂੰ ਸਨਮਾਨ ਕਰਨਾ, ਤਾਂ ਕਿ ਅੱਜ ਮੈਂ ਉੱਥੇ ਸਟੇਜ ਤੇ ਵੀ ਬੋਲਿਆ। ਮੇਅਰ ਜਨਾਨੀ ਦਾ ਵੀ ਧੰਨਵਾਦ ਕੀਤਾ, ਮਮਦਾਨੀ ਸਾਹਿਬ ਦਾ ਵੀ ਧੰਨਵਾਦ ਕੀਤਾ ਕਿ ਜਿਹੜੀ ਸਾਡੀ ਸਿੱਖ ਟੀਮ ਆ, ਜਿਹੜੀ ਤੁਸੀਂ ਇਹਨੂੰ ਆਪਣਾ ਮੇਅਰ ਦੇ ਦਫ਼ਤਰ ਦੇ ਵਿੱਚ ਲਾਇਆ, ਇਹਨਾਂ ਨੂੰ ਡਿਪਟੀ ਕਮਿਸ਼ਨਰ ਦਾ ਅਹੁਦਾ ਦਿੱਤਾ। ਇਹ ਨਿਊਯਾਰਕ ਸਿਟੀ ਦੇ ਡਿਪਟੀ ਕਮਿਸ਼ਨਰ ਨੇ, ਨਾ ਕਿ ਇੱਕ ਕਾਉਂਟੀ ਦੇ, ਨਾ ਕਿ ਇੱਕ ਬੁਰੋ ਦੇ। ਸੋ ਮੈਂ ਜਗਪ੍ਰੀਤ ਨੂੰ ਕਹਿੰਦਾ ਵੀ ਇਹ ਆਉਣ 1-2 ਮਿੰਟ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਸਭ ਤੋਂ ਵੱਡੇ ਸੱਚੇ ਪਿੱਛਾ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਸਾਨੂੰ ਸਭ ਤੋਂ ਵੱਡਾ ਮਾਨ ਸਨਮਾਨ ਸਿੱਖੀ ਰੂਪ ਦਾ ਦਿੱਤਾ ਆ, ਜਿਹਦੇ ਨਾਲ ਅਸੀਂ ਲੀਡਰ ਬਣ ਸਕੇ। ਦੂਜਾ, ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਮਾਂ-ਬਾਪ ਦਾ, ਜਿਨ੍ਹਾਂ ਨੇ ਆਲਵੇਜ਼ ਮੇਰੀ ਸਪੋਰਟ ਕੀਤੀ ਆ, ਜਿਨ੍ਹਾਂ ਨੇ ਆਲਵੇਜ਼ ਮੈਨੂੰ ਕਿਹਾ ਹੈ ਕਿ ਜੋ ਮਰਜ਼ੀ ਕਰਨਾ ਕਰ ਸਕੇ। ਤੇ ਆਖਰੀ, ਸਾਡੀ ਕਮਿਊਨਿਟੀ ਦਾ ਤੇ ਲੀਡਰਾਂ ਨੇ, ਜਿਹਨੂੰ ਹਰ ਟਾਈਮ ਸਾਨੂੰ ਅੱਗੇ ਕਰਦੇ ਆ, ਸਾਡੀ ਸਪੋਰਟ ਕਰਦੇ ਆ। ਪਹਿਲਾਂ ਤਾਂ ਵਿਸਾਖੀ ਦੀਆਂ ਧੰਨ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਤੇ ਬਸ ਮੇਰੀ ਇੱਕ ਹੀ ਇੱਛਾ ਹੈ ਸਾਰਿਆਂ ਨੂੰ, ਸਪੈਸ਼ਲੀ ਜਿਹੜੇ ਇੱਥੇ ਮਾਂ-ਬਾਪ ਆ, ਤੁਸੀਂ ਵੀ ਆਪਣੇ ਬੱਚਿਆਂ ਨੂੰ ਪੁਸ਼ ਕਰੋ ਕਿ ਉਹ ਵੀ ਸੰਗਤਾਂ ਦੇ ਨਾਲ ਲੜੇ, ਉਹ ਵੀ ਪੋਲਿਟਿਕਸ ਦੇ ਵਿੱਚ ਹਿੱਸਾ ਲੈ, ਉਹ ਵੀ ਜੋ ਇੱਥੇ ਵੱਖਰੇ ਵੱਖਰੇ ਕਮਿਊਨਿਟੀ ਆਰਗੇਨਾਈਜੇਸ਼ਨ ਹੈ ਉਹਨਾਂ ਨਾਲ ਵੋਲੰਟੀਅਰ ਕਰੇ। ਇੱਦਾਂ ਹੀ ਸਾਡੀ ਤਾਕਤ ਵੱਧਣੀ ਆ, ਇੱਦਾਂ ਹੀ ਸਾਡੀ ਪਛਾਣ ਵੱਧਣੀ ਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਪ੍ਰੀਤ ਸਿੰਘ ਜੀ।
ਜਗਪ੍ਰੀਤ ਸਿੰਘ ਜੀ ਸਟੇਜ ਉੱਤੇ ਆ ਗਏ ਨੇ ਤੇ ਮੈਂ ਬੇਨਤੀ ਕਰਨਾ ਵੀ ਆਪਾਂ ਨੂੰ ਇਸ ਚੀਜ਼ ਦਾ ਮਾਣ ਹੋਣਾ ਚਾਹੀਦਾ। ਜਗਪ੍ਰੀਤ ਕੋਈ ਬਾਹਰਲਾ ਬੰਦਾ ਨਹੀਂ, ਆਪਣਾ ਹੀ ਬੱਚਾ ਹੈ। ਇੰਨੀ ਮਦਦ ਕੀਤੀ ਆ ਮੇਅਰ ਦੀ ਕਿ ਨਾਲ ਹੀ ਰਹੇ ਉਹਨਾਂ ਦੇ, ਤੇ ਇਸ ਕਰਕੇ ਜਿੱਥੇ ਆ ਸਾਡੇ ਬੱਚੇ ਨੂੰ ਐਡਾ ਵੱਡਾ ਮਾਣ ਮਿਲਿਆ ਤਾਂ ਉਹ ਬੱਚਿਆਂ ਨੂੰ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਇਹਨਾਂ ਦਾ ਧੰਨਵਾਦੀ ਹੈ ਕਿ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਤਾਂ ਕਿ ਐਜੂਕੇਸ਼ਨ ਲੈ ਕੇ ਤੇ ਉਹ ਸਰਕਾਰੀ ਦਫ਼ਤਰਾਂ ਵਿੱਚ ਆਫਿਸਾਂ ਵਿੱਚ ਆਪਣੀ ਜਗ੍ਹਾ ਬਣਾ ਸਕਣ। ਮੈਂ ਦੋਵਾਂ ਬੱਚਿਆਂ ਨੂੰ, ਸਾਡੇ ਆਪਣੇ ਬੱਚੇ ਨੇ, ਤੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਵਾਂ ਤੇ ਅਸੀਂ ਉਹਨਾਂ ਨੂੰ ਓਨਰ ਕਰਨੇ ਆ। ਚੰਗੇ ਕੰਮ ਕੀਤਾ। ਇਹ ਮਨਵੀਰ ਸਿੰਘ ਡਾਕਟਰ ਨਰਜੀਤ ਦਾ ਬੇਟਾ। ਦੂਸਰਾ ਜਿਹੜਾ ਬੱਚਾ ਡਾਕਟਰ ਰਣਜੀਤ ਸਿੰਘ ਜੀ, ਉਹਨਾਂ ਦਾ ਕਾਕਾ। ਅਸੀਂ ਦੋਵਾਂ ਨੂੰ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਇਹ ਤੁਹਾਡੀ ਚੰਗੀ ਐਜੂਕੇਸ਼ਨ ਤੇ ਤੁਹਾਡਾ ਚੰਗਾ ਕੋਆਪਰੇਟ ਕੀਤਾ ਤੁਸੀਂ ਮਿਸਟਰ ਮੇਅਰ ਨੂੰ, ਮਮਦਾਨੀ ਨੂੰ, ਜਿਨ੍ਹਾਂ ਨੇ ਤੁਸੀਂ ਔਨ ਕਰਦੇ ਹੋ। ਇਸ ਕਰਕੇ ਲਓ ਪ੍ਰਧਾਨ ਸਾਹਿਬ ਜਿਹੜਾ ਆਪਣਾ ਜਗਪ੍ਰੀਤ ਦਾ ਦਰਸ਼ਨ ਸਿੰਘ ਹੱਕ ਦਾ ਬੇਟਾ ਵਾ, ਬੜੀ ਖੁਸ਼ੀ ਹੈ। ਦਰਸ਼ਨ ਸਿੰਘ ਹੱਕ ਦਾ ਬੇਟਾ ਨਡਾਲੇ ਤੋਂ। ਦੂਸਰੀ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਜਿਹੜਾ ਜਗਪ੍ਰੀਤ ਹੈ ਉਹ ਸਾਡਾ ਗੁਆਂਢੀ ਨਿਕਲਿਆ। ਉਹ ਸਾਡਾ ਗੁਆਂਢੀ ਨਿਕਲਿਆ ਜਿੱਥੇ ਸਰਦਾਰ ਸਿੰਘ ਖਾਕਾ ਇਹਨਾਂ ਦਾ ਰਿਸ਼ਤੇਦਾਰ ਮਿਲਿਆ, ਰਜਿੰਦਰ ਸਿੰਘ ਹੋਰਾਂ ਦਾ ਭਤੀਜਾ ਇਹਨਾਂ ਦਾ ਨਿਕਲਿਆ। ਤੇ ਇਹ ਵੀ ਖਾਕ ਬਰਾਦਰੀ ਚੋਂ ਹੈ। ਇਸ ਕਰਕੇ ਮੈਂ ਇਹਨਾਂ ਦਾ ਰਿਣੀ ਆ। ਜਿੱਥੇ ਅਸੀਂ ਆਪਣੇ ਇਲਾਕੇ ਦੇ ਬੰਦੇ ਨੂੰ ਡਿਪਟੀ ਕਮਿਸ਼ਨਰ ਬਣਾਇਆ ਮੇਅਰ ਨੇ, ਅਸੀਂ ਇਹ ਗੱਲ ਕਹਿੰਦੇ ਆ ਵਾਹਿਗੁਰੂ ਇਹਨਾਂ ਨੂੰ ਵਧਾਈ ਦੇਵੇ, ਚੜ੍ਹਦੀ ਕਲਾ ਵਿੱਚ, ਤੇ ਸਿੱਖ ਕੌਮ ਦਾ ਕੰਮ, ਸਿੱਖ ਕੌਮ ਦੀ ਮਦਦ ਕਰ ਸਕਣ। ਸਾਰੀ ਸੰਗਤ ਨੂੰ ਮੌਸਮ ਖਰਾਬ ਹੋਣ ਦੇ ਬਾਵਜੂਦ ਤੁਸੀਂ ਆਣ ਕੇ ਹਾਜ਼ਰੀ ਭਰੀ ਹੈ, ਤੁਸੀਂ ਵਧਾਈ ਦੇ ਪਾਤਰ ਹੋ। ਸਾਡੇ ਵਿੱਚ ਤਸ਼ਰੀਫ ਲਾਇਆ ਰਾਜ ਗੋਲ, ਜਿਨ੍ਹਾਂ ਨੇ ਨਿਊਯਾਰਕ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜਨੀ ਆ। ਸਾਡੇ ਆਉਂਦੇ ਚੱਕਦੇ ਵੀ ਸਾਡੇ ਸਿਟੀ ਕੰਟਰੋਲਰ ਦੀ, ਸਟੇਟ ਕੰਟਰੋਲਰ ਸਾਡੇ ਭਚੰਗੀ ਸਿੰਘ ਦੇ ਇਹਦੇ ਮਿੱਤਰ ਨੇ। ਸਾਡਾ ਬੱਚਾ ਬੜੀ ਕਰਦਾ, ਜਿਵੇਂ ਕਹਿੰਦੇ ਬੜਾ ਨਾਮ ਉੱਚਾ ਕੀਤਾ, ਜਿਵੇਂ ਮਨਵੀਰ ਤੇ ਜਗਜੀਤ ਨੇ ਨਾ, ਇਹ ਸਾਡੇ ਇੱਦਾਂ ਵੀ ਭਚੰਗੀ ਆ ਸਾਡਾ, ਇਹ ਰਿਚਮੈਂਟ ਦੇ ਨੇ ਸਾਰੇ ਹੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਅਰ ਤਾਂ ਮੇਅਰ ਕੀ ਹੈ, ਗਵਰਨਰ ਦੇ ਨਾਲ ਵੀ ਸਾਡੇ ਬੰਦੇ ਹੋਇਆ ਕਰਨਗੇ। ਸੋ ਆਓ ਮਿਸਟਰ, ਆਓ ਜੀ ਤੁਸੀਂ ਰਾਜ ਕੁਮਾਰ ਜੀ, ਸੈਕਟਰੀ ਨੇ ਬੋਲਣਾ ਜਾਂ ਭਾਈ? ਗੁਰੂ ਜੀ ਕੀ ਖਾਲਸਾ, ਗੁਰੂ ਜੀ ਕੀ ਫਤਿਹ। Thank you, Harbans and oh, lost the microphone. Oh, check. Hello. Okay, good. Harbans and Jagir Singh, thank you so very much. Thank you for having me. My name is Raj Goyal. With your luck, I will be the next New York State Comptroller, the first South Asian elected statewide. We are celebrating the birth of Sikhism, a birth of courage and fighting against tyranny and oppression. And that is why in today's America, we now know that same spirit and that same courage is what we need now, because we have a federal administration that is waging war against communities of color in our communities. You know, the state comptroller right now has $500 million in Palantir, a company that is helping ICE, and 30% of the detentions from these immigration agents are in the South Asian community. It is wrong and it should stop, and it will stop when I'm elected. Also, he has $500 million almost in Israel bonds. We know in the community that we must stand with our Palestinian brothers and sisters against genocide. So if we want to tackle the affordability crisis, give Brother Zoran a partner in Albany.
We must tackle utility rates, build affordable housing, invest in childcare, give everything our community needs to stand up against tyranny and oppression so that we can live the best lives that we can. I used to work at the ACLU, fighting for our community against an oppressive government. I'll never forget that after 9/11, the first hate crime was against Balbir Singh Sodhi, gunned down in cold blood in Arizona because he wore a turban, because some racist thought that he was an enemy of America. But we know there are no enemies of America in our community. There is only one America and one New York in which we celebrate our diversity and celebrate a fight against oppression, to celebrate what is best about America, to live the best lives that we can. So I wish you the best day today. Thank you so much. And I have one special request. This is my mother, Bertinda says, and she wants to say one thing. हाँ सानू विसाखी की बधाई होवे। मैं भी पंजाब तो है, बठिंडा डिस्ट्रिक्ट तो, ते मेरा छोटा लड़का है जरा इलेक्शन लई लड़ रहा है, ते सानू बहुत खुशी हुई कि इत्थे सानू मौका मिले बोलन दा, ते सानू चांस मिले, ते इस करके मैं थोनू प्रार्थना करनी है कि तुसी ਇਹਦੇ ਲਈ ਵੋਟ ਕਰੋ। जून 23 ਨੂੰ ਪ੍ਰਾਇਮਰੀ ਇਲੈਕਸ਼ਨ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਮੈਂ ਪੂਰੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਇੰਨੇ ਸਾਲਾਂ ਸਾਨੂੰ ਇਕੱਠੇ ਕਰਦੇ ਪਏ, ਸਾਡੇ ਕੌਮ ਦੀ ਚੜ੍ਹਾਈ ਕਰਦੇ ਪਏ ਨੇ। ਤੇ ਮੇਨ ਗੱਲ ਹੈ, ਮੈਂ ਹਿਸਟਰੀ ਪੜ੍ਹਦਾ ਪਿਆ ਸੀ 38 ਇਅਰਸ ਪਹਿਲਾਂ, ਉਦੋਂ ਵੀ ਬਾਰਿਸ਼ ਪੈਂਦੀ ਵੀ ਜੀ। ਸਿੱਖ ਡੇ ਪਹਿਲੀ ਵਾਰੀ ਹੋਈ ਸੀ ਇੱਥੇ, ਤੇ ਹੁਣ ਵੀ ਬਾਰਿਸ਼ ਪੈ ਰਹੀ ਹੈ। ਇਹ ਇਟਸ ਅ ਗੁੱਡ ਸਾਈਨ ਕਿ ਇਹ ਆਪਣੇ ਲਈ ਗੁੱਡ ਲੱਕ ਹੈ ਕਿ ਹੁਣ ਹਾਰਵੈਸਟ ਸੀਜ਼ਨ ਆ ਰਿਹਾ ਹੈ, ਆਪਣਾ ਖਾਲਸਾ ਬਣਿਆ ਹੈ। ਤੇ ਮੇਨ ਗੱਲ ਹੈ ਕਿ ਭਾਵੇਂ ਬਾਰਿਸ਼ ਹੋਏ ਜਾਂ ਸਨ ਇਜ਼ ਆਊਟ, ਅਸੀਂ ਹਮੇਸ਼ਾ ਇੱਦਾਂ ਹੀ ਇਕੱਠੇ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਤੇ ਅਗੇਨ ਥੈਂਕ ਯੂ ਸੋ ਮਚ ਹਰਪੰਤ ਸਿੰਘ ਢਿੱਲੋਂ ਜੀ, ਕੰਗ ਸਾਹਿਬ ਤੇ ਜਗੀਰ ਸਿੰਘ, ਸਾਰੀ ਕਮੇਟੀ ਦਾ ਥੈਂਕ ਯੂ, ਬੋਪਰਾਏ ਸਾਹਿਬ ਐਜ਼ ਵੈਲ for the honor and always making sure our community is represented at the highest levels. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਗ ਜਿਨ੍ਹਾਂ ਨੇ ਅਜੇ ਤੱਕ ਆਪਣੇ ਵਿਚਾਰ ਲਏ ਨੇ, ਨਾਲ ਇਹਨਾਂ ਦੇ ਮਾਤਾ ਜੀ ਵੀ ਆਏ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ। ਇਹ ਬੜੀ ਵੱਡੀ ਅਚੀਵਮੈਂਟ ਹੈ। ਇਲੈਕਸ਼ਨ ਨੂੰ ਲੜਨਾ, ਉਹਨੂੰ ਜਿੱਤਣਾ ਬਹੁਤ ਵੱਡੀ ਗੱਲ ਹੈ। ਮੈਂ ਹੁਣ ਬੇਨਤੀ ਕਰਾਂ ਸਰਦਾਰ ਹਿੰਮਤ ਸਿੰਘ ਜੀ, ਉਹ ਸਟੇਜ ਉੱਤੇ ਆ ਜਾਣ, ਪਰ 2-2 3-3 ਮਿੰਟ ਲਾਣ। ਹਰ ਇੱਕ ਕੰਬਣ ਡਿਆ, ਠੰਡ ਹਰ ਇੱਕ ਨੂੰ ਲੱਗਦੀ ਪਈ ਹੈ। ਇਸ ਕਰਕੇ ਆਪਾਂ ਛੇਤੀ ਪਹੁੰਚਣਾ ਘਰ, ਆਪਣੇ ਆਪਣੇ ਘਰ ਜਾ ਕੇ ਗਰਮਾਇਸ਼ ਲੈਣੀ ਹੈ। ਸਰਦਾਰ ਹਿੰਮਤ ਸਿੰਘ। ਆਓ ਜੀ, ਪਹਿਲਾਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ, ਇੱਕ ਚਕਾਰਾ ਛੱਡੀਏ। ਸੈਕਟਰੀ ਸਾਹਿਬ ਕਹਿ ਕੇ ਗਏ ਆ ਕਿ ਠੰਡ ਲੱਗ ਰਹੀ ਆ ਤੇ ਘਰੇ ਜਾ ਕੇ ਨਿੱਘ ਲੈਣਾ, ਆਪਾਂ ਚਕਾਰਾ ਛੱਡਣਾ ਤੇ ਨਿੱਘ ਇੱਥੇ ਹੀ ਲੈਣਾ ਆ। ਬਲੇ ਸੋਨਿਹਾ। ਸੋ 38ਵੀਂ ਸਿੱਖ ਡੇ ਪਰੇਡ ਦੇ ਵਿੱਚ ਜੁੜੇ ਆ। ਇਹ ਜੋ ਸਿੱਖ ਡੇ ਪਰੇਡ, ਜਿਹਨੂੰ ਅਸੀਂ ਖਾਲਿਸਤਾਨ ਡੇ ਪਰੇਡ ਵੀ ਕਹਿੰਦੇ ਆ, ਸੋ ਹਰ ਸਾਲ ਨਿਊਯਾਰਕ ਦੀ ਸਿਟੀ ਦੇ ਵਿੱਚ ਕੱਢੀ ਜਾਂਦੀ ਆ। ਸੋ ਸਮੁੱਚੇ ਈਸਟ ਕੋਸਟ ਤੋਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਪਰੇਡ ਦੇ ਵਿੱਚ ਸ਼ਾਮਲ ਹੁੰਦੀਆਂ। ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸੋ ਆਪਾਂ ਸਾਰੇ ਜਾਣਦੇ ਕਿ ਉਸ ਦਿਨ ਨੂੰ ਇਹ ਸਮਰਪਿਤ ਦੁਨੀਆ ਭਰ ਦੇ ਵਿੱਚ ਨਗਰ ਕੀਰਤਨ ਨਿਕਲਦੇ ਹਨ, ਪਰੇਡਸ ਨਿਕਲਦੀਆਂ ਹਨ। ਸੋ ਉੱਥੇ ਨਾਲ ਦੀ ਨਾਲ ਜੋ ਸਾਡੇ ਪੋਲੀਟੀਕਲ ਸਿੱਖ ਪ੍ਰਿਜ਼ਨਰ ਬੰਦੀ ਸਿੰਘਾਂ ਨੂੰ ਵੀ ਸਮਰਪਿਤ ਇਹ ਪਰੇਡ ਕੀਤੀ ਗਈ ਆ। ਸੋ ਡਿਜੀਟਲ ਟਰੱਕ ਜਿਹੜਾ ਕਿ ਬੰਦੀ ਸਿੰਘਾਂ ਨੂੰ ਦਰਸਾਉਂਦਾ ਉਹਨਾਂ ਦੀਆਂ ਕਿੰਨੀਆਂ ਲੰਮੀਆਂ ਸਜ਼ਾਵਾਂ ਜਿਹੜੀਆਂ ਆ ਉਹ ਹੋ ਗਈਆਂ ਭਾਰਤੀ ਹਕੂਮਤ ਦੇ ਕਾਨੂੰਨਾਂ ਤਹਿਤ।
ਸੋ ਹਲੇ ਵੀ ਹਕੂਮਤ ਸਾਡੇ ਸਿੰਘਾਂ ਨੂੰ ਨਹੀਂ ਛੱਡ ਰਹੀ। ਸੋ ਹੋਰ ਵੀ ਨਵੇਂ ਸਿੰਘ ਜਿਹੜੇ ਬੰਦੀ ਬਣਾਏ ਜਾ ਰਹੇ ਹਨ। ਸੋ ਡਾਇਸਪੋਰਾ ਦੇ ਵਿੱਚ ਜਿੱਥੇ ਬੰਦੀ ਸਿੰਘ ਬਣਾਏ ਜਾ ਰਹੇ ਹਨ, ਉੱਥੇ ਨਾਲ ਦੀ ਨਾਲ ਡਾਇਸਪੋਰਾ ਦੇ ਵਿੱਚ ਕਿਲਿੰਗ ਜਿਹੜੀਆਂ ਉਹ ਸਿੱਖ ਖਾਲਿਸਤਾਨੀ ਲੀਡਰਾਂ ਦੀਆਂ ਹੋ ਰਹੀਆਂ ਹਨ। ਸੋ ਪੁਸ਼ਤ ਪਨਾਹੀ ਕੀਤੀ ਜਾ ਰਹੀ ਆ। ਜਿਹੜੇ ਭਾਰਤੀ ਹਕੂਮਤ ਉਹਨਾਂ ਦੀ ਇੰਡੀਅਨ ਐਮਬੈਸੀ ਉਹ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਉਹ ਸਾਡੀ ਜਿਹੜੇ ਖਾਲਿਸਤਾਨੀ ਲੀਡਰ ਆ ਜਾਂ ਐਕਟਿਵਿਸਟ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੀਆਂ ਕਿਲਿੰਗ ਦੇ ਪਲਾਨ ਬਣਾ ਰਹੀਆਂ ਹਨ। ਸੋ ਆਪਾਂ ਇਹ ਗੱਲ ਕਹਿਣੀ ਚਾਹੁੰਦੇ ਆ ਇਸ ਖਾਲਿਸਤਾਨ ਦੀ ਪਰੇਡ ਦੇ ਵਿੱਚੋਂ ਕਿ ਭਾਈ ਸਿੰਘਾਂ ਦੇ ਖੂਨ ਦੇ ਵਿੱਚੋਂ, ਸ਼ਹੀਦਾਂ ਦੇ ਖੂਨ ਦੇ ਵਿੱਚੋਂ ਉਪਜਿਆ ਇਹ ਸੰਘਰਸ਼ ਕਦੇ ਵੀ ਬੰਦ ਨਹੀਂ ਹੋਣਾ। ਇਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਚੱਲਦਾ ਰਹੇਗਾ। ਸੋ ਕੌਮ ਦਾ ਬੱਚਾ ਆਪਣੇ ਕੌਮੀ ਘਰ ਖਾਲਿਸਤਾਨ ਵਾਸਤੇ ਸੰਘਰਸ਼ ਕਰ ਰਿਹਾ ਆ। ਸੋ ਹਰ ਇੱਕ ਜਥੇਬੰਦੀ ਉਹ ਭਾਵੇਂ ਦੇਸ਼ ਪੰਜਾਬ ਦੀ ਧਰਤੀ ਤੋਂ ਹੋਵੇ ਚਾਹੇ ਡਾਇਸਪੋਰਾ ਦੇ ਵਿੱਚ ਹੋਵੇ, ਉਹ ਆਪਣਾ ਸੰਘਰਸ਼ ਆਪਣੇ ਤਰੀਕੇ ਨਾਲ ਕਰਦੀਆਂ ਪਈਆਂ ਹਨ। ਸਾਨੂੰ ਸਾਰਿਆਂ ਨੂੰ ਭਾਈ ਸਹਿਯੋਗ ਦੇਣ ਦੀ ਲੋੜ ਆ। ਸੋ ਇਹਦੇ ਨਾਲ ਦੀ ਨਾਲ ਮੈਂ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਆ ਕਿ 29 ਅਪ੍ਰੈਲ 1986 ਦਾ ਖਾਲਿਸਤਾਨ ਐਲਾਨਨਾਮਾ 29 ਅਪ੍ਰੈਲ ਵੀ ਆ ਰਹੀ ਆ, ਕੁਝ ਇੱਕ ਦਿਨ ਬਾਕੀ ਰਹਿ ਗਏ ਆ। ਦੁਨੀਆ ਭਰ ਦੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਜਿੱਥੇ ਸਲਾਮੀ ਦਿੱਤੀ ਜਾਂਦੀ ਆ, ਉੱਥੇ ਪੰਥ ਵੱਲੋਂ ਇਹ ਪ੍ਰਣ ਕੀਤਾ ਜਾਂਦਾ, ਪ੍ਰਣ ਦੁਹਰਾਇਆ ਜਾਂਦਾ ਕਿ ਭਾਈ ਉਹ ਜਿਹੜਾ 29 ਅਪ੍ਰੈਲ 1986 ਦਾ ਸਰਬੱਤ ਖਾਲਸਾ ਜਿੱਥੇ ਐਲਾਨ ਹੋਇਆ ਖਾਲਿਸਤਾਨ ਦਾ, ਉਸ ਖਾਲਿਸਤਾਨ ਦੀ ਪ੍ਰਾਪਤੀ ਦਾ ਪ੍ਰਣ ਜਿਹੜਾ ਉਸ ਵੇਲੇ ਸਿੰਘਾਂ ਨੇ ਦੁਹਰਾਇਆ, ਉਹਨਾਂ ਨੂੰ ਹਰ ਸਾਲ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਸਲਾਮੀ ਦੇ ਕੇ ਦੁਹਰਾਇਆ ਜਾਂਦਾ। ਸੋ ਆਉਣ ਵਾਲੀ 25 ਤਰੀਕ ਨੂੰ ਤਕਰੀਬਨ ਸ਼ਾਮ ਨੂੰ 6:30 ਵਜੇ ਰਾਉਂਡ ਰਹਿਰਾ ਸਾਹਿਬ ਤੋਂ ਬਾਅਦ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਵੀ ਹਰ ਸਾਲ ਦੀ ਤਰ੍ਹਾਂ 5 ਸਿੰਘ ਜਿਹੜੇ ਤਿਆਰ ਪਰ ਤਿਆਰ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣਗੇ। ਸਮੁੱਚੀਆਂ ਸੰਗਤਾਂ ਨੂੰ, ਪੰਥਕ ਜਥੇਬੰਦੀਆਂ ਨੂੰ ਬੇਨਤੀ ਆ ਭਾਈ ਵੱਧ ਚੜ ਕੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਪਹੁੰਚੋ। ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਆ। 5 ਨਾਰੇ ਖਾਲਿਸਤਾਨ ਦੇ ਆਪਾਂ ਲਾਉਣੇ ਆ ਤੇ ਉਪਰੰਤ ਸਮਾਪਤੀ ਕਰ ਦੇਣੀ ਆ ਭਾਈ। ਖਾਲਿਸਤਾਨ 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 ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੇਨਤੀ ਕਰਦੇ ਹਾਂ ਕਿ ਡਾਕਟਰ ਬਖਸ਼ੀਸ਼ ਸਿੰਘ ਜੀ ਉਹ ਸਟੇਜ ਉੱਤੇ ਹਾਜ਼ਰ ਨੇ, ਇਹਨਾਂ ਦੀ ਵੀ ਬੜੀ ਦੇਣ ਹੈ। ਸੋ ਅਸੀਂ ਬਹੁਤ ਜ਼ਰੂਰੀ ਬੁਲਾਰੇ ਆਏ ਨੇ, ਡਾਕਟਰ ਅਮਰਜੀਤ ਸਿੰਘ ਵੀ ਬੈਠੇ ਨੇ ਤੇ ਡਾਕਟਰ ਬਖਸ਼ੀਸ਼ ਸਿੰਘ ਜੀ ਆਪਣੇ ਵਿਚਾਰ ਨੇ ਉਹ ਸੰਗਤ ਨਾਲ ਸਾਂਝੇ ਕਰਨਗੇ। ਡਾਕਟਰ ਬਖਸ਼ੀਸ਼ ਸਿੰਘ ਜੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਤੁਸੀਂ ਥੋੜਾ ਜੋਸ਼ ਵਿਖਾਓ, ਆਪਾਂ ਖਾਲਸਤਾਨ ਲੈਣਾ ਵਾ, ਆਪਣੀ ਆਵਾਜ਼ ਬੁਲੰਦ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ। ਨਾਓ ਵੀ ਸਟਾਰਟ। ਖਾਲਸਾ ਜੀ ਅੱਜ ਆਪਾਂ ਵਿਸਾਖੀ ਮਨਾ ਰਹੇ ਹਾਂ। 1699 ਵਿੱਚ ਵਿਸਾਖੀ ਦੇ ਸਮੇਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਤੇ ਖਾਲਸਾ ਸਾਜਣ ਦਾ ਕੀ ਮਤਲਬ ਸੀ ਕਿ ਦੁਨੀਆ ਵਿੱਚ ਇੱਕ ਕਾਨੂੰਨ ਆ, no human rights without a fight, no freedom without a fight। ਹੁਣ ਜਦੋਂ ਕਿ ਖਾਲਸਾ ਸਾਜਿਆ ਗਿਆ, ਉਹਦੇ ਵਿੱਚੋਂ ਇੱਕ ਕਨਸੈਪਟ, ਇੱਕ ਨਿਯਮ ਪੈਦਾ ਹੋਇਆ। ਉਹ ਸੀ ਸੰਤ ਸਿਪਾਹੀ। ਖਾਲਸਾ ਐਲੀਵੇਟ ਦ ਸਪਿਰਿਚੁਅਲਿਟੀ ਤੇ ਸਿਪਾਹੀ ਤਿਆਰ ਬਰ ਤਿਆਰ ਖਾਲਸਾ ਟੂ ਸਟਾਪ ਦਾ ਟਾਇਰੈਂਟ। ਉਹਦੇ ਵਜੋਂ 10 ਸਾਲਾਂ ਵਿੱਚ 1709 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਤੇ ਸਿੱਖਾਂ ਨੂੰ ਜ਼ਮੀਨਾਂ ਮਿਲੀਆਂ। ਉਸ ਤੋਂ 90 ਸਾਲ 1699 ਤੋਂ 90 ਸਾਲ ਪਿੱਛੇ ਜਾਓ
ਤੇ 1609 ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸੀ ਉਹ ਸਥਾਪਿਤ ਕੀਤਾ ਤੇ ਮੁਗਲ ਅੰਪਾਇਰ ਸਿੱਖ ਰਾਜ ਕਾਇਮ ਹੋ ਗਿਆ। ਖਾਲਸਾ ਜੀ ਉਸ ਵਕਤ ਤੇ ਹੁਣ ਵਕਤ 'ਚ ਕੀ ਫਰਕ ਆ? ਸਿਰਫ ਟਾਈਮ ਚੇਂਜ ਹੋਇਆ ਵਾ, ਕੋਈ ਹਾਲਾਤ ਨਹੀਂ ਬਦਲੇ। ਉਦੋਂ ਸਿੱਖਾਂ ਦੇ ਸਿਰਾਂ ਦੀਆਂ ਕੀਮਤਾਂ ਪੈਂਦੀਆਂ ਸੀ, ਹੁਣ ਵੀ ਸਿੱਖਾਂ ਦੇ ਸਿਰਾਂ ਦੀਆਂ ਕੀਮਤਾਂ ਪੈਂਦੀਆਂ ਨੇ। ਇੰਡੀਅਨ ਗਵਰਨਮੈਂਟ ਨੇ ਕਈ ਜਿਹੜੇ ਜੁਝਾਰੂ ਸਿੰਘ ਨੇ ਉਹਨਾਂ ਦੇ ਸਿਰਾਂ ਤੇ ਨਾਮ ਰੱਖੇ ਹੋਏ ਨੇ। ਕੁਛ ਨਹੀਂ ਬਦਲਿਆ। ਬਦਲਿਆ ਇਹ ਆ ਕਿ ਸਿੱਖਾਂ ਨੂੰ ਹੁਣ ਲੋੜ ਆ ਕਿ ਆਪਾਂ ਸਿੱਖ ਨੈਸ਼ਨਲਸ ਬਣੀਏ, ਆਪਾਂ ਸਿੱਖ ਨੈਸ਼ਨਲ ਨੂੰ ਅਪਲਾਈ ਕਰੀਏ, ਅਡਾਪਟ ਕਰੀਏ, ਇਹਨੂੰ ਆਪਾਂ ਸੰਭਾਲੀਏ। ਕਿਉਂਕਿ ਸਿੱਖ ਨੈਸ਼ਨਲਿਜ਼ਮ ਉਹ ਨਿਯਮ ਆ ਕਿ ਆਪਾਂ ਸਿੱਖਾਂ ਦੇ ਅਧਿਕਾਰ ਲੈਣੇ ਨੇ, ਸਿੱਖਾਂ ਦੀ ਆਇਡੈਂਟੀਟੀ ਬਚਾਉਣੀ ਆ, ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਬੋਲੀ, ਪੰਜਾਬ ਦੀ ਧਰਤੀ, ਪੰਜਾਬ ਦੀ ਪਾਣੀ, ਪੰਜਾਬ ਦੇ ਹਵਾ ਨੂੰ। ਨੌਕਰੀਆਂ ਵਾਸਤੇ ਜਿਹੜਾ ਉੱਥੇ ਹੁਣ ਤੁਹਾਨੂੰ ਪਤਾ ਉੱਥੇ ਬਰਬਾਦੀ ਆ, ਆਰਥਿਕ ਬਰਬਾਦੀ ਆ। ਜੇ ਤੁਸੀਂ ਚਾਹੁੰਦੇ ਜੇ ਕਿ ਤੁਹਾਡੀਆਂ ਅਗਲੀਆਂ ਜਿਨਸਾਂ ਜਿਹੜੀਆਂ ਨੇ ਉਹ ਆਰਥਿਕ ਖੁਸ਼ਹਾਲੀ ਉਹਨਾਂ ਦੀ ਹੋਵੇ ਤੇ ਧਾਰਮਿਕ ਆਜ਼ਾਦੀ ਹੋਵੇ, ਖਾਲਸਾ ਜੀ ਧਾਰਮਿਕ ਆਜ਼ਾਦੀ, ਆਰਥਿਕ ਖੁਸ਼ਹਾਲੀ ਹੈ ਪੰਜਾਬ ਦੀ ਆਜ਼ਾਦੀ। ਜਿੰਨਾ ਚਿਰ ਤੱਕ ਪੰਜਾਬ ਨੂੰ ਆਜ਼ਾਦ ਆਪਾਂ ਨਹੀਂ ਕਰਦੇ, ਨਾ ਤੁਹਾਨੂੰ ਹੱਕ ਮਿਲਣੇ ਨੇ, ਨਾ ਕੋਈ ਬੰਦੀ ਸਿੰਘ ਜਿਹੜੇ ਨੇ ਰਿਹਾ ਹੋਣੇ ਨੇ। ਆਪਾਂ ਜਿੰਨਾ ਮਰਜ਼ੀ ਰੌਲਾ ਪਾਉਂਦੇ ਆ, ਆਪਾਂ ਕੋਸ਼ਿਸ਼ਾਂ ਕਰਦੇ ਆ, ਪਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਨਹੀਂ ਛੱਡੇ ਗਏ। ਪਰ ਬਾਕੀ ਲੋਕੀ ਜਿਨ੍ਹਾਂ ਨੇ ਇਹਨਾਂ ਤੋਂ ਜ਼ਿਆਦਾ ਵੱਡੇ ਕ੍ਰਾਈਮ ਕੀਤੇ ਹੋਏ ਨੇ ਉਹ ਪਾਰਲੀਮੈਂਟ 'ਚ ਬਹਿ ਕੇ ਕਾਨੂੰਨ ਬਣਾ ਰਹੇ ਨੇ। ਖਾਲਸਾ ਜੀ get the picture, keep the focus, keep your focus. ਖਾਲਿਸਤਾਨ is the only issue. ਤੁਹਾਨੂੰ ਪਤਾ ਇੰਡੀਆ ਦੇ ਵਿੱਚ ਰਹਿੰਦੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਬੋਲਣ ਦਾ ਹੱਕ ਨਹੀਂਗਾ। ਯੂਆਪਾ ਥੱਲੇ ਲਾ ਕੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ, ਗੋਲੀਆਂ ਮਾਰ ਜਾਂਦੀਆਂ ਨੇ। ਹੁਣ ਹਿੰਦੁਸਤਾਨ ਬਾਹਰ ਵੀ ਆ ਗਿਆ ਵਾ। ਟ੍ਰਾਂਸਨੈਸ਼ਨਲ ਡਿਪਰੈਸ਼ਨ, ਟ੍ਰਾਂਸਨੈਸ਼ਨਲ ਸੈਸ਼ਨ ਸਿੱਖਾਂ ਦੀ ਹੋ ਰਹੀ ਆ। ਨਿਖਿਲ ਗੁਪਤਾ ਜਿਹੜਾ ਭਾਰਤ ਕਹਿੰਦਾ ਸੀ no 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 we don't do anything like this, ਨਿਖਿਲ ਗੁਪਤੇ ਨੇ ਇਹ ਮੰਨ ਲਿਆ ਵਾ ਕਿ ਮੈਂ ਕਸੂਰਵਾਰ ਆ ਤੇ ਉਹਦਾ ਸੰਬੰਧ ਸੀ ਵਿਕਾਸ ਯਾਦਵ ਨਾਲ, ਸਮੰਤ ਗੋਇਲ ਨਾਲ, ਅਜੀਤ ਡੋਵਾਲ ਦੇ ਨਾਲ, ਪ੍ਰਾਈਮ ਮਿਨਿਸਟਰ ਮੋਦੀ ਤੱਕ ਇਹਨਾਂ ਦਾ ਸੰਬੰਧ ਆ। ਤੇ ਖਾਲਸਾ ਜੀ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੀ ਆ। ਗੁਰਪਤਵੰਤ ਸਿੰਘ ਤੇ ਇਹਨਾਂ ਨੇ ਜਾਨੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਸਾਰੇ ਪਾਜ ਖੁੱਲ ਗਏ ਨੇ। ਖਾਲਸਾ ਜੀ we are winning this war and we must complete and win this war to liberate Punjab from India. referendum ਹੋ ਰਿਹਾ ਵਾ, referendum ਵਿੱਚ ਸ਼ਾਮਲ ਹੋ। ਹੋਰ ਵੀ ਤਰੀਕੇ ਨੇ, ਆਪਾਂ ਕੋਈ ਤਰੀਕਾ ਜਿਹੜਾ ਵਾ ਉਹ ਅੱਖੋਂ ਪਰੋਖੇ ਨਹੀਂ ਕੀਤਾ, ਪਰ ਜਿੰਨਾ ਚਿਰ ਤੱਕ ਪੰਜਾਬ ਨਹੀਂ ਆਜ਼ਾਦ ਹੁੰਦਾ ਨਾ ਤੁਹਾਨੂੰ ਹੱਕ ਮਿਲ ਸਕਦੇ ਆ, ਨਾ ਤੁਹਾਡੇ ਬੰਦੀ ਸਿੰਘ ਆ ਸਕਦੇ ਨੇ, ਨਾ ਤੁਹਾਨੂੰ ਜ਼ਮੀਨਾਂ ਤੁਹਾਡੀਆਂ ਰਹਿਣੀਆਂ ਨੇ। ਸੋ ਮਾਈ ਫਾਈਨਲ ਮੈਸੇਜ ਇਜ਼ ਪੰਜਾਬ ਤੇ ਪੰਜਾਬੀ ਨੂੰ, ਸਿੱਖਾਂ ਤੇ ਸਿੱਖੀ ਨੂੰ ਬਚਾਉਣ ਵਾਸਤੇ ਇੱਕੋ ਹੀ ਇੱਕ ਹੱਲ ਆ, ਪੰਜਾਬ ਹੱਲ ਖਾਲਿਸਤਾਨ। ਆਪਾਂ 5 ਨਾਰੇ ਲਾਉਣੇ ਨੇ, ਪੰਜਾਬ ਹੱਲ। ਖਾਲਸਾ ਜੀ ਜ਼ੋਰ ਲਾਓ, ਆਪਾਂ ਤੁਸੀਂ ਇੱਥੇ ਬੈਠੇ ਜ਼ੋਰ ਨਹੀਂ ਲਾ ਸਕਦੇ ਯਾਰ। ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਖਾਲਿਸਤਾਨ, ਖਾਲਿਸਤਾਨ। ਖਾਲਸਾ ਜੀ ਅੱਜ ਪ੍ਰਣ ਕਰਕੇ ਜਾਣਾ ਵਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਉਹ ਨਹੀਂ ਪਿੱਛੇ ਆ ਕੇ ਸੈਲੀਬ੍ਰੇਟ ਕਰਨ ਤੇ ਚਲੇ ਜਾ ਬਾਅਦ। ਇਹ ਜ਼ਿੰਮੇਵਾਰੀ ਆ, ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਸਿੱਖਾਂ ਨੂੰ ਹੱਕ ਮਿਲਣ। ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਬਹੁਤ ਧੰਨਵਾਦ ਕਰਦਾ ਹਾਂ ਇਸ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀਆਂ ਸਾਰੀਆਂ ਸੰਗਤਾਂ ਦਾ, ਹੋਰ ਵਾਲੰਟੀਅਰ ਦਾ, ਹੋਰ ਟੀਮਾਂ ਦਾ ਜਿਨ੍ਹਾਂ ਦੇ ਵਿੱਚ ਆਪਣਾ ਜਿਹੜਾ ਵਾ ਯੋਗਦਾਨ ਪਾਇਆ। ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਮੇ ਗੋਡ ਬਲੈਸ Khalistan. May God bless Khalistan and America. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਡਾਕਟਰ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਬੜੀ ਜਦੋਜਹਿਦ ਤੇ ਆਪਣੇ ਵਿਚਾਰ ਸੰਗਤ ਵਿੱਚ ਰੱਖੇ ਨੇ। ਦਾਸ ਬੇਨਤੀ ਕਰੇ ਭਾਈ ਚੀਮਾ ਸਾਹਿਬ, ਸਾਡੇ ਗੁਰੂ ਘਰ ਦੇ ਕੈਸ਼ੀਅਰ, ਉਹ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਉਹ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀ ਨਾਮ ਲੈਵਾ ਸਿੱਖ ਸੰਗਤ ਨੂੰ 38ਵੀਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ। ਮੈਂ ਦੇਖ ਰਿਹਾ ਕਿ ਲੰਮੇ ਸਮੇਂ ਤੋਂ ਇਹ ਜੋ ਪਰੇਡ 1984 ਵਿੱਚ ਸਿੱਖ ਜੈਨੋਸਾਈਡ ਤੇ ਇਹ ਸ਼ੁਰੂ ਕੀਤੀ ਗਈ ਸੀ, ਪਰ ਸਾਨੂੰ ਅੱਜ ਤੱਕ ਕੋਈ ਵੀ ਇਹਦੀ ਉਪਲਬਧੀ ਨਹੀਂ ਮਿਲੀ। ਜੋ ਕਿ ਇੱਥੇ ਜਿਵੇਂ ਕਿ ਪਰਿੰਦੇ ਵੀ ਆਪਣਾ ਘਰ ਬਣਾ ਕੇ ਰਹਿੰਦੇ ਆ, ਸਿੱਖ ਕੌਮ ਨੂੰ ਅੱਜ ਤੱਕ ਆਪਣੇ ਘਰ ਤੇ ਕੋਈ ਪ੍ਰਾਪਤੀ ਨਹੀਂ ਹੋਈ। ਜੋ ਇੰਡੀਅਨ ਗਵਰਨਮੈਂਟ ਸਿੱਖਾਂ ਨਾਲ ਧੱਕੇ ਕਰਦੀ ਹੈ, ਥਾਂ ਬਰ ਥਾਂ ਸਿੱਖਾਂ ਦਾ ਜੈਨੋਸਾਈਡ ਕੀਤਾ ਜਾਂਦਾ ਹੈ। ਸਿੱਖਾਂ ਨੂੰ ਕੋਈ ਵੀ ਆਜ਼ਾਦੀ ਨਹੀਂ ਇੰਡੀਆ ਵਿੱਚ ਬੋਲਣ ਦੀ। ਅਸੀਂ ਇੰਡੀਅਨ ਗਵਰਨਮੈਂਟ ਨੂੰ ਤਾੜਨਾ ਕਰਦੇ ਹਾਂ ਕਿ ਜੋ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਜੋ ਵੀ ਆਪਣਾ ਸਿੱਖਾਂ ਦੇ ਹੱਕ ਬਣਦੇ ਆ ਉਹ ਇੰਡੀਆ ਵਿੱਚ ਦਿੱਤੇ ਜਾਣ। ਆਪਣੇ ਘਰ ਦੀ ਹਰ ਕਿਸੇ ਨੂੰ ਆਜ਼ਾਦੀ ਚਾਹੀਦੀ ਹੈ। ਮੈਂ ਸਮੁੱਚੇ ਜਗਤ ਨੂੰ 38ਵੀਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਜੋ ਤੁਸੀਂ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਾਡਾ ਸਿੱਖ ਕਲਚਰ ਸਾਈਡ ਦੇ ਨਾਲ ਹਮੇਸ਼ਾ ਹੀ ਸਾਰੇ ਗੁਰੂ ਘਰ ਟਰਾਈ ਸਟੇਟ ਤੇ ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ ਸਾਰੀਆਂ ਵੱਧ ਤੋਂ ਵੱਧ ਸਾਥ ਦਿੰਦੀਆਂ ਨੇ। ਮੈਂ ਇੱਕ ਵਾਰੀ ਫੇਰ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰ ਬੂਟਾ ਸਿੰਘ ਜੀ ਚੀਮਾ ਉਹ ਕਹਿੰਦਾ ਸੀ ਖਾਲਿਸਤਾਨ ਅੱਜ ਬਣਾ ਕੇ ਛੱਡਣਾ। ਉਹਨੇ ਸਟੇਜ ਤੇ ਵਾਅਦਾ ਕੀਤਾ ਵੀ ਅੱਜ ਖਾਲਿਸਤਾਨ ਬਣਾ ਕੇ ਛੱਡਣਾ। ਇਸ ਕਰਕੇ ਅਸੀਂ ਇਹਨੂੰ ਵਧਾਈ ਦਿੰਦੇ ਆ। ਜਿੱਥੇ ਸਾਡਾ ਕੈਸ਼ੀਅਰ 10 ਸਾਲ ਤੋਂ ਪਾਜੇ ਨੇ ਨਾਰਾ ਵੀ ਲਾਤਾ ਖਾਲਿਸਤਾਨ ਦਾ। ਬੜੀ ਇਹਦੀ ਹਿੰਮਤ ਹੈ ਬਈ ਅਸੀਂ ਨੂੰ ਵਧਾਈ ਦਿੰਦੇ ਆ, ਵਧਾਈ ਦਾ ਪਾਤਰ। ਮੈਂ ਹੁਣ ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਉਹ ਸਟੇਜ ਉੱਤੇ ਆ ਜਾਣ, ਪਰ 5-6 ਮਿੰਟ ਦੇ ਅੰਦਰ ਅੰਦਰ ਸ਼੍ਰੀ ਮੁਖਵਾਕ ਪੰਨਿਓ गरीब नवाज पातशाही 10वें शस्त्रन के अधीन है राज, कऊ किसी को राज न दे हैं, जो ले हैं निज बल से ले हैं। वाहिगुरु जी का खालसा, वाहिगुरु जी की फतेह। खालसा साजना दिवस ਨੂੰ समर्पित 38ਵੀਂ ਪਰੇਡ ਜਿਹੜੀ ਕਿ ਦੁਨੀਆ ਦੀ ਕਮਰਸ਼ੀਅਲ ਕੈਪੀਟਲ ਨਿਊਯਾਰਕ ਦੇ ਮੈਨਹਟਨ ਦੇ ਵਿੱਚ ਸਫਲਤਾ ਦੇ ਨਾਲ ਪੂਰੀ ਹੋਈ। ਇਸ ਦਾ ਇੱਕ ਆਪਣਾ ਵਿਲੱਖਣ ਇਤਿਹਾਸ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ 15 ਅਗਸਤ ਵਾਲਾ ਇੰਡੀਆ ਡੇ ਦਾ ਜਿਹੜਾ ਉਹ ਜਸ਼ਨ ਮਨਾ ਰਹੇ ਸਨ ਇੱਥੋਂ ਦੇ ਨੌਜਵਾਨਾਂ ਨੇ, ਜਿਨ੍ਹਾਂ ਵਿੱਚ ਉਸ ਵੇਲੇ ਡਾਕਟਰ ਗੁਰਪ੍ਰਤਾਪ ਸਿੰਘ ਵਿਰਕ ਜਿਹੜੇ ਬ੍ਰਿਟਿਸ਼ ਸਿਟੀਜ਼ਨ ਸਨ ਔਰ ਉਹਨਾਂ ਦੀ ਬਹੁਤ ਸਾਰੀ ਟੀਮ ਨੇ ਉਹਨਾਂ ਦੇ ਫਲੋਟ ਉਲਟਾਏ। ਉਹਨਾਂ ਨੂੰ ਇਹ ਮੈਸੇਜ ਦਿੱਤਾ ਕਿ ਜੇ ਤੁਸੀਂ ਸਾਡੀ ਧਰਤੀ ਦੇ ਉੱਤੇ ਘੱਲੂਘਾਰਾ ਵਰਤਾਇਆ ਤੇ ਸਾਨੂੰ ਇੰਡੀਆ ਕਬੂਲ ਨਹੀਂ ਹੈ। ਔਰ ਲਗਭਗ 2 ਸਾਲ ਦੇ ਯਤਨਾਂ ਤੋਂ ਬਾਅਦ ਇਸੇ ਹੀ ਰੂਟ ਦੇ ਉੱਤੇ ਜਿੱਥੇ ਇੰਡੀਆ ਡੇ ਪੈਰੇਡ ਹੁੰਦੀ ਹੈ, ਪਾਕਿਸਤਾਨ ਡੇ ਪੈਰੇਡ ਹੁੰਦੀ ਹੈ, ਸੇਂਟ ਪੈਟਰਿਕ ਡੇ ਪੈਰੇਡ ਹੁੰਦੀ ਹੈ, ਇਸ ਪੈਰੇਡ ਦਾ ਹੋਣਾ ਬੇਸ਼ੱਕ ਅਸੀਂ ਨੇਸ਼ਨ ਦੇ ਲਈ ਸੰਘਰਸ਼ ਕਰ ਰਹੇ ਹਾਂ, ਲੇਕਿਨ ਇਸ ਦੇ ਬਾਵਜੂਦ ਅਸੀਂ ਆਲਰੇਡੀ ਆਜ਼ਾਦ ਮੁਲਕਾਂ ਵਾਂਗ ਇਸ ਧਰਤੀ ਦੇ ਉੱਤੇ ਪੈਰੇਡ ਕੱਢ ਕੇ ਖਾਲਿਸਤਾਨ ਦਾ ਮੈਸੇਜ ਸਪਸ਼ਟਤਾ ਦੇ ਨਾਲ ਦਿੰਦੇ। ਅੱਜ ਹਾਲਾਤ ਬੇਸ਼ੱਕ ਸਾਡੇ ਖਿੱਤੇ ਦੇ ਅੰਦਰ ਅਮਰੀਕਾ, ਈਰਾਨ, ਇਜ਼ਰਾਈਲ ਜਿਹੜਾ ਕ੍ਰਾਈਸਿਸ ਹੈ ਉਸ ਦੀ ਬਦੌਲਤ ਬਦਲੇ ਹੋਏ ਨੇ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਦੁਨੀਆ ਦੇ ਵਿੱਚ ਗਲੋਬਲ ਚੇਂਜਸ ਹੁੰਦੀਆਂ ਨੇ ਉਦੋਂ ਨਵੇਂ ਮੁਲਕ ਬਣਦੇ ਨੇ। ਸੈਕੰਡ ਵਰਲਡ ਵਾਰ ਬਹੁਤ ਮਾਰੂ ਸੀ, ਕਰੋੜਾਂ ਲੋਕ ਮਰੇ, ਐਟੋਮਿਕ ਬੰਬ ਦਾ ਵੀ ਇਸਤੇਮਾਲ ਹੋਇਆ, ਲੇਕਿਨ ਤੁਹਾਨੂੰ ਹੈਰਾਨੀ ਹੋਏਗੀ ਕਿ 10 ਦਸੰਬਰ 1948 ਨੂੰ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਯੂਨਾਈਟਿਡ ਨੇਸ਼ਨਸ ਚਾਰਟਰ ਆਫ ਹਿਊਮਨ ਰਾਈਟਸ ਆਇਆ ਤੇ ਦੁਨੀਆ 'ਚ ਸਿਰਫ 50 ਮੁਲਕ ਸਨ, 50 ਮੁਲਕਾਂ ਦੇ ਨੁਮਾਇੰਦਿਆਂ ਦੇ ਉਹਦੇ ਤੇ ਦਸਤਖਤ ਨੇ। ਤੇ ਅੱਜ ਜਿਸ ਸ਼ਹਿਰ 'ਚ ਅਸੀਂ ਰਹਿੰਦੇ ਹਾਂ
193 ਮੁਲਕਾਂ ਦੇ ਝੰਡੇ ਝੂਲਦੇ ਨੇ, ਕਿਉਂਕਿ ਪੋਸਟ ਸੈਕੰਡ ਵਰਲਡ ਵਾਰ ਕਲੋਨੀਅਲ ਗ੍ਰਿਪ ਟੁੱਟੀ। ਯੂਰਪ ਜਿਹਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਸੀ, ਮੁਲਕ ਆਜ਼ਾਦ ਹੋਏ, ਔਰ ਇਹਨਾਂ ਆਲਮੋਸਟ 80 ਸਾਲਾਂ ਦੇ ਵਿੱਚ ਕਿੰਨੇ 100+ ਨਵੇਂ ਮੁਲਕ ਬਣੇ ਨੇ। ਅੱਜ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਆਰਡਰ ਬਣਿਆ ਸੀ ਉਹ ਟੁੱਟ ਰਿਹਾ। ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਨੈਟੋ, ਬਾਕੀ ਤੁਸੀਂ ਤੋਂ ਸਾਰੇ ਤੋਂ ਵਾਕਿਫ ਹੋ, ਤੇ ਇਸ ਸਾਰੇ ਦੇ ਵਿੱਚ ਪਾਵਰ ਸੈਂਟਰ ਸਾਡਾ ਏਸ਼ੀਆ ਵੱਲ ਜਾ ਰਿਹਾ ਹੈ। ਈਰਾਨ ਦਾ ਕ੍ਰਾਈਸਿਸ ਵੀ ਏਸ਼ੀਆ ਨੂੰ ਇਫੈਕਟ ਕਰ ਰਿਹਾ ਹੈ। ਸੈਂਟਰਲ ਏਸ਼ੀਆ, ਮਿਡਲ ਈਸਟ, ਸਾਊਥ ਏਸ਼ੀਆ ਇਸ ਵੇਲੇ ਫੋਕਸ ਦੇ ਉੱਤੇ ਨੇ। ਤੇ ਸਾਡਾ ਕਲੇਮ 1849 'ਚ 3 ਲੱਖ ਮੁਰੱਬਾ ਮੀਲ ਦਾ ਸਾਡਾ ਮੁਲਕ ਸੀ, ਜਿਸ ਨੂੰ ਸਿੱਖ ਐਮਪਾਇਰ ਕਿਹਾ ਜਾਂਦਾ ਹੈ। ਸਰਕਾਰੇ ਖਾਲਸਾ ਜੀਓ, ਅਸੀਂ ਟ੍ਰਾਈਪਾਰਟਾਈਟ ਟ੍ਰੀਟੀਜ਼ ਕੀਤੀਆਂ ਹੋਈਆਂ ਨੇ। ਇੱਕ ਟ੍ਰੀਟੀ ਜਿਹੜੀ ਮਹਾਰਾਜਾ ਰਣਜੀਤ ਸਿੰਘ, ਈਸਟ ਇੰਡੀਆ ਕੰਪਨੀ ਔਰ ਅਫਗਾਨਿਸਤਾਨ ਦੇ ਸ਼ਾਹ ਸ਼ੁਜਾ ਬਾਦਸ਼ਾਹ ਦੇ ਨਾਲ ਹੋਈ। ਕਾਬਲ ਦੇ ਵਿੱਚ ਕੌਣ ਤਖਤ ਤੇ ਬੈਠੇਗਾ ਇਹ ਲਾਹੌਰ ਦਰਬਾਰ ਡਿਸਾਈਡ ਕਰਦਾ ਸੀ। 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਇੱਕ ਟ੍ਰੀਟੀ ਐਮਪਾਇਰ, ਚਾਈਨਾ ਦਾ ਐਮਪਰਰ ਦਲਾਈ ਲਾਮਾ ਤੇ ਸਰਕਾਰੇ ਖਾਲਸਾ ਜੀਓ ਵਿਚਾਲੇ ਹੋਈ, ਜਿਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਸੋ ਅੱਜ ਤੋਂ ਲਗਭਗ 175 ਸਾਲ ਪਹਿਲਾਂ ਅਸੀਂ ਇੰਨੇ ਵੱਡੇ ਐਮਪਾਇਰ ਦੇ ਮਾਲਕ ਸੀ। ਅੱਜ ਵੀ ਸਾਡਾ ਖਿੱਤਾ, ਖਾਲਿਸਤਾਨ ਦਾ ਖਿੱਤਾ, ਬੇਸ਼ੱਕ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹ 50,350 ਸਕੁਅਰ ਕਿਲੋਮੀਟਰ ਹੈ, ਪਰ ਨਾਲ ਲੱਗਦੇ ਜਿਹੜੇ ਸਿੱਖ ਮੈਜੋਰਿਟੀ ਇਲਾਕੇ ਨੇ ਉਹਨਾਂ ਦੇ ਨਾਲ ਮਿਲ ਕੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਵਾਇਬਲ ਮੁਲਕ ਹੋਏਗਾ। ਪਹਿਲੇ 10 ਸਾਲ ਦੇ ਵਿੱਚ ਫਸਟ ਵਰਲਡ ਕੰਟਰੀਜ਼ ਦੇ ਜਿਹੜੀ ਇਕਨੋਮਿਕਲ ਪ੍ਰੋਗਰੈਸ ਹੈ ਉਹਦੇ ਬਰਾਬਰ ਹੋਏਗਾ। ਅਸੀਂ ਬਿਨਾਂ ਨੇਸ਼ਨ ਹੁੰਦੇ ਹੋਇਆ ਵੀ ਦੁਨੀਆ ਦੇ ਵਿੱਚ ਸਾਡੀ ਅੱਜ ਸੌਫਟ ਪਾਵਰ ਹੈ। ਆ ਪਿਛਲੇ ਦਿਨਾਂ 'ਚ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਆਏ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਿਲਣ ਆਏ, ਉਹਨਾਂ ਨੂੰ ਤੋਹਫੇ ਦੇ ਤੌਰ ਤੇ ਘੜੀ ਦਿੱਤੀ, ਜਦੋਂ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਗਿਆ। ਆ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪਿਛਲੇ ਹਫ਼ਤੇ ਆਟਵਾ ਗੁਰਦੁਆਰਾ ਸਾਹਿਬ ਹੱਥੀ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ। ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। UK ਦੇ ਵਿੱਚ ਉਹਨਾਂ ਦਾ ਮੇਅਰ ਲੰਡਨ ਦਾ ਉਹ ਨਾਲ ਸੈਲੀਬ੍ਰੇਟ ਕਰ ਰਿਹਾ ਸੀ। ਔਰ ਅੱਜ ਸਾਡੀ ਸਟਰੈਂਥ ਹੈ ਕਿ ਜ਼ੋਰਦਾਨ ਮਰਦਾਨੀ ਜਿਵੇਂ ਉਹਨਾਂ ਨੇ ਜੁਆਇਨ ਕੀਤਾ, ਐਡਰੈਸ ਕੀਤਾ, ਉਹਨਾਂ ਦੀ ਟੀਮ ਦੇ ਵਿੱਚ ਅੱਜ ਸਿੱਖ ਨੌਜਵਾਨ ਨੇ। ਔਰ ਅੱਜ ਜਿਵੇਂ ਨਿਊਯਾਰਕ ਦੇ ਪੁਲਿਸ ਆਫੀਸਰਸ ਨੇ ਪੈਰੇਡ ਦੇ ਅੱਗੇ ਸਿੱਖ ਪੁਲਿਸ ਆਫੀਸਰਸ ਨੇ ਲੀਡ ਕੀਤਾ। ਅਸੀਂ ਬਿਨਾਂ ਨੇਸ਼ਨ ਹੁੰਦਿਆਂ ਵੀ ਇੱਕ ਸੌਫਟ ਪਾਵਰ ਹੈ, ਤੇ ਜਿੱਦਣ ਸਾਡੇ ਕੋਲ ਮੁਲਕ ਹੋਏਗਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਅਸੀਂ ਪਹਿਲੇ 10 ਸਾਲ ਦੇ ਵਿੱਚ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਵਾਂਗੇ। ਹਾਂ, ਇੱਕ ਗੱਲ ਜਿਹੜੀ ਮੈਂ ਕਹਿ ਕੇ ਕਨਕਲੂਡ ਕਰਾਂ, ਬੈਂਜਾਮਿਨ ਫਰੈਂਕਲਿਨ ਬਹੁਤ ਵੱਡਾ ਥਿੰਕਰ ਹੋਇਆ ਇਸ ਮੁਲਕ ਦਾ। ਉਸ ਦੇ ਅਲਫਾਜ਼ ਨੇ, we must hang together, otherwise we will be hanged separately। ਅੱਜ ਸਾਡੀ ਮੇਕ ਔਰ ਮਾਰ ਮੂਵਮੈਂਟ ਹੈ। ਸਾਡੇ ਦੁਸ਼ਮਣ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ 7 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕੀਤਾ ਹੈ। 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਕੀਤਾ ਹੈ। ਔਰ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੁੱਖ ਪ੍ਰਬੰਧਕ, ਖਾਲਿਸਤਾਨ ਰੈਫਰੈਂਡਮ ਦੇ ਕਨਵੀਨਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ। ਔਰ ਇਹ ਗੱਲ ਕੋਈ ਕਾਮਨ ਬੰਦੇ ਦਾ ਕਹਿਣਾ ਨਹੀਂ ਹੈ। ਠੀਕ 3 ਮਹੀਨੇ ਬਾਅਦ 18 ਜੂਨ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੰਡੀਆ ਨੂੰ ਰੋਗ ਸਟੇਟ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੀ ਸਟੇਟ ਕਿਹਾ। ਔਰ 6 ਉਹਨਾਂ ਦੇ ਆਲਾ ਆਫੀਸਰ, ਜਿਨ੍ਹਾਂ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੈਟਾ ਐਲਾਨ ਕਰਕੇ ਕੈਨੇਡਾ 'ਚੋਂ ਬਾਹਰ ਕੱਢਿਆ। ਅੱਜ 5 ਆਈਜ਼ ਕੰਟਰੀਜ਼ ਔਰ ਇਹ ਸਾਰੀਆਂ ਜਿਹੜੀਆਂ ਨੇ ਵੈਸਟਰਨ ਡੈਮੋਕ੍ਰੇਸੀਜ਼ ਸਾਡਾ ਪੱਖ ਸੁਣ ਰਹੀਆਂ ਨੇ। ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਸਿੱਖਸ ਫਾਰ ਜਸਟਿਸ ਨੂੰ ਕਿ ਜਿਵੇਂ ਖਾਲਿਸਤਾਨ ਰੈਫਰੈਂਡਮ ਦੀ ਇੱਕ ਇੰਟਰਨੈਸ਼ਨਲ ਮੂਵਮੈਂਟ ਰਾਹੀਂ ਉਹਨਾਂ ਨੇ ਦੱਸਿਆ, ਇੱਕ ਜ਼ਮਾਨਾ ਸੀ ਬਹੁਤ ਕਹਿੰਦੇ ਸੀ ਜੀ 2.5 ਟੋਟੜੂ ਨੇ,
ਇਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਨੇ। ਅੱਜ ਜਦੋਂ ਲੱਖਾਂ ਸਿੱਖ ਖਾਲਿਸਤਾਨ ਦੇ ਲਈ ਵੋਟਾਂ ਪਾਉਣ ਦੇ ਲਈ ਸਾਰਾ ਦਿਨ ਧੁੱਪ ਦੇ ਵਿੱਚ ਠੰਡ ਦੇ ਵਿੱਚ ਖਲੋਂਦੇ ਨੇ, ਡਾਇਸਪੋਰਾ 5 ਮਿਲੀਅਨ ਸਿੱਖ ਡਾਇਸਪੋਰਾ ਉਸ ਰਸਤੇ ਤੇ ਤੁਰਿਆ ਜਿਹੜਾ ਮੈਸੇਜ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅਲਟੀਮੇਟਲੀ ਅਸੀਂ ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਹਰ ਚੀਜ਼ ਨਾਲ ਹਰ ਕੋਈ ਸਹਿਮਤ ਨਹੀਂ ਹੁੰਦਾ। ਇਹ ਵੀ ਜਾਨਦਾਰ ਕੌਮਾਂ ਦਾ ਇੱਕ ਗੁਣ ਹੁੰਦਾ ਹੈ ਕਿ ਉਹ ਪਿੰਨ ਭੇਤ ਰੱਖ ਕੇ ਵੀ ਡਿਫਰੈਂਸ਼ੀਏਟ ਕਰਕੇ ਵੀ ਇੱਕ ਦੂਜੇ ਤੋਂ ਫਿਰ ਵੀ ਟੁਗੈਦਰ ਹੁੰਦੇ ਨੇ। ਆਓ ਅਸੀਂ ਸਿਰ ਜੋੜ ਕੇ ਬੈਠ ਕੇ ਜਿਹੜਾ ਮੈਸੇਜ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਆਓ ਅਸੀਂ ਸਿਰ ਜੋੜ ਕੇ ਬੈਠ ਕੇ ਇੱਕ ਨੁਕਤੇ ਦੇ ਉੱਤੇ ਸਾਡਾ ਫੋਕਸ ਹੋਏ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਐਨੇਮੀ ਵੀ ਦੋਸਤ ਬਣ ਜਾਂਦੇ ਨੇ। ਕਨਕਲੂਜਨ ਦੇ ਵਿੱਚ ਕਿਉਂਕਿ ਇਹ ਵਰ੍ਹਾ 40ਵੀਂ ਵਰ੍ਹੇਗੰਢ ਵੀ ਹੈ ਖਾਲਿਸਤਾਨ ਦੇ ਐਲਾਨਨਾਮੇ ਦੀ 29 ਅਪ੍ਰੈਲ 1986 ਦੀ। 5 ਨਾਅਰੇ ਬੁਲੰਦ ਆਵਾਜ਼ ਦੇ ਵਿੱਚ TV 84 ਵੱਲੋਂ ਇਸ ਨੂੰ ਕਵਰ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਵਿੱਚ ਇਹ ਮੈਸੇਜ ਆਏਗਾ ਔਰ ਇਹ ਮੈਸੇਜ ਹੈ ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਇਹ ਸਾਰਿਆਂ ਨੂੰ ਆਰਗੇਨਾਈਜ਼ ਕੀਤਾ ਹੈ ਔਰ ਇਹ ਸਾਰਿਆਂ ਨੂੰ ਬੜਾ ਪ੍ਰੋਪਰਲੀ ਉਹ ਹੈਂਡਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਦਾਸ ਬੇਨਤੀ ਕਰੇ ਅਵਤਾਰ ਸਿੰਘ ਜੀ ਪੰਨੂ ਉਹ ਵੀ ਹਾਜ਼ਰੀ ਲਵਾਉਣਗੇ। ਉਹ ਮੈਂ ਬੇਨਤੀ ਕਰਾਂ ਬੱਚੀ ਪੇਜੀ ਬੈਂਸ ਪੇਜੀ ਵਾਰ ਬੈਂਸ ਉਹ ਤਸ਼ਰੀਫ ਲਿਆਏ ਨੇ। ਉਹ ਜਿਹੜੇ ਕਾਂਗਰਸਮੈਨ ਨੇ ਉਹਨਾਂ ਵੱਲੋਂ ਉਹ ਲੈਟਰ ਲੈ ਕੇ ਆਏ ਨੇ, ਉਹ ਉਹਨਾਂ ਨੂੰ ਪੜ੍ਹ ਕੇ ਸੁਣਾਉਣਗੇ। ਅਸੀਂ ਬੱਚੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਬਾਰਿਸ਼ ਵਿੱਚ ਆ ਕੇ ਉਹਨਾਂ ਨੇ ਉਹਨਾਂ ਦਾ ਮੈਸੇਜ ਸਾਨੂੰ ਦਿੱਤਾ। ਧੰਨਤਾ ਦਾ ਯੋਗ। ਆਓ ਜੀ ਬੇਟਾ। परियो काल सबे जग ऊपर माही लिखे ब्रह्म ज्ञानी कहो कबीर जन पे खालसे प्रेम पगचे जानी। Guruji tells us that they alone are Khalsa, whose way of worship is love. Today I want to first say that Congressman Swazi wishes he could be here, but unfortunately he wasn't able to make it. He sends his regards to the Sikh community, and this year he became a proud co-sponsor of the Anti-Sikh Discrimination Act, as well as a proud co-sponsor, both original co-sponsors, of the bill to condemn the FedEx shootings. Today I want to present the Sikh Cultural Society with some citations on this momentous occasion of the Sikh Day Parade and to celebrate Khalsa Sajna Divas. The Khalsa Panth is a blessing to any nation that it goes to. It's a blessing to India, it's a blessing to England, it's a blessing to Australia, and it's a blessing to the United States, as long as we don't lose our uniqueness. And the congressman, I'm going to tell one quick story before I present the awards. The past year, we have seen a big change in foreign policy and dynamics. The United States' relationship with India was changed by what happened in Kashmir and by a closer relationship to Pakistan this year. And the relationship between India and Pakistan has been the worst
In this environment, Congressman Tom Swazi traveled to Pakistan and went to Gurdwara Kartarpur Sahib, and he gave a big statement. You can read it online. He said, I went to Gurdwara Kartarpur Sahib and I was shocked to see one thing. The nations that people in the world say are worst enemies, there's one place where those nations, those citizens can cross without visas. And why is that? This is the miracle of Guru Nanak, the love of Guru Nanak that is seen nowhere else in the world. You can never imagine. But where Guru Nanak Dev Ji is there, love is there. And where Khalsa is, there is love, there is Prema Bhakti. So with that being said, I would like to present these 3 citations today. One is to the Sikh Cultural Society on behalf of Congressman Tom Swazi. One. ਬੋਲੇ ਸੋਨਹਾਲ One is for Sardar Jatinder Singh Boparai Ji, President, Sikh Cultural Society. One is for Sardar Joginder Singh Ji, Chairman of the Board of Trust, the Sikh Cultural Society. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣ ਟਾਮ ਸਕਵਾਜੀ ਨੂੰ ਜਿਹੜੀ ਆ ਗੁਰਦੁਆਰਾ ਸਿੱਖ ਸੋਸਾਇਟੀ ਦੇ ਸਮੂਹ ਸੰਗਤ ਵੱਲੋਂ ਜਿਹੜੀ ਆ ਉਹਨਾਂ ਨੂੰ ਆਨਰ ਲੱਗੇ ਕਰਨ, ਕਿਉਂਕਿ ਟਾਮ ਸਕਵਾਜੀ ਇੱਕ ਉਹ ਬੰਦਾ ਜਿਹਨੇ ਸਿੱਖਾਂ ਦੀ ਆਵਾਜ਼ ਨੂੰ ਉੱਥੇ ਵਾਸ਼ਿੰਗਟਨ DC ਦੇ ਵਿੱਚ ਵੀ ਰੀਪ੍ਰੈਜ਼ੈਂਟ ਕੀਤਾ ਤੇ ਸਾਡੇ ਟਰਾਈ ਸਟੇਟ ਦੇ ਵਿੱਚ ਵੀ ਰੀਪ੍ਰੈਜ਼ੈਂਟ ਕੀਤਾ। ਅਸੀਂ ਉਹਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ ਯਾ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਬੀਬੀ ਹੈ ਪ੍ਰਭ ਕਰਨ ਕੌਰ ਟੋਮ ਸਵਾਜੀ, ਉਹ ਕੌਂਸਲਮੈਨ ਹੈ, ਕਾਂਗਰਸਮੈਨ ਹੈ। ਉਹਨਾਂ ਵੱਲੋਂ ਇਹ ਲੈਟਰ ਲਾ ਕੇ ਆਈ ਹੈ। ਅਸੀਂ ਇਹਨਾਂ ਦੇ ਰਿਣੀ ਹਾਂ। ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇਹ ਇੱਥੇ ਪਹੁੰਚੀ ਸਟੇਜ ਉੱਤੇ ਵਧਾਈ ਦੀ ਪਾਤਰ। ਦਾਸ ਬੇਨਤੀ ਕਰੇ ਸਰਦਾਰ ਅਵਤਾਰ ਸਿੰਘ ਜੀ ਪੰਨੂ ਤੇ ਇਹਨਾਂ ਤੋਂ ਬਾਅਦ ਇੱਕ ਬੁਲਾਰਾ ਸਾਡੇ ਕੋਲ ਹੋਰ ਹੈ, ਉਹ ਸਰਦਾਰ ਸੁਰਜੀਤ ਸਿੰਘ ਜੀ ਕਲਾ। ਆਓ ਇਹਨਾਂ ਦੋਵਾਂ ਵੀਰਾਂ ਦੇ ਆਪਾਂ ਵਿਚਾਰ ਸੁਣੀਏ, ਸਰਵਣ ਕਰੀਏ। ਤੇ ਆਓ ਭਾਈ ਅਵਤਾਰ ਸਿੰਘ ਜੀ ਪੰਨੂ। कोहू किसी को राज ना दे है, जो ले है निज बल से ले है। राज बिना ना धर्म चले हैं, धर्म बिना सब दले मले हैं। आओ सिख कौम दे वारसो, दसम पिता श्री गुरु गोबिंद सिंह जी महाराज दे वल्लों बख्शी हुई इनकलाबी फतेह दी सांझ करिए। वाहिगुरू जी का खालसा वाहिगुरू जी की फतेह। अज असी दुनिया की राजधानी जिन्हों न्यूयॉर्क कहते ने, उस दे विच खालसा जिहड़ी परेड आपां करदे हां खालिस्तान दे नां दे नाल, क्योंकि 1984 तो बाद ये परेड का आगाज जदों अकाल तख्त साहब के उत्ते सरबत खालसा अज तो 40 साल पहलों सद्दिया गया, उस तो बाद इस परेड का आगाज न्यूयॉर्क की धरती के उत्ते किया गया, जिन्हों खालसा डे परेड, खालिस्तान परेड, सिख डे परेड कहा जाता। अज मनहट्टन दीयां गलियां दे विच तुसीं देख रहे जे कि दुनिया के हर कोने के उत्तों साडे पुलिस अफसर भी आए जिहड़े सिख ने। न्यूयॉर्क की पुलिस दे विच मेयर आए जिन्हां ने बड़ा तगड़ा मैसेज दिता सिख कौम दे वास्ते। सिख जथेबंदियां ने
ਖਾਲਿਸਤਾਨ ਦੀ ਸਟੇਜ ਦੇ ਉੱਤੋਂ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਮੈਸੇਜ ਦਿੱਤਾ। ਮੈਂ ਸਭ ਤੋਂ ਪਹਿਲਾਂ ਵਧਾਈ ਦੇਵਾਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਨੂੰ, ਜਿਹੜੇ ਹਰ ਸਾਲ ਇਸ ਪਰੇਡ ਦਾ ਆਗਾਜ਼ ਕਰਦੇ ਨੇ। ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਆ ਗੁਰਦੁਆਰਾ ਦੀ ਸਟੇਜ ਦੇ ਉੱਤੋਂ। ਪਿਛਲੇ ਪਾਸੇ ਵੱਲ ਤੁਸੀਂ ਬੈਨਰ ਦੇਖ ਰਹੇ ਜੇ, ਜਿਹੜਾ ਕਿ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਦੇ ਵੱਲੋਂ ਜਿਹੜੀ 40 ਸਾਲ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਜੀ, ਬਾਬਾ ਮਾਨੋਚਾਲ, ਜਿਨ੍ਹਾਂ ਨੇ ਆਗਾਜ਼ ਕੀਤਾ ਸੀ, ਐਲਾਨ ਕੀਤਾ ਸੀ ਕਿ ਸਿੱਖਾਂ ਨੂੰ ਖਾਲਿਸਤਾਨ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ। ਖਾਲਿਸਤਾਨ ਐਲਾਨਨਾਮਾ 29 ਤਰੀਕ 1986 ਨੂੰ ਕਰ ਦਿੱਤਾ ਗਿਆ। ਅੱਜ ਆਪਾਂ ਕੱਲ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੋਸਾਇਟੀ ਦੇ ਵਿੱਚ ਜਿਹੜੀ ਕਿ ਖਾਲਿਸਤਾਨ ਦੇ ਝੰਡਿਆਂ ਨੂੰ ਦੇ ਨਾਲ ਸਲਾਮੀ ਦਿੱਤੀ ਜਾਏਗੀ ਨਿਸ਼ਾਨ ਸਾਹਿਬ ਨੂੰ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ, ਜਿੰਨੀ ਵੀ ਸਿੱਖ ਕਲਚਰ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਆ, ਸਾਰੇ ਹੀ ਖਾਲਿਸਤਾਨੀ ਨੇ, ਜਿਹੜੇ ਦਸਤਾਰਾਂ ਸਜਾ ਕੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਕਿਤੇ ਵੀ ਜਾਣ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀ ਗੱਲ ਕਰਦੇ ਨੇ। ਆਪਾਂ ਇੱਥੇ ਜਿਹੜੀ ਦੁਨੀਆ ਦੇ ਵਿੱਚ ਮੁਹਿੰਮ ਚੱਲੀ ਆ ਕਿ ਖਾਲਿਸਤਾਨ ਲੈਣਾ ਕਿੱਦਾਂ, ਯੂਨਾਈਟਿਡ ਨੇਸ਼ਨ ਨੇ ਤੁਹਾਨੂੰ ਹੱਕ ਦੇ ਦਿੱਤਾ ਕਿ ਰੈਫਰੈਂਡਮ ਇੱਕ ਜਰੀਆ ਵਾ, ਤਰੀਕਾ ਵਾ, ਜਿਹੜੇ ਤਰੀਕੇ ਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਵੋਟਾਂ ਕਰਾਈਆਂ। 2 ਮਿਲੀਅਨ ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ। ਕਿ ਭਾਰਤ ਕਹਿੰਦਾ ਸੀ ਇਹ ਤੇ 15-16 ਜਣੇ ਨੇ, 6 ਜਣੇ ਨੇ, 90 ਜਣੇ ਨੇ, ਪਰ ਅੱਜ ਦੁਨੀਆ ਦੇ ਵਿੱਚ ਮਿਲੀਅਨ ਦੇ ਹਿਸਾਬ ਨਾਲ ਖਾਲਿਸਤਾਨੀ ਖੜੇ ਨੇ। ਆਪਾਂ ਖਾਲਿਸਤਾਨ ਦੀ ਮੁਹਿੰਮ ਨੂੰ ਅੱਗੇ ਤੋਰਦੇ ਹਾਂ। ਅਗਲਾ ਰੈਫਰੈਂਡਮ ਜਿਹੜਾ ਉਹ ਇੰਡੀਆਨਾ ਦੇ ਵਿੱਚ ਸਾਡੇ ਉਹ ਸ਼ਹੀਦ ਭਾਈ ਮੋਹਨ ਸਿੰਘ ਜੀ, ਜਿਹੜੇ ਕਿ ਟਕਸਾਲੀ ਯੋਧੇ ਸੀਗੇ, ਸੰਤ ਬਾਬਾ ਜਰਨੈਲ ਸਿੰਘ ਤੋਂ ਬਾਅਦ ਉਹਨਾਂ ਦਾ ਨਾਂ ਚੱਲਦਾ ਸੀਗਾ। ਉਹਨਾਂ ਦੀਆਂ 2 ਭੁਜੰਗਣਾਂ ਨੇ, ਬੀਬੀ ਸਤਨਾਮ ਕੌਰ, ਸ਼ਹੀਦ ਵਾਹਿਗੁਰੂ ਕੌਰ, ਜਿਨ੍ਹਾਂ ਨੇ ਭਾਰਤੀ ਟੈਂਕਾਂ ਦੇ ਨਾਲ ਬੰਬ ਬੰਨ ਕੇ ਉਹਨਾਂ ਨੂੰ ਉਡਾ ਦਿੱਤਾ ਗਿਆ। ਉਹਨਾਂ ਯੋਧਿਆਂ ਨੂੰ, ਸਾਡੀਆਂ ਭੁਜੰਗਣਾਂ ਨੂੰ ਸਲੂਟ ਹੈ। ਉਹਨਾਂ 10ਵੇਂ ਪਾਤਸ਼ਾਹ ਦੇ ਭੁਜੰਗੀ ਸਾਡੇ ਸਾਹਿਬਜ਼ਾਦੇ, ਉਹਨਾਂ ਦੇ ਉੱਤੇ ਚੱਲਦਿਆਂ ਹੋਇਆਂ ਇਹ ਆਪਣੇ ਨਾਲ ਇਹ ਕੰਮ ਕੀਤਾ। ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਉਹਨਾਂ ਨੇ ਆਪਣਾ ਆਹੂਤੀ ਦੇ ਦਿੱਤੀ, ਸ਼ਹਾਦਤ ਦੇ ਦਿੱਤੀ। ਜੇਕਰ ਸਾਡੇ ਬੱਚੇ, ਸਾਡੇ ਬਜ਼ੁਰਗ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਗੱਲ ਕਰਦੇ ਨੇ, ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣਾ ਰਾਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਦੱਸੋਗੇ। ਤੁਹਾਡਾ ਯੂਨਾਈਟਿਡ ਨੇਸ਼ਨ ਦੇ ਵਿੱਚ ਝੰਡਾ ਖਾਲਿਸਤਾਨ ਦਾ ਵੀ ਝੁੱਲੇਗਾ ਬਹੁਤ ਜਲਦੀ। ਆਓ ਸਾਰੇ ਰਲ ਕੇ ਸਤਿ ਸ੍ਰੀ ਅਕਾਲ। ਆਓ ਅਖੀਰ ਦੇ ਵਿੱਚ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ 5 ਨਾਰੇ ਬੁਲੰਦ ਕਰੀਏ। ਖਾਲਿਸਤਾਨ 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 ਕਾਤਲ ਤੋਂ ਆਵਾਜ਼ ਸ਼ਹੀਦੋ ਤੁਹਾਡੀ ਸੋਚ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਵਤਾਰ ਸਿੰਘ ਜੀ ਪੰਨੂ, ਜਿਨ੍ਹਾਂ ਨੇ ਆਪਾਂ ਨੂੰ ਬਈ ਖਾਲਿਸਤਾਨ ਦੀ ਗੱਲ ਜਾਂ ਪਰੇਡ ਦੀ ਵਧਾਈ ਦਿੱਤੀ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੁਣ ਭਾਈ ਸਰਜੀਤ ਸਿੰਘ ਜੀ ਕਲਾਰ, ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਖਾਲਿਸਤਾਨ ਦੀ ਗੱਲ ਇਸ ਧਰਤੀ ਤੇ, ਇੰਡੀਆ ਦੀ ਧਰਤੀ ਤੇ ਵੀ, ਜਿਵੇਂ ਕਹਿੰਦੇ ਹੁੰਦੇ ਆ, ਗੱਲ ਕੀਤੀ ਆ ਹਿੱਕ ਤਾਣ ਕੇ, ਉਹ ਵੀ ਸੰਗਤਾਂ ਨੂੰ ਸੰਬੋਧਨਗੇ। ਸਰਜੀਤ ਸਿੰਘ ਜੀ ਕਲਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ। ਖਾਲਿਸਤਾਨ ਦੀ ਪਰੇਡ ਤੇ ਖਾਲਸੇ ਦਿਹਾੜੇ ਦੀ ਸਾਰੀ ਕੌਮ ਨੂੰ ਲੱਖ ਲੱਖ ਵਧਾਈ ਹੋਵੇ। ਇਹ ਦਿਹਾੜਾ ਸਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਆ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਨੰਦਪੁਰ ਦਾ ਮਤਾ ਲਿਆਂਦਾ, ਉਹਨਾਂ ਨੇ ਇੰਡੀਆ ਗਵਰਨਮੈਂਟ ਨੂੰ ਚੈਲੰਜ ਕੀਤਾ ਕਿ 1947 ਵਾਲਾ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰੋ। ਉਹ ਨਾ ਪੂਰਾ ਕਰਨ ਦੀ ਬਜਾਏ ਇੰਡੀਆ ਗਵਰਨਮੈਂਟ ਨੇ ਸਾਡਾ ਅਕਾਲ ਤਖਤ ਢਾਇਆ। ਅਕਾਲ ਤਖਤ ਢਾਉਣ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਸੁਨੇਹਾ ਦਿੱਤਾ ਕਿ ਜਿਸ ਦਿਨ ਵੀ ਖਾਲਸਾ, ਜਿਸ ਦਿਨ ਵੀ ਅਕਾਲ ਤਖਤ ਤੇ
ਆਰਮੀ ਪੈਰ ਧਰੇਗੀ ਉਸ ਦਿਨ ਖਾਲਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ 29 ਅਪ੍ਰੈਲ 1986 ਨੂੰ ਸਿੰਘਾਂ ਨੇ ਉੱਥੇ ਸਟੈਂਪ ਵੀ ਲਾਤੀ ਤੇ ਉਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਇੰਡੀਆ ਸਟੇਟ ਦੀ ਜਿਹੜੀ ਪਰੇਡ ਨਿਕਲਦੀ ਸੀ, ਮੇਰੀ ਕੌਮ ਨੇ ਉਹਨੂੰ ਖੇਰੂ ਕਰ ਦਿੱਤਾ ਔਰ ਕਹਿ ਦਿੱਤਾ ਅੱਜ ਤੋਂ ਖਾਲਸਾ ਖਾਲਿਸਤਾਨ ਦੀ ਪਰੇਡ ਨਿਊਯਾਰਕ ਵਿੱਚ ਕੱਢੇਗਾ, ਜੋ ਅੱਜ 38ਵੀਂ ਪਰੇਡ ਕਰ ਰਹੇ ਆ। ਮੈਂ ਸਾਰੇ ਖਾਲਿਸਤਾਨੀਆਂ ਨੂੰ ਵਧਾਈ ਦਿੰਦਾ, ਜਿੰਨੇ ਵੀ ਅਸੀਂ 40 ਸਾਲ ਤੋਂ ਲੱਗੇ ਹੋਏ ਆ ਸਾਰੇ ਉਸ ਤਰ੍ਹਾਂ ਖੜੇ ਆ ਕਿ ਇਸ ਨੂੰ ਵੀ ਇੰਡੀਆ ਗਵਰਨਮੈਂਟ ਦਵਾ ਨਹੀਂ ਸਕੀ। ਵਿੱਚੋਂ ਸਿੰਘ ਸਾਡੇ ਸ਼ਹੀਦ ਹੀ ਹੋ ਗਏ ਆ ਤੇ ਸ਼ਹੀਦ ਹੋਣ ਨੂੰ ਤਿਆਰ ਵੀ ਆ। ਅਸੀਂ ਉਸ ਸਟੈਂਡ ਤੇ ਖੜੇ ਆ ਜੋ ਸਾਨੂੰ 2-4 ਕਹਿੰਦੇ ਸੀ। ਅੱਜ ਰਿਫਰੈਂਡਮ ਨੇ ਦੁਨੀਆ ਦੇ ਵਿੱਚ ਮਿਲੀਅਨ ਵੋਟ ਪਵਾ ਕੇ ਅੱਜ ਦੁਨੀਆ ਵਿੱਚ ਦੱਸ ਦਿੱਤਾ ਕਿ ਸਿੱਖ ਕੌਮ ਸਾਰੀ ਖਾਲਸਤਾਨ ਚਾਹੁੰਦੀ ਆ। ਸਿੱਖ ਕੌਮ ਅੱਜ ਨਿਸ਼ਾਨ ਸਾਹਿਬ ਥੱਲੇ ਇਕੱਠੀ ਆ। ਅੱਜ ਇਹ ਦੱਸ ਦਿੱਤਾ ਦੁਨੀਆ ਵਿੱਚ, ਸਾਨੂੰ ਸਾਰੇ ਯੂਰਪ ਔਰ ਅਮਰੀਕਾ ਦੇ ਕੰਟਰੀਆਂ ਨੇ ਰੈਕੋਗਨਾਈਜ਼ ਕਰ ਦਿੱਤਾ ਵੀ ਤੁਸੀਂ ਤਗੜੇ ਹੋ ਜਾਓ, ਖਾਲਸਤਾਨ ਬਣਾਓ। ਮੈਂ ਇਹਨਾਂ ਲੋਕਾਂ ਨੂੰ ਦੱਸ ਦਿੰਦਾ ਆ ਜਿਹੜੇ ਇੰਡੀਆ ਦੇ ਦਿਲੇ ਤੁਰੇ ਫਿਰਦੇ ਹਨ ਵੀ ਆਪਣੇ ਬੰਦੇ ਬਣ ਜਾਓ। ਅੱਜ ਤੇ FIR ਵੀ ਕਹਿ ਰਹੀ ਆ ਕਿ ਜੇ ਤੁਸੀਂ ਇਦਾਂ ਦਾ ਕੰਮ ਕੋਈ ਕੀਤਾ ਜਿਸ ਤਰ੍ਹਾਂ ਗੋਤੇ ਨੇ ਕੀਤਾ, ਸਾਡਾ ਸਿੰਘ ਸ਼ਹੀਦ ਕਰਾਇਆ ਤੇ ਕਰਾਉਣਾ ਸੀ, ਤੇ ਤੁਹਾਨੂੰ ਅਸੀਂ ਦੱਸ ਦਿਆਂਗੇ। ਇਸ ਕਰਕੇ ਖਾਲਸਾ ਜੀ ਤੁਹਾਡੀ ਅੱਜ ਦੀ ਡੇਟ ਵਿੱਚ ਸਭ ਦੀ ਚੜ੍ਹਦੀ ਕਲਾ ਆ ਤੇ ਆਪਾਂ ਚੜ੍ਹਦੀ ਕਲਾ ਵਿੱਚ ਰਹਿਣਾ। ਖਾਲਸਤਾਨ ਬਹੁਤ ਨੇੜੇ ਆ, ਲੈ ਕੇ ਰਹਾਂਗੇ। ਹੁਣ ਮੈਂ 5 ਖਾਲਸਤਾਨ ਦੇ ਨਾਰੇ ਮਾਰਾਂਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਵੀ ਕੰਮ ਭਖ ਗਿਆ ਤੇ ਇਹ ਕਹਿੰਦੇ ਲੰਬੀ ਰੇਸ ਦੇ ਘੋੜਿਆ 40-40 ਸਾਲਾਂ ਵਾਲੇ ਦਬਣੇ ਵਾਲੇ ਨਹੀਂ, ਪਰ ਇੱਕ ਭਚੰਗੀ ਸਿੰਘ ਆਇਆ ਭਾਈ ਗੁਰਪ੍ਰੀਤ ਸਿੰਘ, ਕਹਿੰਦਾ ਜੀ ਮੈਂ ਵੀ ਬੋਲਣਾ। ਮੈਂ ਕਿਹਾ ਬਈ ਇਦਾਂ ਹੀ ਚਾਹ ਹੁੰਦਾ ਤੇ ਸਮਾਂ ਕਿਉਂ ਨਹੀਂ ਦੇਣਾ, ਭਚੰਗੀਆਂ ਨੂੰ ਦੇਣਾ ਆਉਣ ਵਾਲੀ ਵਾਗ ਡੋਰਾ ਜਿਹੜੀ ਤੁਸੀਂ ਸਾਹਮਣੀ ਆ। ਆਓ ਜੀ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮਾੜਾ ਇੱਥੇ ਚੱਲਣਾ। ਵਾਹਿਗੁਰੂ ਸਾਊਂਡ ਸਿਸਟਮ ਵਾਲਿਆਂ ਨੇ ਹੱਥ ਖੜੇ ਕਰਦੇ ਲੱਗਦਾ। ਨਹੀਂ ਚੰਦੇ ਭਾਈ ਚਲੋ ਨਹੀਂ ਵਾਹਿਗੁਰੂ ਉਧਰੋਂ ਹੋ ਜਾ। ਨਹੀਂ ਇਹਦੇ ਨਾਲ ਓਏ ਸਵਿਚ ਆਨ ਕਰਿਓ ਜੀ। ਇੱਥੇ ਤਾਂ ਨਹੀਂ ਆ ਵਿੱਚ ਹੈ ਹੀ ਨਹੀਂ ਇਹਦੀ। ਆ ਗਿਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੂੰ ਪਤਾ ਹੀ ਆ ਜੀ ਸਿੰਘੋ, ਮੋਦੀ ਹੋਰਾਂ ਨੇ, ਇੰਦਰਾ ਗਾਂਧੀ ਨੇ ਖਾਲਸੇ ਪੰਥ ਨੂੰ ਢੇਰੀ ਲਾਉਣ ਤੇ ਪੂਰਾ ਜ਼ੋਰ ਲਾਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨੇ, ਜਿਹੜੇ ਕਿ ਸਾਡੇ ਕਰਕੇ ਆਪਣੀਆਂ ਕੁਰਬਾਨੀਆਂ ਦੇ ਰਹੇ ਨੇ, ਜੇਲ੍ਹਾਂ ਵਿੱਚ ਬੰਦੀ ਸਿੰਘ ਰਿਹਾ ਨਹੀਂ ਕਰ ਰਹੇ। ਜਿਹੜੀ ਇੰਡੀਆ ਦੀ ਫੌਜ ਆ, ਆਪਾਂ ਸਭ ਨੂੰ ਖਾਲਿਸਤਾਨ ਬਣਾਉਣਾ ਪੈਣਾ। ਜਿਹੜੇ ਘਰਾਂ ਵਿੱਚ ਬੈਠੇ ਨੇ ਬੁੱਝਲ, ਜਿਹੜੇ ਕਹਿੰਦੇ ਨੇ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ, ਉਹਨਾਂ ਨੂੰ ਜਾ ਕੇ ਦੱਸ ਦਿਓ ਕਿੰਨਾ ਚਿਰ ਹੋ ਗਿਆ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੈਠੇ। ਜਦੋਂ ਤੁਸੀਂ ਜੇਲ੍ਹਾਂ ਵਿੱਚ ਬੈਠੇ ਹੋਵੋਗੇ, ਤੁਹਾਡੇ ਮਾਂ-ਪਿਓ ਤੁਹਾਡੇ ਘਰ-ਬਾਰ ਛੱਡੇ ਹੋਵੋਗੇ, ਤੁਹਾਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਵੇ ਸਿੰਘ, ਕੀ ਹੁੰਦਾ ਹੈ ਖਾਲਸਾ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਬਚਨ ਕੀਤੇ ਸੀ, ਆਪਣੇ ਬਚਨ ਕੀਤੇ, ਮਹਾਰਾਜ ਕਹਿੰਦੇ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਅਟੈਕ ਹੋਇਆ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਜਿਹੜੇ ਸੰਤਾਂ ਨੂੰ ਮੰਨਦੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੰਤਾਂ ਦੇ ਬਚਨ ਨੇ, ਜੇ ਖਾਲਿਸਤਾਨ ਦੇ ਉੱਥੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੁਸੀਂ ਕਿਉਂ ਨਹੀਂ ਸੰਤਾਂ ਦੇ ਬਚਨ ਮੰਨਦੇ? ਜਿੰਨੇ ਮੈਂ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦਾ, ਦਮਦਮੀ ਟਕਸਾਲ, ਜਿੰਨੇ ਵੀ ਜਥੇਬੰਦੀਆਂ ਹਨ ਅਤੇ ਬੁੱਢਾ ਦਲ ਨਿਹੰਗ ਸਿੰਘ, ਤਰਨਾ ਦਲ, ਜਿੰਨੇ ਵੀ ਆਪਣੇ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸਾਰੇ ਸੰਤਾਂ ਦੇ ਬਚਨ ਮੰਨਣ। ਇੱਕੋ ਹੀ ਇੱਕ ਮਹਾਨ ਸੂਰਮਾ ਹੋਏ ਹਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੀ ਕੌਮ ਲਈ, ਆਪਣੇ ਬੱਚਿਆਂ ਲਈ, ਆਪਣੇ ਸਿੰਘਾਂ ਲਈ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਆਪ ਨੂੰ ਖਾਲਸੇ ਪੰਥ ਨੂੰ ਕੁਰਬਾਨ ਕਰ ਦਿੱਤਾ। ਆਪ ਜੀ ਅੱਗੇ ਬੇਨਤੀ ਹੈ, ਸਭ ਵੱਧ ਚੜ ਕੇ ਖਾਲਿਸਤਾਨ ਦਾ ਸਾਥ ਦਿਓ, ਬੱਚਿਆਂ ਦਾ ਸਾਥ ਦਿਓ ਤੇ ਖਾਲਿਸਤਾਨ ਬਣਾਈਏ। ਢੱਠੇ ਤਖਤ ਅਕਾਲ ਵਾਰ ਕਰ ਖੜੀਆਂ ਬਾਵਾਂ, ਕਹਿੰਦਾ ਛੇਵੇਂ ਪਾਤਸ਼ਾਹ ਸਹੁੰ ਤੇਰੀ ਖਾਵਾਂ,
ਜਿਹਨੇ ਢਾਇਆ ਤਖਤ ਅਕਾਲ ਨੂੰ ਮੈਂ ਦਿਆਂ ਸਜਾਵਾਂ, ਉਹ ਕੜ ਕੜ ਮਾਰਾਂ ਗੋਲੀਆਂ ਜੰਪੂਰੀ ਪਹੁੰਚਾਵਾਂ। ਕਹਿੰਦਾ ਛੇਵੇਂ ਪਾਤਸ਼ਾਹ ਬਲ ਬਖਸ਼ੀ ਮੇਰੇ ਮਾਲਕਾ, ਜੰਗ ਜਿੱਤ ਕੇ ਆਵਾਂ। ਜਿਹਨੇ ਢਾਇਆ ਤਖਤ ਅਕਾਲ ਨੂੰ ਮੈਂ ਦਿਆਂ ਸਜਾਵਾਂ, ਬਲ ਬਖਸ਼ੀ ਮੇਰੇ ਮਾਲਕਾ, ਜੰਗ ਜਿੱਤ ਕੇ ਆਵਾਂ। ਖੁਸ਼ੀਆਂ ਦਾ ਜਗਾਰੇ ਬੁਲਾਵੇ, ਨਿਆਲਾ ਜਾਵੇ ਸ਼ਹੀਦਾਂ ਨੂੰ ਪਾਵੇ। ਸਤਿ ਸ੍ਰੀ ਅਕਾਲ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਡੇ ਆਖਰੀ ਬੁਲਾਰੇ ਨੇ ਭਾਈ ਹਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਾਂ ਤਾਂ ਕਈਆਂ ਨੂੰ ਤਾਂ ਨਹੀਂ, ਪਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਬਹੁਤ ਸਾਂਝ ਰਹੀ ਆ ਨੇੜੇ। ਤਿਹਾੜ ਜੇਲ੍ਹ ਦੇ ਵਿੱਚ ਆਉਣਾ ਜਾਣਾ, ਕਾਫੀ ਕੰਮ ਕੀਤਾ। ਸੋ ਉਹ ਵੀ 2 ਮਿੰਟ ਲਈ ਸਾਡੇ ਕੋਲ ਆਏ ਨੇ। ਤੇ ਕਿਉਂਕਿ ਅੱਜ ਵੀ ਸ਼ਹੀਦਾਂ ਦੀ ਯਾਦ ਵਿੱਚ ਆਏ, ਛੋਟੀਆਂ ਗੱਲਾਂ ਨਹੀਂ ਹੈਗੀਆਂ, ਬੁਲਬੁਲੇ ਨੇ, ਸਾਰਿਆਂ ਨੂੰ ਹੱਕ ਆ। ਭਾਈ ਹਰਮਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਥੇ ਜਿਹੜੀ ਸਿੱਖ ਡੇ ਪਰੇਡ 'ਚ ਆਏ ਹੈਗੇ ਆ, ਉਹੀ ਹੈਗੀ ਆ ਜਿਹਦੇ ਬਾਰੇ ਦੀਪ ਸਿੱਧੂ ਨੇ ਸ਼ਹੀਦ ਹੋਣ ਤੋਂ ਪਹਿਲੇ ਬੋਲਿਆ ਸੀਗਾ ਕਿ ਜਦੋਂ ਮੈਡੀਸਨ ਐਵੇਨਿਊ ਦੇ ਉੱਤੇ ਸਿੱਖ ਡੇ ਪਰੇਡ ਨਿਕਲਦੀ ਆ ਤੇ ਸਾਰਾ ਨਿਊਯਾਰਕ ਖੜ ਕੇ ਦੇਖਦਾ। ਤੇ ਅੱਜ ਇੱਥੋਂ ਦੀ ਅਸੀਂ ਭਾਰਤ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਉਹ ਸਾਨੂੰ ਸਨਾਤਨੀ ਬਣਾਉਣ ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਹੇ ਹੈਗੇ ਆ, ਅਸੀਂ ਤਨਾਤਨੀ ਵਾਲੇ ਸੀਗੇ, ਰਹਾਂਗੇ। ਔਰ ਅਸੀਂ ਜਦੋਂ ਤੱਕ ਅਸੀਂ ਆਪਣੀ ਮੰਜ਼ਿਲ ਖਾਲਿਸਤਾਨ ਤੱਕ ਨਹੀਂ ਪਹੁੰਚ ਜਾਂਦੇ, ਅਸੀਂ ਜਿਹੜਾ ਹੈਗਾ ਇਹ ਜਿਹੜਾ ਮੋਰਚਾ ਪੂਰੀ ਦੇਸ਼ ਦੁਨੀਆ ਦੇ ਵਿੱਚ ਚੱਲ ਰਿਹਾ, ਇਹ ਇਸੇ ਤਰ੍ਹਾਂ ਡਟਿਆ ਰਹੇਗਾ। ਤੇ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਜਿਹੜੀ ਇਹ ਸਟੇਜ ਤੋਂ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਹੋ ਰਹੀ ਹੈਗੀ ਆ, ਪਹਿਲੇ ਵੀ ਹੁੰਦੀ ਸੀਗੀ, ਅੱਜ ਹੋਰ ਮਹਾਰਾਜ ਦੀ ਕਿਰਪਾ ਹੋਈ ਹੈ, ਡਟ ਕੇ ਹੋ ਰਹੀ ਹੈ। ਇਸੇ ਤਰੀਕੇ ਦੇ ਨਾਲ ਦੁਨੀਆ ਦੇ ਕੋਨੇ-ਕੋਨੇ ਤੋਂ ਖਾਲਿਸਤਾਨ ਦੀ ਜਿਹੜੀ ਮੁਹਿੰਮ ਚੱਲ ਰਹੀ ਆ, ਉਹ ਆਪਣੇ ਪੂਰੇ ਜੋਬਨ ਤੇ ਹੈਗੀ ਆ। ਤੇ ਗੁਰੂ ਸਾਹਿਬ ਕਿਰਪਾ ਕਰਨਗੇ, ਬਹੁਤ ਜਲਦੀ ਜਿਹੜੀ ਹੈਗੀ ਆ ਦਿੱਲੀ ਤਖਤ ਪੇ ਬਹੇਗੀ ਆਪ ਗੁਰੂ ਕੀ ਫੌਜ ਦਾ ਜਿਹੜਾ ਗੁਰੂ ਸਾਹਿਬ ਦਾ ਬਚਨ ਹੈਗਾ, ਉਹ ਇੱਕ ਜ਼ਰੂਰ ਔਰ ਅਟਲ ਹੈਗਾ ਉਹ ਬਚਨ ਜ਼ਰੂਰ ਪੂਰਾ ਹੋਏਗਾ। ਬਹੁਤ ਜਲਦੀ ਜਿਹੜਾ ਹੈਗਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਬਹੁਤ ਜਲਦੀ ਜਿਹੜਾ ਝੂਲੇਗਾ। ਇਹੀ ਅਸੀਂ ਸਾਰੇ ਅਰਦਾਸ ਕਰਦੇ ਹੈਗੇ ਆ। ਔਰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਅਤੇ ਹੋਰ ਜਿਹੜੇ ਵੀ ਬੰਦੇ ਸਿੰਘ ਹੈਗੇ ਆ, ਇਹ ਉਸੇ ਦਿਨ ਬਾਹਰ ਆਣਗੇ ਜਿਸ ਦਿਨ ਅਸੀਂ ਆਪਣਾ ਘਰ ਬਣਾ ਲਵਾਂਗੇ। ਕਿਉਂਕਿ ਜਿਹੜੀ ਭਾਰਤ ਦੀ ਸਰਕਾਰ ਹੈ ਇਹ ਉਹਨਾਂ ਨੂੰ ਆਪਣੀ ਈਣ ਮਨਵਾਉਣਾ ਚਾਹੁੰਦੀ ਹੈ। ਈਣ ਸਾਡੇ ਜਿਹੜੇ ਬਾਬੇ ਸੀਗੇ ਸਾਹਿਬਜ਼ਾਦੇ, ਉਹਨਾਂ ਨੇ ਨਹੀਂ ਮੰਨੀ, ਨਾ ਹੀ ਉਹਨਾਂ ਦੇ ਜਿਹੜੇ ਅੱਗੇ ਜਿਹੜੇ ਉਹਨਾਂ ਦੀਆਂ ਲੀਹਾਂ ਦੇ ਉੱਤੇ ਚੱਲ ਰਹੇ ਬੰਦੇ ਸਿੰਘ, ਨਾ ਉਹਨਾਂ ਨੇ ਈਣ ਮੰਨਣੀ ਹੈ। ਕਿਉਂਕਿ ਇਹ ਭਾਰਤ ਸਰਕਾਰ ਉਹਨਾਂ ਨੂੰ ਆਪਣੀ ਈਣ ਮਨਵਾ ਕੇ ਕੱਢਣਾ ਚਾਹੁੰਦੀ ਆ, ਉਹ ਈਣ ਮੰਨਣਾ ਨਹੀਂ ਚਾਹੁੰਦੇ। ਇਸ ਕਰਕੇ ਉਹ ਉੱਥੇ ਡਟੇ ਹੋਏ ਆ। ਅਸੀਂ ਵੀ ਉਹਨਾਂ ਦੇ ਜਿਹੜੇ ਉਹਨਾਂ ਦੀ ਆਵਾਜ਼ ਦੇਸ਼ ਦੁਨੀਆ ਤੱਕ ਚੱਕ ਰਹੇ ਹੈਗੇ ਆ। ਇੰਨਾ ਹੀ ਗੱਲਾਂ ਦੇ ਨਾਲ ਮੈਂ ਆਪਣੇ ਵਿਚਾਰ ਜਿਹੜੇ ਹੈਗੇ ਸੰਕੋਚਦਾ। ਤੇ 5 ਨਾਰੇ ਖਾਲਿਸਤਾਨ ਦੇ ਆਪਾਂ ਜ਼ਰੂਰ ਲਾਈਏ, ਜਿੱਥੇ ਵੀ ਜਾਈਏ ਆਪਾਂ ਖਾਲਿਸਤਾਨ ਦੇ ਨਾਰੇ ਜ਼ਰੂਰ ਲਾਈਏ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਉ ਨਾ ਛਾੜੇ ਖੇਤ। ਸਾਰੇ ਸਿੰਘੋ ਆਜੋ, ਆਪਾਂ ਆਉਣ ਵਾਲੇ ਦਿਨਾਂ ਲਈ ਅਪੀਲ ਕਰਨੀ ਆ ਵੀ ਜਿਹੜਾ ਖਾਲਿਸਤਾਨ 29 ਅਪ੍ਰੈਲ 1986 ਨੂੰ ਸਾਡੇ ਸਰਬੱਤ ਖਾਲਸਾ ਸਾਦੇ ਸੱਦਿਆ ਕੇ ਸਿੰਘਾਂ ਨੇ ਪਾਸ ਕੀਤਾ ਸੀ, ਉਹਦੇ ਸਬੰਧ ਦੇ ਵਿੱਚ ਗੁਰਦੁਆਰਾ ਸਿੱਖ ਖਾਲਸਾੜੀ ਵਿੱਚ 29 ਅਪ੍ਰੈਲ ਨੂੰ ਆਪਾਂ ਖਾਲਿਸਤਾਨ ਡੇ ਮਨਾਵਾਂਗੇ। ਸਾਰਿਆਂ ਨੂੰ ਬੇਨਤੀ ਆ, ਅੱਜ ਨਿਊਯਾਰਕ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅੱਜ ਜਿਵੇਂ ਆਪਾਂ ਨੂੰ ਪਤਾ ਹੈ ਵਰਦੇ ਮੀਂਹ ਦੇ ਵਿੱਚ ਆਪਾਂ ਬੜੀ ਚੜ੍ਹਦੀ ਕਲਾ ਦੇ ਨਾਲ ਖਾਲਿਸਤਾਨ ਸਿੱਖ ਡੇ ਪਰੇਡ ਮਨਾ ਰਹੇ ਹਾਂ। ਇਹ ਉਹਨਾਂ ਯੋਧਿਆਂ ਦੀ ਯਾਦ ਵਿੱਚ ਆ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ, ਭਾਈ ਸਵੇਕ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਅਤੇ ਜਿਵੇਂ ਕਹਿੰਦੇ 1978 ਦੇ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਨਾਲ 13 ਸਿੰਘ ਸ਼ਹੀਦ, ਜਾਂ ਹੋਰ ਦਿੱਲੀ ਦੀ ਧਰਤੀ ਤੇ ਨਵੰਬਰ 1984 ਦੇ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ। ਔਰ ਲੰਬੀ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅਮਰਤਪਾਲ ਸਿੰਘ, ਹੋਰ ਅਨੇਕਾਂ ਹੀ ਸਿੰਘ ਸਿੰਘਣੀਆਂ ਜਿਹੜੇ ਅੱਜ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਨੂੰ ਸਮਰਪਿਤ ਇਹ ਜਿਹੜੀ ਪਰੇਡ ਸੀ ਆਪਾਂ ਸਮਾਪਤੀ ਵੱਲ ਪਹੁੰਚੇ ਹਾਂ।
ਹੁਣ ਅਖੀਰ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਆਨ ਕੋਟ ਸ਼ੁਕਰਾਨਾ, ਜਿਨ੍ਹਾਂ ਨੇ ਇਹ ਸਾਡੀ ਜਿਹੜੀ ਪਰੇਡ ਆ ਪੂਰੀ ਸ਼ੌਕ ਚੜ੍ਹਦੀ ਕਲਾ ਦੇ ਨਾਲ ਆਪਾਂ ਪਹੁੰਚੇ ਆ। ਤੋਂ 5 ਨਾਰੇ ਆਪਾਂ ਜਕਾਰੇ ਲਾਵਾਂਗੇ। ਉਸ ਤੋਂ ਪਹਿਲਾਂ ਉਹਨਾਂ ਸਿੰਘਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਬਰ ਲੈ ਜਾਂਦੇ, ਤਕਦੀਰ ਬਦਲਦੀ ਕੌਮਾਂ ਦੀ, ਦਿੱਲੀ ਤਖਤ ਪਰ वहेगी आप गुरु की फौज, शतर चलेंगे शीश पर, बड़ी करेगी मौज। खालिस्तान 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 बोले सो निहाल। वाहिगुरु जी का खालसा, वाहिगुरु जी की फतेह।